यानी अगला सवाल। चलिए आप बताएं कि नूनी चैनी के बारे में आपका क्या ख्याल नो कौन? तो सगा प्यो घरों कढ़ के कहना लिया अपना अंडा आ गया चवल गया ਉਹ ਮੱਖੀ ਉੱਡ ਗਈ ਹੈ ਲਿਆ आई जिन्हों मर्जी बहाना आज तो बाद मैनू नहीं बोलना। ਮਿੱਠੇ ਵਾਸਤੇ ਦਾਨਿਸ਼ ਵਾਸਤੇ ਕਾਗ ਚਲੂ ਜੀ ਇਹ ਟੌਪਿਕ ਬਾਅਦ ਚ ਕਰਾਂਗੇ ਇਹਨੂੰ ਇੱਕ ਬੁਰਕੀ ਲਵਾ ਦਿਓ ਤੇਲਾ ਪਾਈ ਨਾ ਤੇਲਾ ਪਾਈ ਨਾ। अस्सलाम वालेकुम नाज़रीन, टी टाइम में खुश आमदीद। ਦਾਣੇ ਬਾਹਰ ਆਉਣਗੇ ਫੇਰ ਹਟਣਾ गुड्डे झातियां मार रहे ने भाजी ਕਿਉਂ ਜੀ स्टाइल वा ਐ ਲੱਗਦਾ ਅੱਖਾਂ ਨਹੀਂ ਲੱਤਾਂ ਵਧੀਆ साजी स्टाइल आ चल ਨੋਨੀ ਜੀ ਜਦੋਂ ਜਿਹਦੇ ਕੋਲ ਪੈਂਟ ਲੈਂਦੇ ਹੁੰਦੇ ਉਹ एक मिनट हट। स्टाइल आ भाजी ये भी मैं बहाने बनाया, मैं छोले अंदर निकाल रहा। नहीं फिर भी जिन्ने मर्जी लगाई जाओ स्टाइल आ भाजी। अक्सर तो देखे ना ए चने बंदा खांदा होवे ना तूने एकदम बला लो ना तो ਉਹਦੇ ਵਿੱਚੋਂ ਨਾ खुशकाहट ਪਾਊਡਰ ਨਿਕਲਦਾ ਪਾਊਡਰ ਟਾਈਪ ਇਹ ਚੱਕੀ ਚ ਪਿਸ ਕੇ ਆਟਾ ਨਹੀਂ ਉਹ ਸਾਬਣ ਦੇਖਿਆ ਕਦੀ ਚਨੇ ਖਾਂਦੇ ਨੂੰ ਕਿਸੇ ਬੰਦੇ ਨੂੰ ਗੱਲਾਂ ਕਰਦਾ ਹੋਵੇ ਨਾ ਫੱਪ ਫੱਪ ਕਰਕੇ ਨਾ ਪਾਊਡਰ ਨਿਕਲ। ਇੱਕ ਬੰਦੇ ਨੇ ਸਾਦੀ ਮੈਂ ਉਸ ਪਾਊਡਰ ਤੋਂ ਡਰ ਰਿਹਾ ਸੀ। ਸਹੀ ਸਾਜੀ ਡਰਨਾ ਵੀ ਚਾਹੀਦਾ ਲੇਕਿਨ ਸਟਾਈਲ ਹਾਂ ਚਨਿਆਂ ਦਾ ਫੱਕਾ ਮਾਰਿਆ ਇੱਕ ਇਹ ਬੰਦੇ ਕੀ ਨੇ ਜੀ ਹੁਣ ਨਵੇਂ ਕੰਮ ਪਾਉਣ ਲੱਗੇ ਹੋ ਇਹ ਟੈਕਨੋਲੋਜੀ ਦਾ ਦੂਸਰਾ ਨਾਮ ਵੀ ਸਜਾ ਜਾਨੀ ਹੈ। ਨਹੀਂ ਤੁਸੀਂ ਪਹਿਲਾਂ ਹੀ ਰੱਖੋ ਅੱਛਾ ਜਦੋਂ ਮੈਂ ਹੱਸ ਪਿਆ ਸੀ ਤੇਰਾ ਕੋਈ ਪਿੱਛੇ ਕਸਰ? ਮੇਰਾ ਮੈਂ ਤੁਹਾਡੇ ਤੋਂ ਪਹਿਲੇ ਹੱਸ ਪਿਆ ਸੀ। ਆ ਦੇਖੋ ਮੈਂ ਕਹਿ ਰਿਹਾ ਸਾਂ ਇਹ ਤੁਹਾਡੇ ਕਿੰਨੇ ਲੱਖਾਂ ਕਰੋੜਾਂ ਲੋਕ ਸਾਡੇ ਲਾਈਵ ਬਹਿੰਦੇ ਨੇ ਹਾਂਜੀ ਲਾਈਵ ਉਹਦੇ ਤੇ ਟਿਕਟੌਕ ਤੇ ਫਲਾਣੇ ਤੇ ਜੀ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਇੱਕ ਡਿਵਾਈਸ ਉਹਨਾਂ ਵਾਸਤੇ ਬਣਾਈ ਇੱਕ ਗੋਰੇ ਨੇ ਲਾਈਬਰਾਂ ਵਾਸਤੇ ਲਾਈਵ ਲੱਗ ਨਹੀਂ ਜਿਹੜੇ ਆ ਜਿਹੜੇ ਲਾਈਵ ਲੱਗ ਆ ਹਾਂਜੀ ਇਹਨਾਂ ਵਾਸਤੇ ਬਣਾਈ ਹੈ ਕਿ ਇਹਨਾਂ ਦੀ ਅੱਧੀ ਜ਼ਿੰਦਗੀ ਆਸਾਨ ਹੋ ਜਾਏ ਐਨੀ ਕਿ ਡਿਵਾਈਸ ਨਾਲ ਆ ਮੋਬਾਈਲ 'ਚ ਲੱਗਣਾ ਇਹਦੇ 'ਚ ਕੀ ਕੀ ਜਾਂਦਾ ਅੱਗੇ ਇਹਨਾਂ ਦੀ ਸੋਚ ਉਹਨਾਂ ਨੂੰ ਪਤਾ ਮੇਰੇ ਨਾਲ ਜਦੋਂ ਕਿਸੇ ਨੂੰ ਪੁੱਛਣਾ ਨਹੀਂ ਅਸੀਂ ਕਿਉਂ ਦਸੀਏ। ਨਾਲੇ ਹੁਣ ਦੱਸ ਵੀ ਦੇਣਾ ਸਾਰਾ ਇਹ ਦੇਖੋ ਹੈਲੋ ਜਾ ਅੰਦਰ ਮੇਰੇ ਕਮਰੇ 'ਚ ਨਾ ਸੋਫੇ ਤੇ ਮਾਈਕ ਪਿਆ। ਹਾਂਜੀ ਸੋਫੇ ਦੇ ਉੱਤੇ ਮਾਈਕ ਪਿਆ ਫੜ ਕੇ ਲਿਆ ਤੇ 2 ਸੈੱਲ ਲੈ ਕੇ ਆ। ਬੋਤਲ ਨਾ ਸੁੱਟਦੀ ਇਹ ਉਹ ਕਮੇਟਾ ਕੂੰਟ ਵਾਲੀ ਤਾਂ ਨਹੀਂ ਨਹੀਂ ਸੋੜਿਆ ਨਹੀਂ ਇਹਦੇ 'ਚ 4 ਮਾਡਲ ਨੇ ਤੇ ਸੁਭਾਨ ਅੱਲਾ। ਅੱਛਾ ਜੀ ਵਾਹ ਇਹ ਚੌਥਾ ਨਹੀਂ ਇਹ ਦੂਸਰਾ 2 ਹਾਂ ਇਹ ਟੂ ਤੇ ਵੱਧ ਤੋਂ ਵੱਧ ਸਾਜੀ ਵੈਸੇ ਤੁਸੀਂ ਜਦੋਂ ਦੁਬਈ ਜਾਣੇ ਕੋਈ ਨਾ ਕੋਈ ਆਈਟਮ ਲੈ ਕੇ ਆਓ ਨਹੀਂ ਇਹ ਦੁਬਈ ਨਹੀਂ ਹਾਂਜੀ ਇਹ ਬਹੁਤ ਦੇਰ ਦੀ ਮੈਂ ਮੰਗਵਾਈ ਆਪਣੇ ਕੰਮ ਇਹ ਵਾਸਤੇ। ਤੁਹਾਨੂੰ ਵੀ ਮੇਰਾ ਖਿਆਲ ਹੁਣੇ ਪਤਾ ਲੱਗਾ ਵੀ ਇਸ ਕੰਮ ਵਾਸਤੇ ਆ ਚੀਜ਼ਾਂ ਉਸਤਾਦ ਜੀ ਲੈਂਦੇ ਬਹੁਤ ਆ ਪਤਾ ਕੋਈ ਨਹੀਂ ਕਿੱਥੇ ਪਈਆਂ ਵਾ ਉਹ ਅਚਾਨਕ ਨਿਕਲਦੀਆਂ ਕਮਰੇ ਪਤਾ ਮੈਨੂੰ ਉਹਨਾਂ ਘਰਾਂ ਦਾ ਵੀ ਪਤਾ ਜਿੱਥੇ ਜਿੱਥੇ ਪਈਆਂ ਜਿੰਨੇ ਯਾਰ ਮੈਂ ਕਾਸ਼ ਮੈਂ ਹਾਲੇ ਸਾਲਾ ਮੈਂ ਪੜਿਆ ਨਹੀਂ ਹੈ। ਓਏ ਮੈਂ 7-8 ਪੜਿਆ ਕਿਤੇ ਮੈਂ 16-17 ਪੜਿਆ ਹੁੰਦਾ। ਓਏ ਉਸਤਾਦ ਉਹ ਹਾਲੇ ਆ 2 ਸੈੱਲ ਵੀ ਉਹ 2 ਸੈੱਲ ਲਿਆਉਣੇ ਸੀ ਮਾਮਾ 2 ਡੱਬੀਆਂ ਲੈ ਆ ਸੈੱਲਾਂ ਦੀਆਂ। ਇਹ ਬੱਚਾ ਬਹੁਤ ਤੇਜ਼ ਆ ਜੀ ਅੱਗੇ ਦੀ ਸੋਚਦਾ ਵਾ ਪੂਰੀ ਦਿਖਾਓ ਜਿਹੜੇ ਤੁਹਾਨੂੰ ਸਮਝ ਆ ਜਾਣ ਉਹਨੂੰ ਮੈਂ ਕਿਹਾ ਇਹ ਦੇਖ ਲਓ ਜੀ ਨਾਜ਼ਰੀਨ ਕਹਿਣਾ ਮਦਾਰੀਆ ਤੇਰਾ ਕਮਾਲ ਆ। ਕੋਈ ਬੰਦਾ ਪੈਰ ਦੀ ਮਿੱਟੀ ਨਾ ਛੱਡੇ ਪਰਦੇਸੀ ਦੀ ਜ਼ਿੰਦਗੀ ਦਾ ਨਹੀਂ ਛੱਡਣ ਦੇ ਪੈਰ ਦੀ ਮਿੱਟੀ ਛੱਡ ਦੇ। ਅੱਛਾ ਇਹ ਸੈੱਲ ਪੈ ਗਿਆ ਇਹਦੇ 'ਚ ਆ ਸੈੱਲ 'ਚ ਪੈ ਗਿਆ। ਹੁਣ ਤੁਸੀਂ ਥੱਲੇ ਮੈਨੂੰ ਜਿਹੜੇ ਟਿਕਟੌਕ ਤੇ ਲਾਈਵ ਪੈਂਦੇ ਨੇ ਸਾਰੇ ਉਹਨਾਂ ਨੇ ਮੈਨੂੰ ਮੈਸੇਜ ਕਰਨੇ ਜੈਨੀ ਭਾਈ ਦਾ ਨਾਂ ਦੱਸੋ। ਉਹ ਨਹੀਂ ਮੈਂ ਦੱਸਣਾ ਕਿਉਂਕਿ ਹਰ ਕੰਮ ਲਈ ਇੱਕ ਸਟਰਗਲ ਹੁੰਦੀ ਆ। ਸਰਚ ਮੇਰਾ ਆਈਡੀਆ ਚੋਰੀ ਹੋ ਜਾਂਦਾ। ਆ ਮਾਈਕ ਸਿੰਪਲ ਮਾਈਕ ਜਿਹੜਾ ਮਿਕਸਰਾਂ ਮੁਕਸਰਾਂ 'ਚ ਲੱਗਦਾ ਮਾਈਕ ਲੱਗ ਗਿਆ ਇਹ 'ਚ ਲੱਗ ਗਿਆ। ਹੁਣ ਇਹ ਮਾਈਕ ਫੰਟਮ ਪਾਵਰ ਹੈ ਇਹ 'ਚ ਫੰਟਮ ਪਾਵਰ ਵੀ ਹੈ ਆ ਦੇਖਣਾ ਚੱਲਦੀ ਓਏ ਲਾਈਟਾਂ ਚੱਲ ਪਈਆਂ ਕਹਿਣਾ ਮਦਾਰੀਆ ਤੇਰਾ ਕਮਾਲ ਆ। ਹਲੇ ਨਹੀਂ ਉਹਨਾਂ ਨੇ ਕਹਿਣਾ ਇਹਨੂੰ ਮੈਂ ਲਾਉਣਾ ਵਾ ਇਹਦੇ 'ਚ ਆ ਲੈ ਤੇ ਇਹਦੀ ਮੈਂ ਕਰਨੀ ਹੈ ਇਹਦੇ 'ਚ ਰਿਕਾਰਡਿੰਗ ਇਹ ਆ ਲੈ ਅੱਛਾ ਜੀ ਆ ਲੈ ਆਡੀਓ ਹੈਲੋ ਓਏ ਠੀਕ ਹੈ ਜੀ। ਹੁਣ ਇਹ ਆਡੀਓ ਤੁਸੀਂ ਇਸ ਟਾਈਮ ਜਿਹੜੀ ਤੁਸੀਂ ਆਡੀਓ ਸੁਣ ਰਹੇ ਨੇ ਇਸ ਮਾਈਕ ਦੀ ਸੁਣ ਰਹੇ ਆ ਜਿਹੜਾ ਮੈਂ ਬੋਲ ਰਿਹਾ ਓਕੇ। ਇਹ ਹੁਣ ਤੁਸੀਂ ਇਧਰੋਂ ਚੁੱਕ ਕੇ ਲਾਓਗੇ ਨਹੀਂ ਇਹ ਮੈਂ ਲਾ ਦਾਂਗਾ ਨਾ ਵਿੱਚ ਮੋਬਾਈਲ 'ਚੋਂ ਚਲਾ ਦਾਂਗਾ ਤੁਸੀਂ ਰਿਜ਼ਲਟ ਚੈੱਕ ਕਰਨਾ ਕੈਸਾ। ਇਸ ਤਰ੍ਹਾਂ
प्यार से तुमने देखा सनम, क्या कहें क्या हुआ, हम रहे अब न हम। ਰਿਜ਼ਲਟ ਚੈੱਕ ਕਰ ਰਹੇ ਹਾਂ। ਇਫੈਕਟ ਵੀ ਇਹ 'ਚੋਂ ਮੈਂ ਲਾ ਕੇ ਤੁਹਾਨੂੰ ਸੁਣਾਵਾਂਗਾ, ਤੁਸੀਂ ਜਿਹੜਾ ਮਦਾਰੀਆ ਤੇਰਾ ਕਮਾਲ ਆ। ਉਸ ਤੋਂ ਬਾਅਦ ਜਨਾਬ ਜੀ ਇਹਦਾ ਮੈਂ ਲੈਵਲ ਘੱਟ ਵੱਧ ਕਰ ਸਕਦਾ, ਦੇਖਣਾ ਤੁਸੀਂ। ਇਹ ਜ਼ਿਆਦਾ ਹੋ ਗਿਆ, ਇਹ ਜ਼ਿਆਦਾ ਹੋ ਗਿਆ, ਇਹ ਬਿਲਕੁਲ ਜਿਹੜਾ ਨਥੀ ਹੋ ਗਿਆ, ਯਾਨੀ ਘਟ ਗਿਆ। ਔਰ ਇਹ ਜਿਹੜਾ ਇੰਨਾ ਕੁ ਠੀਕ ਹੈ, ਥੋੜ੍ਹਾ ਜ਼ਿਆਦਾ ਹੋ ਗਿਆ। ਹੈਲੋ ਹੈਲੋ, ਇਹ ਠੀਕ ਆ। ਮੀਡੀਅਮ ਸਾਈਜ਼। ਹੈਲੋ ਹੈਲੋ ਹੈਲੋ, ਇਹ ਠੀਕ ਆ। ਹਾਂ, ਅੱਜ ਜਨਾਬ ਜੀ ਡੇਟ ਹੈਗੀ, ਜਿਹੜਾ ਅਸੀਂ ਰਿਕਾਰਡ ਕਰ ਰਹੇ ਨਾ, ਅੱਜ ਡੇਟ ਹੈਗੀ ਆ 31 जुलाई 2025। 31 जुलाई डेट है आज की। और आज रफ़ी साहब की बरसी है। 31 जुलाई को रात 8 बजे 8:10 में रफ़ी साहब का देहांत हुआ था। अल्लाह ताला उनको एक बड़ा प्लेबैक सिंगर दुनिया का और एक बहुत अच्छा इंसान दुनिया से चला गया था आज के दिन। हाँ, आप भी कोई ऐसी प्लानिंग करें ना। मैं प्लानिंग ऐसी कर रहा हूँ, क्या कहा है मैंने प्रोड्यूसरों को कि मुझे भी प्लेबैक बनना है। हाँ, नहीं, मैं 31 जुलाई वाली कर रहा 31 जुलाई को नहीं, मेरा है, मेरी पहले तो मुझे अपनी पैदाइश का ही नहीं पता, सच्ची बात आपको बताऊं। डेट ऑफ बर्थ हूँ। डेट ऑफ बर्थ नहीं पता साथ। मुझे अपनी डेट ऑफ बर्थ नहीं पता। देखो ज़रा कमेंट्स करना, ऑडियो कैसी आ रही, टेक्नोलॉजी कैसी, बस ये चीज़ें हैं। बस ये पकड़ो, ये रखो, जैसे मर्जी ये गाते फिरो। ਇਹ ਤਾਂ ਸਾਰੀ ਸਿੰਗਰ तार छोटे ले लो ना आप। नहीं आप ਸਿੰਗਰ ਵਾਸਤੇ ਲਾਈਵ ਵਾਸਤੇ ਉਹ ਟਪੋਏ ਚੱਕੋਏ ਉਹ ਕਿਤੇ नहीं स्टैंड ला नहीं लो माइक में। नहीं, देखो ना, आप वायरलेस माइक भी ले सकते हैं, ज़रूरी नहीं है, ठीक है। और बस इतना सा है काम, ਨਹੀਂ ਇਹ ਲਾਈਵ ਵਾਸਤੇ ਨਹੀਂ ਹੈ। बस इतना सा काम है, ठीक है जी। ਸਾਡੀ ਹੋਰ ਬੜੇ ਕੰਮਾਂ 'ਚ ਕੰਮ ਆ ਜਾਏਗਾ ਨਾ। मैं कहना ये हर ਕੰਮ 'ਚ ਕੰਮ ਆਏਗਾ। ਉਸਤਾਦ ਜੀ ਤੁਸੀਂ ਇਹਦਾ ਕੰਮ ਹੀ ਸ਼ੁਰੂ ਮੈਮਰੀ ਕਾਰਡ ਵੀ ਪੈਂਦਾ। ਕਿਹਦਾ? ਇਹਦਾ ਮੈਂ ਕਈ ਵਾਰੀ ਸੋਚਿਆ ਭਰਾਵਾ ਕਿ ਮੈਂ ਨਾ ਇੱਕ ਚੈਨਲ ਬਣਾਵਾਂ, ਜਿਹੜਾ ਨਹੀਂ ਹੁੰਦਾ ਜਿਹੜਾ ਕਿਆ ਜਾ ਇਹਨੂੰ ਹੁਣ ਮੈਂ ਤੇ ਟਿਕ ਗਿਆ। ਟਿਊਟੋਰੀਅਲ ਵਾਲਾ ਹਾਂ, ਟਿਊਟੋਰੀਅਲ ਵਾਲਾ ਟੈਕ। ਤੇ ਉਹ ਮੈਂ ਬਣਾਉਣਾ ਵਾ ਇਨਸ਼ਾਅੱਲਾ ਤਾਲਾ। ਮੈਂ ਕਰ ਰਿਹਾ ਕੋਸ਼ਿਸ਼, ਜੇ ਇਸ ਜ਼ਿੰਦਗੀ 'ਚ ਕਿਤੇ ਮੇਰਾ ਹਿਸਾਬ ਲੱਗ ਗਿਆ। ਉਸਤਾਦ ਜੀ ਨਵੀਂ ਟੈਕਨੋਲੋਜੀ ਦਾ ਆ ਕੇ ਦੱਸੋ, ਉੱਥੇ ਲੋਕਾਂ ਨੂੰ ਦੱਸੋ ਕਿ AI ਸਜਾਦ ਉਹ ਇਹਦਾ ਲਾਇਸੈਂਸ ਲੈਣਾ ਪੈਂਦਾ, ਸਖਤੀ ਬਹੁਤ ਆ। ਇਹ ਆਡੀਓ ਤੁਸੀਂ ਇਸ ਟਾਈਮ ਜਿਹੜੀ ਤੁਸੀਂ ਆਡੀਓ ਸੁਣ ਰਹੇ ਨਾ, ਇਸ ਮਾਈਕ ਦੀ ਸੁਣ ਰਹੇ ਆ, ਜਿਹੜਾ ਮੈਂ ਬੋਲ ਰਿਹਾ, ਓਕੇ। ਨਹੀਂ ਇਹ ਮੈਂ ਲਾ ਦਾਂਗਾ ਨਾ ਵਿੱਚ, ਮੋਬਾਈਲ 'ਚੋਂ ਚਲਾ ਦਾਂਗਾ, ਤੁਸੀਂ ਰਿਜ਼ਲਟ ਚੈੱਕ ਕਰਨਾ कैसा। इस तरह प्यार से तुमने देखा सनम, ये होती बात। ये मैंने इसलिए कही तो कभी कभी मैं गाना गाता हूँ, चलो गाना इसमें गा के अच्छा रिजल्ट आ जाता है। ਡਿਵਾਈਸ ਦਾ ਰਿਜ਼ਲਟ ਨਹੀਂ, ਤੁਹਾਡੇ ਮਾਈਕ ਦਾ ਰਿਜ਼ਲਟ ਆ। ਮਾਈਕ ਮਹਿੰਗਾ ਵਾ, ਡਿਵਾਈਸ 300 ਦਾ ਰਿਜ਼ਲਟ ਦੇ ਨਹੀਂ ਸਕਦੀ। ਤੇ ਲਾਟ ਆਈ ਝਾਂਗੂ ਯਾਰ ਇਹਦੀ। हाँ जी, ਮਤਲਬ ਪਿਆ ਸਿੰਗਿੰਗ ਦੇ ਹਵਾਲੇ ਨਾਲ ਮੈਂ ਥੋੜਾ ਜਿਹਾ ਤੁਹਾਡਾ ਇੰਟਰਵਿਊ ਕਰਨਾ ਚਾਹਨਾ, ਇਜਾਜ਼ਤ? कर ला। ਕੁਛ ਮੈਂ ਸਿੰਗਰਾਂ ਦੇ ਨਾਮ ਲੈਣੇ ਆ, ਤੁਸੀਂ ਉੱਤੇ ਆਪਣੀ رائے ਦੇਣੀ। ਮੇਰਾ Okay. ਨਾਂ ਨਾ ਆਵੇ ਵਿੱਚ। ओके ओके चलो। ਮਨਾ ਡੇ ਸਾਹਿਬ। ओए मन्नाडे वो सिंगर है जिनको सिंगर सुनते हैं। ਆਹਾ ਵਾਹ ਵਾਹ ਵਾਹ, ਕੀ ਬਾਤ ਹੈ। ਵੱਡੇ ਲੋਕ ਸੁਣਦੇ। मोहम्मद रफी साहब हमेशा मोहम्मद- करते बात, लेकिन आज जरा मोहम्मद रफ़ी साहब सिंगर या गायकी या फिर वो इन सब से कुछ और ही चीज़ थे। वो यानी कि उनका लेवल उनका गाना, उनके बहुत से गानों में ऐसे ऐसे उन्होंने सुर लगाए जो टेक्निकल वो सुर कहीं समझ नहीं आती किसी को कि यार है कितना कर देता। ਹਾਰਮੋਨੀਅਮ जादूगर टाइप, एक नवाजे हुए लोग, वाह। कर्म है जिन पे, उनकी समझ नहीं आई, ना वाजे से निकल रही वो चीज़, ना किसी सांस से निकल रही, उनके गले से सिर्फ निकल रही। क्या बात है, वाह। अता करदा बात थी कोई। वो हाँ, वो सीखे सिखाए सिंगर थे कि वो रियाज करके अल्लाह ने उन्हें भेजा था क्या बात कि जा गा बस। बेहतरीन। ਹਾਂ ਕੀ किशोर कुमार साहब किशोर कुमार साहब वर्सटाइल। वर्सटाइल। किशोर कुमार साहब, आज से 1000 साल बाद भी आप किशोर साहब का गाना प्ले करेंगे ना, तो आपको ये नहीं लगेगा ये पुराना गाना है। अरे क्या क्या कहना उनकी आवाज में इतना इतना उनकी आवाज ऐसी है किशोर साहब की कि आप 500 साल बाद भी सुन लेंगे ना उनका गाना, लाइक उनका नीले नीले अंबर पे, आपको उसी दौर का इसी लगेगा। दौर का। फ्रेशनेस। ਵੈਰੀ ਗੁੱਡ, उनकी आवाज ऐसी थी ਪਾਵਰਫੁਲ ਆਵਾਜ਼, किशोर साहब की, और आवाज उफ, ਕੀ ਬਾਤ। ਜਵਾਨ ਆਵਾਜ਼। क्या बात। और पाकिस्तानी सिंगर थे ਵੈਰੀ ਗੁੱਡ ਆ ਗਏ ਹੋ। उन दिनों में, वहीद मुराद साहब के दौर में अहमद रुश्दी साहब। पाकिस्तानी सिंगर, मैं अपनी पसंद की बात कर रहा हूँ भाई। जी जी। सबसे ज्यादा जो
प्लेबैक सिंगर अच्छे थे ना, वो अहमद रुश्दी साहब ही थे, अहमद रुश्दी साहब। जो प्लेबैक सिंगर। हाँ जी। बाकी सिंगिंग में गजल में मेहदी हसन साहब। वो मैं एंड पे आपसे पूछूंगा। सुखविंदर सिंह। ओए मतलब दिल की आवाज जो होती है, जो बंदा कहता है कि यार ये काम मैं पैशन दिल से करना है, हाँ जी। दिल की आवाज जो है सुखविंदर की आवाज है। हाँ कि जब गाता है तो लगता है कि यार इस बंदे ने कोई पैसे पूसे नहीं लिए, ये चंद पैसों के लिए नहीं गा रहा, हाय हाय हाय। ये इसको किसी ने फिल्म डायरेक्टर ने कहा है ये भाई ये सारे इसलिए नहीं गा रहे सुखविंदर साहब जी। ये बस गा रहे हैं, हाय हाय। इनका दिल कर रहा था गा रहे हैं, और इनका अपना मूड था इस वक्त गाने का, तो ये गा रहे हैं। वाह ये सुखविंदर ਇਧਰ साहब। ਭਾਈ ਚੜੇ ਹੁੰਦੇ ਹਰ ਟਾਈਮ वाह पैर प्रेम का प्याला भी पिया। जाते हैं। अच्छा ही। ਇੱਥੇ ਸੁਣ ਹੁੰਦਾ ਹੁੰਦਾ अच्छा अच्छा। यार इंटरव्यू उनका हो रहा है, आप क्यों बोल रहे भाई? अच्छा सर। नहीं वो पता नहीं किस तरह उਦੋਂ ਦਾ ਜ਼ਬਤ ਕਰਕੇ ਬੈਠਾ, ਤੇਰੀ ਸੋਚ ਹੀ ਨਹੀਂ ਕਿਤੇ, ਆਹੀ ਗੱਲ ਹੈ ਪਤਾ ਨਹੀਂ ਕਦੋਂ ਦਾ ਵਿਚਾਰਾ ਉਹ, ਲੇਕਿਨ ਅੰਦਰੋਂ ਅੰਦਰ ਹੀ ਉਹ ਬੋਲੀ ਜਾ ਰਿਹਾ, ਸਿਰਫ ਆਵਾਜ਼ ਨਹੀਂ ਕੱਢ ਰਿਹਾ। अंदरों भरी जान दिया मैं। जवाब दे रहे हैं सारे। ਅੰਦਰ ਸਾਰੇ ਜਵਾਬ ਮੇਰੇ ਤੋਂ ਪਹਿਲੇ ਤੈਨੂੰ ਜਵਾਬ ਦੇ ਦਿਆ। ਤੂੰ ਲੇਕਿਨ ਮੇਰੇ ਵਾਲੇ ਲਾਉਣੇ ਜ਼ਿਆਦਾ। इंटरव्यू में थोड़ा सा ट्विस्ट डालते हैं। मिठा जी आपसे भी हीरोआं ਦੇ ਬਾਰੇ ਤੁਸੀਂ ਇੱਕ ਲਾਈਨ ਦੱਸਣੀ ਹੈ, ਹਾਂ। ਕਿਉਂਕਿ ਉਸਤਾਦ ਜੀ ਚਨੇ ਚਬਾਲੇ ਫਿਰ ਸਿੰਗਰੋਂ ਪੁੱਛ ਤਰਫ ਆਏ। शाहरुख खान। ਫਾਰਗ ਆ ਸਿੱਧੀ ਸਾਫ ਗੱਲ, ਆਪਣੀ ਪਸੰਦ ਦੀ ਗੱਲ ਬਣੀ ਨਹੀਂ। ਹਾਲੇ ਤੂੰ ਸ਼ਾਹ ਕੇ ਰੁਖ ਨਹੀਂ ਗਿਆ। ਮੈਨੂੰ ਨਹੀਂ ਅੱਛਾ ਲੱਗਦਾ ਸ਼ਾਹਰੁਖ ਖਾਨ ਸਾਹਿਬ, ਮੈਨੂੰ ਉਹਦੀ ਐਕਟਿੰਗ ਨਹੀਂ ਅੱਛੀ ਲੱਗਦੀ। ਮੈਨੂੰ ਸਲਮਾਨ ਖਾਨ ਸਾਹਿਬ ਦੀ ਬੇਰੰਗੀ ਭਾਈਜਾਨ ਬੜੀ ਅੱਛੀ ਲੱਗਦੀ ਹੈ ਇੱਕ ਫਿਲਮ ਤੋਂ ਨਿਚੋੜ ਕੱਢ ਯਾਰ। ਇੱਕ ਦਾਣੇ ਤੋਂ ਪਤਾ ਲੱਗਦਾ ਦੇਖਦਾ ਯਾਰ। ਯਾਰ ਤੂੰ ਵੀ ਤੇ ਤੇਰੇ ਵੀ ਤੇ ਹੈਰਾਨ ਨਾ, ਤੂੰ ਕਿੱਥੋਂ ਮੇਰੇ ਤੋਂ ਬਾਅਦ ਕਿੱਧਰ ਤੂੰ ਬਾਲ ਛੱਡ ਦਿੱਤੀ। ਇਹੀ ਸੈਟ ਪੜਦੇ ਸੀ ਦਿਮਾਗ ਯਾਰ ਦਿਮਾਗ चने खराब। खा रहे थे आप। उदित नारायण साहब। उदित नारायण आज के दौर के किशोर साहब कह लें। वाह ਵਾਹ ਵਾਹ ਬਹੁਤ ਅੱਛਾ। ਹਾਂ ਕੀ ਕਹਿ हरिहरन साहब। वाह वाह। ਆਏ आए माफी चाहता हूँ आपसे। मैं ਤੁਹਾਨੂੰ ਮਿੱਠੇ ਦੀ ਇੱਕ ਦੋ ਦਿਨ ਗੱਲਾਂ ਦੱਸ ਦਿੰਦਾ। ਮਿੱਠੇ ਦਾ ਇੱਕ ਡਾਇਲੌਗ ਆ, ਬਹੁਤ ਅੱਛਾ ਉਸਤਾਦ ਜੀ, ਬਹੁਤ ਅੱਛੇ, हाँ जी। ਬਿਨਾਂ ਸੋਚੇ ਸਮਝੇ ਨੇ ਕਹਿ ਦੇਣਾ ਹੁੰਦਾ ਕਿ ਅੱਗ ਗੱਲ ਕੀ ਹੋ ਰਹੀ, ਕਦੀ ਦੇਖ ਲੈਣਾ। ਯਾਨੀ ਮੈਂ ਤਾਂ ਕੋਈ ਵੀ ਇਮੋਸ਼ਨਲ ਗੱਲ ਕਰਾਂਗਾ ਨਾ, ਜਿਹੜੀ ਇਮੋਸ਼ਨਲ ਉਹਦੇ ਚ ਸਭ ਤੋਂ ਪਹਿਲੇ ਇਹ ਕਹੇਗਾ ਬਹੁਤ ਅੱਛੇ ਉਸਤਾਦ ਜੀ, ਬਹੁਤ ਅੱਛੇ, ਔਰ ਇਹ ਕਹੇਗਾ ਚਲੋ ਮੈਂ ਕਹਤਾ ਹੂੰ ਕਸਮਨ। ਯਾਨੀ ਇਹਦੇ ਦਿਲ ਚ ਹੁੰਦਾ ਮੈਂ ਇਹ ਕਹਿਣਾ ਵਾ ਬਸ। जिम्मेदारी। ਹਾਂ ਬਸ ਜ਼ਿੰਮੇਵਾਰੀ ਹੈ ਕਿ ਮੈਂ ਕਹਿਣਾ ਵਾ। ਹਾਂ ਉਹਨੂੰ ਸਮਝਣਾ ਨਹੀਂ ਬਸ ਇੱਕ ਕਿ ਇਸ ਟਾਈਪ ਦੀ ਗੱਲ ਹੋ ਰਹੀ ਹੈ, ਜਿਹੜੀ ਥੋੜੀ ਇਮੋਸ਼ਨਲ ਹੋ ਰਹੀ ਹੈ, ਮੋਟੀਵੇਸ਼ਨਲ ਹੋ ਰਹੀ ਹੈ, ਤੇ ਇੱਥੇ ਕਹਿਣਾ ਬਹੁਤ ਅੱਛੇ ਉਸਤਾਦ ਜੀ, ਬਹੁਤ ਅੱਛੇ ਕਹਿ ਕੇ ਤੇ ਫਰਕ ਹੈ। ਹਾਂ ਬਸ ਉਹ ਡਿਊਟੀ, ਉਹਨੂੰ ਨਹੀਂ ਕੋਈ ਹਿਸਾਬ ਕਿਤਾਬ। ਅੱਛਾ ਅਲਹਮਦੁਲਿਲਾ ਹਰ ਅੱਛਾ ਇੰਟਰਵਿਊ ਚੱਲ ਰਿਹਾ, ਇਸ ਤੋਂ ਬਾਅਦ ਦੇਖੇ ਕਰਦੇ अच्छा। हरिहरन साहब। हाँ बहुत अच्छे सिंगर है। उसके बाद जी आ जाए आप कुमार सानू साहब। कुमार सानू लकी सिंगर है। एक टाइम था भाईजान उनका लक थी जी। कि उन्हीं दौर के गाने। कुमार सानू का ही था। हाँ जी, उन्हीं के गाने चल रहे हाँ बस वो है। बाकी आप कहे कि एज ए सिंगर यानी टेक्निकल गला, हाँ जी। तो वो एक नॉर्मल सॉफ्ट एक सिंगर थे, हैं। सही है। विदाउट क्लासिकल, विदाउट कोई जगह कहनी, कोई हाँ जी, हाँ जी। मुश्किल कहनी, सीधे 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 सीधे, लेकिन सुर में थे। सुर में। ठीक है। सोनू निगम साहब। सोनू निगम साहब सुरीले बहुत है। हाँ अपनी पसंद मैंने पहले कहा भाईजान, हाँ जी हाँ जी। अपनी अपनी पसंद होती अपनी है। अपनी, लेकिन आप तज्जिया मुझे दें। सोनू निगम साहब के एक्सप्रेशन जो है ना, फील वो देते हैं, वो बनावटी लगते हैं, हाँ जी। यानी वो कि दिल से नहीं लगते। वो ऐसे लगता है ये जेन बना के बनावट के साथ कोई एक्सप्रेशन दे रहे हैं। सुर में बहुत है, आवाज़ बड़ी अच्छी है, लेकिन मुझे फीलिंग, क्योंकि मेरा अपना भाई ताल्लुक जो है फील के साथ है, तो मुझे उनकी फीलिंग बनावटी लगती है कि ये जेन बना के ना जान के इस फीलिंग में आ रहे हैं। कमर्शियलिज्म कह लें आप। हाँ सुखविंदर ऐसे नहीं, जैसे मैंने कहा। हाँ जी हाँ जी। उदित फीलिंग, ओरिजिनल फीलिंग है। उसके बाद जनाब जी वो जो आपने पहले मतलब बहुत से सिंगर यार ऐसे को सामने सवाल करिए, इस तो मर जाएंगे इतना बैठे अच्छा, रहे। एक और सिंगर माशाल्लाह बहुत प्यारे, पाकिस्तान का बड़ा नाम। मैं पूछ रहा हूँ वो सभी के सवालों पास। पूछ रहे हैं, वो एंकर है इस फिर time। मैं भी एक यार कोई मैं कोई सिंगर ਦਾ ਪੁੱਛਣਾ मैं था। चुप चलो, करके पूछो। बैठा, तू मामा लगता कर सवाल ਭਾਜੀ ਨੂੰ। यार ਅਸੀਂ ਨਹੀਂ ਚੁੱਪ ਬੈਠੇ। ਆਹੋ ਉਹ ਜਿਹੜਾ ਤੂੰ ਪੁੱਛਣਾ ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ, ਮੈਂ ਉਹਨਾਂ ਨੂੰ ਸੁਣਿਆ ਜ਼ਰੂਰ ਆ, ਉਹਨਾਂ ਦਾ ਮੈਂ ਉਹ ਸੁਣਿਆ ਵਾ ਕਿਹੜੀ ਗਲਤੀ ਹੋਈ ਹੈ ਜ਼ਾਲਮ, ਲੇਕਿਨ ਮੈਂ ਉਹਨਾਂ ਦਾ नहीं वो नहीं मंजूर पे लगी नहीं, उनका तो भी बड़ा नाम। अच्छा अच्छा। हाँ जी जी सर, खातून सिंगर है अलका याग्निक। बहुत अच्छी है, कमर्शियल गाने उन्होंने बहुत अच्छे गाए हैं। हाँ जी। और उनका भी एक दौर था, कुमार सानू अलका याग्निक, कुमार सानू अलका याग्निक, बहुत कमाल सिंगर। आगे लता मंगेशकर वही साहब। लता जी, वही बात है भाईजान, शायद ही है कभी कोई, ये नहीं आना तो किसी ने भी नहीं दोबारा। जी, जी। तू भी मर जा दोबारा, क़यामत तक तेरे रगड़ी होना एक मिसाल है। जी जी, नो डाउट, अनमैचेबल हो ना। हाँ ते लता जी दे बारे च की कहूँ मैं, बस अल्फाज नहीं है। नहीं कुछ नहीं। हाय हाय हाय।
वो है ही ऐसे लता जी ਇਹ ਕੀ ਹੋਇਆ? बड़ा नाम लेने जा रहा हूँ, जरा तालियां बजा रहे लता जी तो बाद ये गल बनती है। ਕੀ ਬਾਤ ਹੈ। हमेशा से शमिया साहब। ਚਲੋ ओए यार किसका नाम ले क्यों? लिया आपने यार? बड़ा है ये इसका जवाब। ਮੇਰਾ ਦਿਲ ਕਰਦਾ ਮੈਂ ਸੋਟੀ ਫੜ ਲਾਂ ਇੱਕ ਰਾ ਤੈਨੂੰ ਜੁੜ ਜਾਵਾਂ। चुप तो ओए होए उस्ताद जी, ਚਣੇ ਵਾਲਾ ਸਵਾਲ ਸੀ। यानी अगला सवाल। सज्जाद अली साहब। मीठे सवाल में ਉਹ ਜਦ ਸਾਨੂੰ ਕਰਨਾ ਚਣੇ ਪਾਇਆ ਮੂੰਹ ਚ ਕੁਛ ओए चने निकाल लिया स्टाइल आ ਉਹਨਾਂ ਦਾ ਸਟਾਈਲ ਆ। यार नहीं ये स्टाइल आ मेरा यार। ਸਭ ਤੋਂ ਪਹਿਲੇ ਤਾਂ ਭਾਣਾ ਇਹ ਨਾ ਇੱਕ ਬਹੁਤ ਮੇਰੇ ਸਾਹਮਣੇ ਸਵਾਲ ਬਣਦਾ ਹੀ ਨਹੀਂ ਹੈ जी। मेहदी हसन साहब कैसे सिंगर थे, रफ़ी साहब कैसे सिंगर थे? सिंगर की क्वालिटी होती है भाईजान। सिंगर में एक सुरीलापन ਹੁੰਦਾ जी ਹਾਂਜੀ कि सुरीला कितना सी, ਠੀਕ ਇਹਦਾ ਤਲਫੁਜ਼ कैसा सी, ਇਹ ਲੈਕ ਚੀਜ਼ ਆ। ਇਹਦੇ ਐਕਸਪ੍ਰੈਸ਼ਨ कैसे ਸੀ, ਇਹ ਲੈਕ ਚੀਜ਼ ਆ। ਇਹਦੀ ਆਵਾਜ਼ ਦਾ ਰੇਂਜ ਕੀ ਸੀ, ਇਹ ਲੈਕ 4 5 6 ਚੀਜ਼ਾਂ ਤੋਂ ਬਾਅਦ ਇੱਕ ਮੁਕੰਮਲ ਸੀ। ਹੁਣ ਤੁਸੀਂ ਇਕੱਲਾ ਪੁੱਛਦੇ ਸਿੰਗਰ, ਹੁਣ ਸਿੰਗਰ ਚ ਤੂੰ ਕੀ ਪੁੱਛਣੇ ਆ? मैं सिर्फ ਤੁਹਾਡੀ ਤੁਸੀਂ ਮੈਨੂੰ आप एक प्लेबैक सिंगर है, गजल सिंगर हो, कल्ला ये जी लता जी कैसे सिंगर थे? कैटेगरी की है आपके हिसाब से, ये कैटेगरी में कौन सा सिंगर आता है? ये एक और तू इंटरव्यू मैंने पूछ के प्लेबैक सिंगिंग में, गजल में, तलफुज में, रेंज में इंज ਹੁਣ ਤੂੰ ਕੱਲਾ ਸਿੰਗਰ ਜਿਹੜਾ ਮਰਜ਼ੀ ਕੀ ਜੇ ਮੈਂ ਕਹਣਾ ਅੱਛਾ ਵਾ ਉਹ ਅੱਛਾ ਹੀ ਹੈ। ਅੱਛੇ ਪਹਿਲੀ ਤਾਂ ਗੱਲ ਹੈ ਸਵਾਲ ਜਿਹੜਾ ਨਾ ਇਹ ਪੂਰੀ ਦੁਨੀਆ ਤੇ ਇਹ ਸਵਾਲ ਹੁੰਦਾ ਹਾਂ ਉਹ ਕੈਸੇ ਸਿੰਗਰ ਥੇ, ਇਹ ਬਣਦਾ ਹੀ ਨਹੀਂ ਸਵਾਲ। ਉਹ ਭਈ ਉਹ ਸਿੰਗਰ ਥੇ कैसे थे, बड़े अच्छे सिंगर थे। ਹੁਣ ਸਿੰਗਰ ਦੀ ਇੱਕ ਕੈਟਾਗਰੀ ਹੈ। कैटेगरी सही गल है। मेरा सवाल ये है ਸੁਖਵਿੰਦਰ ਤੇ ਸੋਨੂ ਨਿਗਮ ਦੋਨੇ ਸਿੰਗਰ ਨੇ, ਫਰਕ ਕਿੰਨਾ? बेबा ਬਹੁਤ ਜ਼ਿਆਦਾ ਫਰਕ ਹੈ ਜੀ। मैं को कैटेगरी आ गई ਤੁਹਾਡੇ ਵਾਲੀ ਗੱਲ ਕਿ ਵੀ ਇਹਨੇ ਤਿਆਰੀ ਕਰਕੇ ਐਂਕਰ ਆਊਟ ਦਾ ਛੁੱਟੀ सवाल ਕਰ यार समझे नहीं उस्ताद जी ਸਮਝਾ ਲਾ। ਕਿ ਮੈਂ ਜਿਸ ਸਿੰਗਰ ਦਾ ਨਾਮ ਲੈਣਾ ਤੁਹਾਡੇ ਜ਼ਿਹਨ ਚ ਉਹਦੇ ਲਈ ਕੀ ਆਂਦਾ ਵਾ ਫੌਰਨ? ਮਤਲਬ ਕਿ ਬਾਬਰ ਆਜ਼ਮ ਦਾ ਕੋਈ ਨਾਮ ਲਵੇ ਮੈਂ ਕਹਾਂਗਾ ਕਿੰਗ, ਓਕੇ ਇਸ ਟਾਈਪ ਦਾ ਉਹ ਹੈ ਮਜ਼ੇਦਾਰ ਸੀ ਕਿੰਗ ਮਤਲਬ ਕਿਸ ਵਾਲੇ ਨਾ? ਕਿ ਆਪਣੀ ਬੈਟਿੰਗ ਦੇ ਹਿਸਾਬ ਚ ਆਪਣੇ ਫੀਲਡ ਦਾ ਕਿੰਗ ਮਤਲਬ ਬੈਟਿੰਗ ਚ ਉਹਨਾਂ ਨੇ ਕੀ ਐਸਾ ਕੀਤਾ ਜਿਹੜਾ ਭਾਈ ਦਾ ਵੀ ਬਾਤ ਕੀ ਹੈ ਫॉर एग्जांपल ਨਹੀਂ ਮੈਂ ਵੈਸੇ ਐਜ਼ ਅ ਨੌਲੇਜ ਪੁੱਛ ਰਿਹਾ। एज ए नॉलेज उनकी बड़ी अच्छी सेंचुरियां सेंचुरियां 50 अच्छे मार्क अच्छा खेलते हैं। ਓਕੇ ਓਕੇ ਅੱਛਾ। विराट कोहली ਸ਼ਾਹ साहब ਫਰੀਦੀ ਟੈਪ। ਸ਼ਾਹ ਫਰੀਦੀ ਸਾਹਿਬ ਹੋਰ ਸੀ, ਉਹ ਸੀਗੇ ਬਰਕਰਫਤਾਰ ਹਾਂ ਮਤਲਬ ਬਾएं हाथ। ਹਾਂਜੀ ਨਹੀਂ ਉਹ ਸੁਸਤ ਰਫਤਾਰ ਨੇ। ਅੱਛਾ ਯਾਨੀ ਕਿ ਤੁਹਾਡੇ ਜ਼ਿਹਨ ਚ ਪਹਿਲਾ ਖਿਆਲ ਕੀ ਆਂਦਾ ਉਸ ਨਾਮ ਸੁਣ ਕੇ? ਹਾਂ, ਉਹ okay, ਸਿਰਫ okay, ਆਸਾਨ ਹੈ ਸਜਾਦ ਅਲੀ। ਯਾਰ ਸ਼ੁਰੂ ਤੋਂ ਕਰ ਰਹਾ ਹਾਂ ਸਾਰਾ ਕੁਝ। ਨਹੀਂ ਨਹੀਂ ਸਜਾਦ ਅਲੀ ਤੋਂ ਹੀ ਆਉਂਦੇ ਹੋ, ਉਸਤਾਦ ਜੀ ਤੋਂ ਹੀ ਆਓ ਤੁਸੀਂ। ਨਹੀਂ ਨਹੀਂ ਉਸਤਾਦ ਯਾਰ ਐਂਕਰ ਸ਼ੁਰੂ ਤੋਂ ਕਰ ਰਿਹਾ। ਉਸਤਾਦ ਜੀ ਕਨਫਿਊਜ਼ ਹੋ ਗਏ। ਨਹੀਂ ਉਹਨਾਂ ਨੂੰ ਹੁਣ ਸਮਝ ਨਹੀਂ ਨਹੀਂ ਉਸਤਾਦ ਜੀ ਦਾ ਨਾਮ ਤੋਂ ਕਰੋ। ਉਸਤਾਦ ਚਲੋ ਜੀ। ਆਸਤਾ ਆਸਤਾ ਉਸਤਾਦ ਸਮਝ ਜਾਂਦੇ। ਚਲੋ ਉਸਤਾਦ ਜੀ ਸਜਾਦ ਅਲੀ, नहीं होते आपने ना सिंगर का पूछो। वो मोहम्मद सजाद है। एक डिफरेंट काम करने वाले सिंगर है, सबसे अलग, अपना करना, अपनी अपनी सोच से करना, अपनी समझ से करना, लाई लग नहीं, किसी दे मगर नहीं लगना कि जमाना। यानी सजाद अली साहब वो सिंगर ने बहुत सारे आर्टिस्ट ना या कोई काम वाले या दूसरे या बिजनेसमैन ਦੇ ਵਿੱਚ ਵੀ ਇੱਕ ਗੱਲ ਹੁੰਦੀ ਹੈ ਕਿ ਕੀ ਚੱਲਣ ਦਿਆ ਮਾਰਕੀਟ 'ਚ ਉਹ ਕੰਮ ਕਰਦੇ ਹਨ ਕਿ ਆਹ ਚੀਜ਼ ਵਿਕਣ ਦੀ ਆ ਪਾ ਲਓ ਮਾਲ ਪਾ ਲਓ ਸਹੀ ਅੱਛਾ ਆਹ ਗਾਣੇ ਚੱਲਣ ਦੇ ਇਦਾਂ ਦੇ ਗਾਣੇ ਬਣਾ ਲਓ, ਅੱਛਾ ਆਹ ਹੁੰਦਿਆ ਇਦਾਂ ਦਾ ਕਰ ਲਓ। ਇਹ ਅਗਲੇ ਇੱਕ ਐਸਾ ਬੰਦਾ ਹੁੰਦਾ ਜਿਹੜਾ ਕਹਿੰਦਾ ਕਿ ਜੋ ਮਰਜ਼ੀ ਚੱਲਣ ਦਿਆ ਨਾ ਇਹ ਦੇਖੋ। ਹਾਂ ਸਜਾਦ ਅਲੀ ਸਾਹਿਬ ਉਹ ਸਜਾਦ ਅਲੀ ਸਾਹਿਬ ਉਹਨਾਂ ਨੇ ਨਹੀਂ ਦੇਖਿਆ ਵੀ ਅੱਜ ਕੱਲ ਭੰਗੜਾ ਚੱਲਣ ਦੇ ਆ ਚੱਲਣ ਦੇ ਆ ਚੱਲਣ ਦੇ, ਉਹਨਾਂ ਨੇ ਕਿਹਾ ਇਹ ਚੱਲੇਗਾ, ਇਹ ਦੇਖੋ। ਟ੍ਰੈਂਡ ਸੈਟਰ ਨਹੀਂ ਹੁੰਦਾ ਬੰਦਾ, ਹਾਂਜੀ ਹਾਂਜੀ ਜਾਂ ਉਹ ਕਹਿੰਦਾ ਉਹਨੂੰ ਆਪਣੇ ਤੇ ਉਹਨਾਂ ਨੂੰ ਇੰਨਾ ਕੌਨਫੀਡੈਂਸ ਆ, ਉਹ ਇੰਨਾ ਪੂਰੇ ਇਤਮਾਦ ਹੋ ਕੇ ਕੋਈ ਚੀਜ਼ ਬਣਾਉਂਦੇ ਨੇ ਕਿ ਉਹ ਇੰਜ ਕਰਕੇ ਸਿੱਟਦੇ ਨੇ ਤੇ ਲੋਕ ਉੱਥੋਂ ਜੋ ਮਰਜ਼ੀ ਚੱਲਦਾ ਹੋਵੇ ਭਾਵੇਂ ਉਹ ਚੱਲਣ ਲੱਗ ਉਹ ਚੱਲਣ ਯਾਨੀ ਇਹ ਇੱਕ ਲਹਿਦਾ ਆਰਟਿਸਟ ਹੁੰਦਾ, ਇੱਕ ਆਰਟਿਸਟ ਹੁੰਦਾ ਉਹਨੇ ਸਾਰੀ ਜਿਹੜੀ ਸੋਚੀ ਜਾਣਾ ਕੀ ਚੱਲਣ ਦਿਆ ਮੈਂ ਵੀ ਉਦਾਂ ਦਾ ਬਣਾਵਾਂ। ਹਾਂਜੀ ਹਾਂ ਉਹ ਸਜਾਦ ਅਲੀ ਸਾਹਿਬ ਉਹ ਨੇ। ਹਾਂਜੀ ਕਾਪੀ ਸ਼ਾਪੀ ਨਹੀਂ ਨਾ ਕਾਪੀ ਨਹੀਂ, ਕਾਪੀ ਤੇ ਉਹ ਵੀ ਨਹੀਂ ਹੁੰਦੀ, ਲੇਕਿਨ ਉਹ ਇਹ ਨਹੀਂ ਕਰਦੇ ਕਿ ਵੀ ਜੋ ਚੱਲਣ ਦਿਆ ਮੈਂ ਉਹ ਕਰਾਂ। ਉਹਨਾਂ ਦਾ ਜੋ ਦਿਲ ਚ ਹੁੰਦਾ, ਜੋ ਹਿਸਾਬ ਦਾ, ਫਿਰ ਪੂਰਾ ਨਾਪ ਤੋਲ ਕੇ 6 ਮਹੀਨੇ ਬਾਅਦ ਸਾਲ ਬਾਅਦ ਇੱਕ ਗਾਣਾ ਆ ਗਿਆ ਇੱਕ ਮਿਆਰ ਦੇ ਨਾਲ ਪੂਰਾ। ਹਾਂ वाह वाह। आतिफ असलम साहब, यार वेरिएशंस का दूसरा नाम आतिफ असलम है। क्या बात। वेरिएशन। हाँ ਹੁਣ ਇਹਦੇ ਚ ਦੇਖਣਾ,
ਹੁਣ ਆ ਗਿਆ ਨਾ ਹੁਣ ਸਜਾਦ ਅਲੀ ਸਾਹਿਬ ਤੇ ਆਤਫ ਅਸਲਮ ਸਾਹਿਬ। ਹੁਣ ਤੂੰ ਮੈਨੂੰ ਪੁੱਛਦਾ ਦੋਨਾਂ ਚੋਂ ਸੁਰੀਲਾ ਕਿਹੜਾ ਵਾ, ਤੇ ਸ਼ਾਇਦ ਆਤਫ ਅਸਲਮ ਸਾਹਿਬ ਆਪ ਵੀ ਇਹੀ ਕਹਿਣਗੇ ਕਿ ਜੀ ਯਾਰ ਸਜਾਦ ਅਲੀ ਤੇ ਭਾਈ ਜੀ ਜੀ ਠੀਕ ਹੈ। ਤੇ ਹੁਣ ਤੂੰ ਕਵੇਂ ਜੀ ਐਕਸਪ੍ਰੈਸ਼ਨ, ਵੋਕਲ ਕੁਆਲਿਟੀ, ਵੋਕਲ ਦਾ EQ, ਬੇਸ, ਮਿਡ, ਹਾਈ, ਉਹ ਸਜਾਦ ਅਲੀ ਸਾਹਿਬ ਦੀ ਅਗਰ 30% ਹੈ ਤੇ ਆਤਫ ਅਸਲਮ ਦੀ 100% ਹੈ। वाह वाह वाह, ਕੀ कहना नई बात हमें सीखने को मिली। ਠੀਕ ਹੈ ਭਾਈਜਾਨ। ਤੇ ਅਗਰ ਤੁਸੀਂ ਕਹੋ ਸੁਰੀਲਾਪਨ ਤੇ ਉਹ ਆਤਫ ਸਾਹਿਬ ਕਹਿ ਲਓ ਵੀ 20% ਹੈ ਤੇ ਸਜਾਦ ਅਲੀ ਸਾਹਿਬ 100%। वाह वाह ਤੇ ਇਸ ਤੋਂ ਮੈਂ ਤੈਨੂੰ ਪਹਿਲੇ ਗੱਲ ਕਹੀ ਕਿ ਭਾਇਨ ਸਿੰਗਰ ਦੇ ਵਿੱਚ ਅਸੀਂ ਇਹ ਪੁੱਛ ਲੈਣੇ ਸਿੰਗਰ ਕੈਸਾ ਹੈ, ਉਹ ਪੁੱਛੋ ਨਾ ਕਿ ਵੀ ਉਹਦੇ ਚ ਕਿਹੜੀ ਐਸੀ ਚੀਜ਼ ਹੈ ਜਿਹੜੀ ਹੋਰ ਕਿਸੇ ਚ ਨਹੀਂ। ਤੁਸੀਂ ਸਹੀ ਜਵਾਬ ਤੇ ਦੇ ਰਹੇ ਹੋ ਬਿਲਕੁਲ। ਉਹ ਬਿਲਕੁਲ ਅੱਛਾ ਜਾ ਰਿਹਾ, ਅੱਛਾ ਕਹਿ ਰਿਹਾ। ਸਹੀ ਕਹਿ ਰਹੇ ਹੋ। ਹਾਂ Confuse ਨਾ ਹੋ ਨਹੀਂ, ਮੈਂ ਬਸ। ਸਹੀ ਦੇ ਰਿਹਾ ਜਵਾਬ। ਸ਼੍ਰਿਆ ਘੋਸ਼ਾਲ। ਓਏ 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 ਹੈ ਨਹੀਂ ਨਹੀਂ ਸ਼ਰੀਆ ਅੱਛਾ ਨਾਈਸ ਮੈਨ ਨੇ ਯਾਰ। ਸ਼ਰੀਆ ਗੁਸ਼ਾਨ। ਸੁਨੇਦੀ ਚੌਹਾਨ। ਆਏ 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 ਮੇਰੇ ਕੀ ਪਾਏ 2-3 ਮੈਂ ਤਾਂ ਨਹੀਂ 2-3 ਪਾਏ। ਠੀਕ ਹੈ ਜੀ। ਮੈਂ ਕਿਹਾ ਫੱਕ ਵਧੇ ਨਾ। ਹਾਂ ਸਹੀ। ਸੁਨੇਦੀ ਚੌਹਾਨ। ਸੁਨੀਤੀ ਚੌਹਾਨ ਵੀ ਵਰਸਟਾਈਲ, ਵਸਤਾ ਸੁਖਵਿੰਦਰ ਟੈਮ। हाँ जी उस्ताद जी, अब लेजेंड का नाम लेने जा रहा हूँ, जरा एक बार क्लैप कर दे। ਉਹ ਗਜ਼ਲ ਗਾਇਕ ਨੇ। ओह नहीं नहीं, वो तो हले बड़ी दूर अच्छा, है। अगे ने। उन्ना तक ਤੁਹਾਡੀ ਕਿੱਥੇ ਪਹੁੰਚੋ ਵੱਡੇ ਲੋਕ। ਚਾਹਤ ਫਤਿਹ ਲਿਖੋ। ਉਹ ਲੱਖ ਦੀ ਹਜਾਮਤ ਆ ਬਈ। ਉਹ ਤਾਲੀਆਂ ਵਾਪਸ ਓਏ, ਤਾਲੀਆਂ ਵਾਪਸ ਲੈ। ਕਿੱਥੋਂ ਕਿੱਥੇ ਲਿਆ ਯਾਰ। ਚਲੋ ਟੋਏ ਚੱਲਦਾ ਨਾ ਇਹਦੇ ਚ ਮਜ਼ਾ ਆਣਾ। ਨਾ ਸ਼ਾਦ ਬਦਲੀ ਸਾ ਫੁੱਲ ਹਾਨੋਰੈਟ ਫਕਨੋਟੀ ਕਿਸੇ ਕਿਸੇ ਦਾ ਪਤਾ ਹੀ ਨਹੀਂ। ਕੈਸਾ ਯਾਰ ਆਹੋ ਉਸਤਾਦ ਜੀ ਤੁਸੀਂ ਕਹਿ ਦਿੰਦੇ। ਨਹੀਂ ਆ ਵੀ ਤੂੰ ਉਸਤਾਦ ਜੀ ਕੋ ਸਵਾਲ ਨਾ ਕਰ ਦਿੰਦੇ। ਯਾਰ ਉਹ ਮਾਸੂਮ ਆਦਮੀ ਨੇ, ਮਜ਼ੇਦਾਰ ਜੀ ਨੇ ਲੱਗੇ ਨੇ ਉਹਦੇ ਮਾਸੂਮ ਕਾਹਦੇ? ਨਹੀਂ ਦੇਖਣਾ ਇੱਕ ਬੰਦੇ ਨੂੰ ਪਤਾ ਹੀ ਨਹੀਂ ਹੈਗਾ, ਹਾਂਜੀ ਕਦੇ ਉਹਨੂੰ ਪਤਾ ਹੀ ਨਹੀਂ ਤੇ ਉਹਦਾ ਕੀ ਗਿਲਾ ਉਹਦਾ ਕਰਨਾ ਹੈ। ਕਸੂਰ ਨਹੀਂ ਹੈ। ਯਾਰ ਨਿੱਕੇ ਜਿਹਾ ਤਰਾਨਾ ਕੱਢਿਆ ਨਾ, ਸੋਹਣੀ ਧਰਤੀ ਸੋਹਣੀ ਧਰਤੀ, ਇਹੀ ਕਹਿ ਕੇ ਲੱਖ ਰੁਪਏ ਲੈ ਜਾਂਦੇ। ਅਸੀਂ ਕਰੀਏ ਸਾਨੂੰ ਪਥਰਾਉ ਸ਼ੁਰੂ ਹੋ ਜਾਣਾ। ਲੋਕਾਂ ਨੇ ਚਲਾਓ ਕਰਾਓ ਕਰੇ ਮੈਨੂੰ ਜਾਣ ਨਾ ਦਿਓ। ਇਹਨਾਂ ਨੇ ਬੇਹੁਰਮਤੀ ਕੀਤੀ। ਉਸਤਾਦ ਜੀ ਪਾਕਿਸਤਾਨ ਦਾ ਇੱਕੋ ਹੀ ਸਿੰਗਰ ਹੋਇਆ ਪੂਰੀ ਦੁਨੀਆ ਦੇ ਹੈ ਵੀ, ਲੈ ਭਾਜੀ ਉਹਨਾਂ ਦੇ ਬਾਰੇ ਤੁਸੀਂ ਦੱਸਣਾ। ਅਨਵਰ ਦਰਬਾਰੀ ਸਾਹਿਬ। ਓਏ ਦੇਖੋ ਨਾ ਆ ਕੀਤਾ ਨਾ ਸਵਾਲ, ਤਾੜੀ ਬਣਦੀ ਕਿ ਨਹੀਂ? ਨਹੀਂ ਅਨਵਰ ਹਲੇ ਨਹੀਂ ਬਣਦੀ, ਹਲੇ ਜਵਾਬ ਲੈ ਲਈ। ਜਵਾਬ ਦੱਸੋ। ਹਾਂ ਉਹ ਇਦਾਂ ਦੇ ਹੋਰ ਵੀ ਬੜੇ ਹੈਗੇ ਨੇ ਲੇਕਿਨ ਅਨਵਰ ਦਰਬਾਰੀ ਸਾਹਿਬ ਵੀ ਵਾਇਰਲ ਸ਼ਖਸੀਅਤ ਨੇ। ਨਹੀਂ ਕੰਮ ਦੇ ਹਵਾਲੇ ਨਾਲ ਕੰਮ ਦੇ ਹਵਾਲੇ ਨਾਲ ਠੀਕ ਨੇ ਕਾਫੀ 18 ਮਾਤਰੇ, ਹਾਂ 26 ਮਾਤਰੇ ਹਾਂ ਜਗ੍ਹਾ ਕਹਿ ਦੋ ਦਿਓ। ਭਾਜੀ ਉਹ ਜਵਾੜਾ ਸਿੰਗਰ ਨੇ। ਔਰ ਗਾਉਂਦੇ ਵੀ ਖੂਬਸੂਰਤ ਲੱਗਦੇ ਨੇ। ਆਖਰੀ ਸਵਾਲ ਨਾਲ ਜਾ ਰਹੇ ਹੋ ਤੁਸੀਂ। ਤੇ ਚਿੱਟੇ ਦੰਦ ਗਾਉਂਦਿਆਂ ਨਹੀਂ ਲੁਕਦੇ ਤੇ ਲੋਕੀ ਪੈੜੇ ਛੱਡ। ਕੀ ਕਹਿ ਉਸਤਾਦ ਜੀ ਇਹਨਾਂ ਸਾਰੇ ਸਵਾਲਾਂ 'ਚ ਮੇਰਾ ਇੱਕੋ ਹੀ ਸਵਾਲ ਆ। ਤੂੰ ਸੁਣਿਆ ਰਫੀ ਸਾਹਿਬ ਦਾ ਗਾਣਾ ਚਿੱਟੇ ਦੰਦ ਸੁਣੋ ਨਹੀਂ ਰਹਿੰਦੇ ਤੇ ਲੋਕੀ ਭੈਣੇ ਸ਼ੱਕ ਕਰਦੇ ਕਿੱਦਾਂ? ਇਦਾਂ ਹੀ ਇਦਾਂ ਨਹੀਂ ਗਾ ਕੇ ਸੁਣਾ। ਨਹੀਂ ਸੁਣਿਆ ਹੀ ਆ, ਬਸ ਯਾਦ ਨਹੀਂ, ਕਿਉਂਕਿ ਮੈਨੂੰ ਯਾਦ ਨਹੀਂ ਹੁੰਦਾ। ਤੇਰੀ ਜ਼ਿੰਦਗੀ 4 ਗਾਣੇ ਤੋਂ ਕਿ ਮੁੱਕ ਜਾਂਦੀ ਆ। ਲੰਮੇ ਦਾ ਚਨੇ ਪਾ ਬੈਠੇ ਆ, ਪੈਂਟਾਂ ਤੇ ਹੱਥ ਲਾ ਲਓ। ਨਹੀਂ ਓਕੇ ਬਾਲ ਜੀ। ਨਹੀਂ ਨਹੀਂ, ਇੱਕ ਤੇ ਮੇਰੇ ਫੇਵਰਿਟ ਮੋਸਟ ਰਹਿ ਗਏ ਨੇ ਇਸ ਟਾਈਮ, ਜਿਹੜਾ ਮੂਸੀਕੀ ਦਾ ਤਾਜ ਜਿਨ੍ਹਾਂ ਦੇ ਸਿਰ ਦੇ ਉੱਤੇ ਪਿਆ ਵਾ, ਯਾਰ ਤੂੰ ਸਾਨੂੰ ਵੀ ਸਵਾਲ ਕਰ, ਮੇਰੇ ਚਿੰਗਾ ਫੁੱਟਣ ਲੱਗਿਆ। ਜਿਨ੍ਹਾਂ ਦੇ ਪਿੱਛੇ ਬਾਕੀ ਸਿੰਗਰ ਇੰਜ ਉਸਤਾਦ ਜੀ ਪੱਖਾ ਝੱਲਣ ਨੂੰ ਫਿਰਦੇ ਆ। ਹਾਂ ਅੱਛਾ ਆਪਦਾ ਪ੍ਰਵੀਨ ਸਾਬਾ। ਓਏ ਓਏ ਇੱਥੇ ਕਲੈਪ ਆਉਂਦੀ ਆ। ਨਹੀਂ ਉਹਨਾਂ ਨੂੰ ਸੂਫੀ ਸਿੰਗਰ ਕੋ। ਹਾਂ ਸੂਫੀਆਂ ਦਾ ਇੱਕ ਜਨਰਾ ਹੀ ਇਕੱਲਾ ਦਾ ਵਾ। ਹਾਂਜੀ ਹਾਂ ਉਹ ਇਕੱਲੇ ਹੀ ਨੇ ਆਪਣੇ ਕੰਮ ਦੇ ਵਿੱਚ ਭਾਈ। ਉਸਤਾਦ ਜੀ ਲੇਕਿਨ ਸੁਰ ਗਜ਼ਲਾਂ ਬਹੁਤ ਨੇ ਉਹਨਾਂ ਦੀਆਂ। ਹਾਂ ਗਜ਼ਲ ਦੇ ਵਿੱਚ ਵੀ ਬੜਾ ਨਹੀਂ ਉਹਨਾਂ ਨੇ ਯਾਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣਾ ਲਹਿਦਾ ਬਿਲਟ ਕੀਤਾ, ਬਣਾਇਆ। ਹਾਂਜੀ ਆਪਣੇ ਆਪ ਨੂੰ ਲਹਿਦਾ ਉਹਨਾਂ ਨੇ ਬਣਾਇਆ। ਇਹਨਾਂ ਨੇ ਕਿਸੇ ਦੀ ਕਾਪੀ ਸ਼ਾਪੀ ਨਹੀਂ ਕੀਤੀ। ਹਾਂਜੀ ਵਾਹ ਵਾਹ। ਇਹਨਾਂ ਨੇ ਆਪਣਾ ਇੱਕ ਔਰ ਉਹੀ ਗੱਲ ਕਿ ਇਹਨਾਂ ਨੇ ਦੁਨੀਆ ਨੂੰ ਕਿਹਾ ਭਾਈ ਆਹ ਚੀਜ਼, ਤੇ ਦੁਨੀਆ ਉਹਨਾਂ ਨੂੰ ਮੰਨਣ ਲੱਗ ਪਈ। ਇਹਨਾਂ ਨੇ ਇਹ ਨਹੀਂ ਸੋਚਿਆ ਕਿ ਹੁਣ ਆਪ ਦਾ ਪ੍ਰਵੀਨ ਸਾਹਿਬ ਜਦੋਂ ਉਸ ਦੌਰ 'ਚ ਜਦੋਂ ਇਹਨਾਂ ਨੇ ਗਾਣਾ ਸ਼ੁਰੂ ਕੀਤਾ, ਹਾਂਜੀ ਉਦੋਂ ਕਿਸੇ ਵੱਡੇ ਸਿੰਗਰ ਨੂੰ ਜਾਂ ਕਿਸੇ ਨੂੰ ਦੇਖ ਕੇ ਸੇਮ ਉਹਨੂੰ ਕਾਪੀ ਜਾਂ ਉਹਦਾ ਸਟਾਈਲ ਕਾਪੀ ਜਾਂ ਸਾਰਾ ਕੁਝ, ਤੇ ਉਹ ਉਹਨੇ ਹੀ ਰਹਿਣਾ ਸੀ ਸਿੰਗਰ। ਹਾਂਜੀ ਉਹਨਾਂ ਕੀ ਰਹਿਣਾ। ਉਹਨਾਂ ਕੀ ਰਹਿਣਾ ਚਾਹੀਦਾ। ਸੋਨੂ ਨਿਗਮ ਸਾਹਿਬ ਨੇ ਅੱਧੀ ਜ਼ਿੰਦਗੀ ਰਫੀ ਸਾਹਿਬ ਨੂੰ ਗਾਇਆ, ਏਦਾਂ ਹੀ। ਕਿਉਂਕਿ ਉਹਨਾਂ ਦੇ ਬਾਪ ਦੀ ਇਹ ਨਸੀਹਤ ਸੀ ਕਿ ਰਫੀ ਸਾਹਿਬ ਨੂੰ, ਤੇ ਉਨੀ ਦੇਰ ਤੱਕ ਪਤਾ ਹੀ ਨਹੀਂ ਸੀ। ਜਦੋਂ ਸੋਨੂ ਨਿਗਮ ਨੇ ਆਪਣਾ ਸ਼ੁਰੂ ਕੀਤਾ ਉਦੋਂ ਸੋਨੂ ਨਿਗਮ ਬਣਿਆ, ਵਾਕਈ ਸਹੀ ਬਾਤ। ਹਨਾ। ਹਾਂਜੀ ਉਸਤਾਦ ਜੀ ਵੱਡਾ ਨਾਮ ਲੈਣ ਲੱਗਾ ਵਾ, ਕੋਈ ਬੰਦਾ ਆਪਣੇ ਪੈਰਾਂ ਦੀ ਮਿੱਟੀ ਨਾ ਛੱਡੇ। ਤਾੜੀ ਬਣ ਸਿੰਗਰ ਐਸਾ ਵਾ, ਬੱਚਾ ਜਾਣਦਾ ਵਾ, ਨਾਮ ਕਮਾਇਆ ਉਹਨੇ ਦੁਨੀਆ ਦੇ ਵਿੱਚ। ਓਏ ਜ਼ਰਾ ਤਾੜੀ ਲਾ ਦੇਣ ਛੋਟੇ ਬੱਚੇ। ਕਾਸ਼ਫ ਹਸਨੀ। ਓਏ ਓਹ ਤਾਮਲੀ ਸਿੰਗਰ। ਇਹ ਐਂਡ ਤੇ ਮਹਿਦੀ ਹਸਨ ਸਾਹਿਬ ਨਾਲ ਰੱਖਣਾ ਸੀ, ਇਹਨਾਂ ਦੋਵਾਂ ਦਾ ਇਕੱਠੇ ਪੁੱਛਣਾ ਸੀ। ਆਹੋ ਜਾਇਆ ਕਰਤਾ ਯਾਰ ਤੂੰ ਨਾਮ। ਮੇਰੇ ਕੋਲ ਰਹਿ ਹੀ ਦੋ ਗਏ ਸੀ ਉਹ। ਕਾਸ਼ਫ ਸਾਹਿਬ ਤੇ ਮਹਿੰਦੀ ਹਸਨ ਸਾਹਿਬ। ਉਹ ਤੇ ਅੱਛਾ ਸਾਨੂੰ ਕੱਢ ਗਿਆ ਵਿੱਚੋਂ ਭਾਈ। ਮਹਿੰਦੀ ਸਾਹਿਬ ਤੇ ਫਿਰ ਕੀ ਹੀ ਕਹਿੰਦੇ ਤਾਂ ਜੀ। ਉਸਤਾਦ ਜੀ ਸਾਨੂੰ
ਮੈਂ ਕਹਿੰਦਾ ਰਹਿ ਨਹੀਂ ਦਿੰਦੇ। ਕਾਸ਼ਿਫ ਹਸਨੀ ਬਹੁਤ ਅੱਛਾ ਸਿੰਗਰ, ਠੀਕ ਹੈ ਉਸ ਤੋਂ ਵੀ ਅੱਛਾ ਕਾਮੇਡੀਅਨ ਆ। ਜਿਹੜਾ ਉਹਦਾ ਫਾਲਟ ਆ ਸਾਜੀ, ਇਹ ਫਾਲਟ ਆ, ਖੂਬੀ ਕੋਈ ਨਹੀਂ। ਹਾਂ ਉਹ ਸਾਨੂੰ ਵੀ ਸਵਾਲ ਕਰ ਯਾਰ, ਸਾਡੇ ਕੀ ਜਿਹੜਾ ਯਾਰ ਲੱਗਦੇ ਮੇਰਾ ਸਿੰਗਰਾਂ 'ਚ ਮੇਰਾ ਨਾਂ ਤੇ ਲੈ ਦਿਓ ਇੱਕ ਅੱਧਾ। ਯਾਰ ਗਾਲਾਂ ਕਢਾਣੀਆਂ ਸੈੱਟ ਤੇ ਹੁਣ ਮੈਂ ਉਸਤਾਦ ਜੀ ਕੋਲੋਂ ਸਿਰਫ ਉਹ ਪੁੱਛੇ ਜਿਹੜੇ ਅਦਬ ਦੇ ਦਾਇਰੇ। ਉਹ ਮੇਰੀ ਲੱਤ ਸੌ ਗਈ ਆ, ਲੇਕਿਨ ਕਾਸ਼ਿਫ ਹਸਨੀ ਬੇਵਕੂਫ ਵੀ ਆ। ਚੰਗਾ ਭਲਾ। ਹਾਂ ਉਹਨੂੰ ਸ਼ਾਗਿਰਦੀ ਕਰ ਲੈਣੀ ਚਾਹੀਦੀ ਹੈ ਕਿਸੇ ਬੰਦੇ ਦੀ ਹਾਏ ਕਾਸ਼ ਉਸੇ ਕੋਈ ਇੱਕ ਕੰਮ 'ਚ, ਇੱਕ ਐਸਾ ਟੈਕਨੀਕਲ ਉਸ ਕੰਮ ਵਾਲਾ ਬੰਦਾ ਮੈਂ ਨਹੀਂ ਵੀ, ਕਾਸ਼ਿਫ ਨੂੰ ਚਾਹੀਦਾ ਉਹਦੀ ਸ਼ਾਗਿਰਦੀ ਕਰ ਲਵੇ। ਹਾਂ ਉਹਦੇ ਕਿਸੇ ਸ਼ਿਕਰ ਦੇ ਨਹੀਂ ਕਰਨੀ, ਉਹਨੂੰ ਕਹਿਣੀਆਂ ਯੂਐਸਪੀਆਂ ਵਾ, ਹਾਂ ਉਹੀ ਲਾਉਂਦਾ ਉਹੀ ਗਾਣਾ ਗਾ ਕੇ ਆ ਜਾਂਦਾ। ਨਹੀਂ ਉਹ ਠੀਕ ਆ ਆਪਣੇ ਸਰ ਆਪ ਮੇਰਾ ਸਵਾਲ ਪੁੱਛਣ ਛੋੜੇ ਯਾਰ ਕੀ ਤੇਰਾ ਮੈਂ ਮੇਰਾ ਸਾਜਨ ਨੂੰ ਪੁੱਛੋ। ਤੂੰ ਡਾਇਰੈਕਟ ਪੁੱਛ ਲੈ ਯਾਰ, ਤੂੰ ਕੀ ਸਾਜੀ ਹੁਣ ਮੈਨੇਜਰ ਬਣਿਆ ਵਾ। ਨਹੀਂ ਮੈਨੇਜਰ ਕਿਹੜਾ ਹੁੰਦਾ, ਐਂਕਰ। ਆ वही अलावा ਆਹੋ ਚੱਲ, ਨਹੀਂ ਤੂੰ ਪੁੱਛ ਲੈ, डायरेक्ट पूछ ला। तेरा आधा कर चलिए आप बताएं कि नोनी चैनी के बारे में आपका क्या ख्याल नो कौन मंडी क्वार्टर सारी रखना है? सिंगर है साजी। ਮਾਰਿਓ ਨਾ ਬੱਚਾ ਆਪਣਾ ਹੀ ਨਾ ਨਾ ਸਾਜੀ ਤਾਰਾ ਨਾ ਕੁੱਟੀਓ। ਸਾਜੀ ਇੱਥੇ ਮੈਨੂੰ ਵੀ ਲਾ ਕੇ ਦੇਣਾ ਇੱਕ ਵਾਰੀ, ਹੁਣ ਦਾ ਮੈਂ ਰਾਤ ਕੱਢਣੀ। ਨੋਨੀ ਚੈਨੀ ਦੀ ਆਵਾਜ਼ ਤੁਸੀਂ ਜਨਾਬ ਸੁਣੋਗੇ ਪੂਰੀ ਦੁਨੀਆ ਦੇ ਸਾਹਮਣੇ। ਹੁਣ ਘੰਟਾ ਗਾਣਾ ਸੁਣ ਯਾਰ ਇਸ ਤੋਂ ਸਾਡਾ ਵੀ ਕਹੋ ਯਾਰ ਗਾਣੇ ਦਾ ਜਰਾ ਕਿਤੇ। ਚਲੋ ਜੀ ਨੋਨੀ ਚੈਨੀ ਸਾਹਿਬ ਇਸ ਮਾਈਕ ਤੇ। सजना रात तेरा तक तक हारियां, सजना रात तेरा तक तक हारियां, दिल दे मैं बूए खोले नैना दियां बारियां। ਨਹੀਂ ਯਾਰ ਨੋਨੀ ਸਾਹਿਬ ਕੋਈ ਉੱਚੀ ਵਾਲਾ ਦੋੜਾ ਜਿਹੜਾ ਤੁਹਾਡਾ ਇੱਕ ਸਪੈਸ਼ਲਿਟੀ ਉਹ ਸੁਣਾਓ। ਉਹ ਸੁਣ ਲਓ। तुसा प्यार परीत दी वंग तोड़ी, छले होर दे हथ विच पाए जा, हो दिता नक्शा बदल मुहब्बतां दा, ओ सानू सजरे प्यार भुलाए जा। हिक छणक दी वंग किसे बागे विच दे गुजरे याद दिवाए जा, हो टुटी वंग नू कैसर चुम चुम के, ओ डंग हिजर दे नाल निभाए जा। सावा रंग माया ਬਸ ਇਹਨੂੰ ਕਰ ਬੰਦ ਮਾਈਆ। ਇਦਾਂ ਹੀ ਉੱਤੋਂ ਥੱਲੋਂ ਹੀ ਥੱਲੇ ਆਉਂ। ਸਾਜੀ ਮੈਂ ਹਾਲੇ ਸ਼ੁਰੂ ਹੋਇਆ ਸੀਗਾ। ਰਾਤ ਨਾ ਸਾਨੂੰ ਬਿਜਲੀ ਨਹੀਂ ਤੇ ਸਿੰਗਰ ਤੇ ਹੁੰਦਾ ਬੰਟੇ ਉਹ ਕੀ ਯਾਰ ਗੱਲ। ਗਾਣਾ ਅੱਲਾ ਮਾਫੀ ਦੇਵੇ, ਤੇਰੇ ਤੇ ਕਰਜ਼ ਨਹੀਂ ਕਿਸੇ ਦਾ ਵੀ ਤੂੰ ਫੌਰਨ ਲਾਉਂਦੇ ਆ। ਗਾਣੇ 'ਚ ਠਹਿਰਾਅ ਹੁੰਦਾ, ਗਾਣੇ 'ਚ ਪੌਜ਼ ਹੁੰਦਾ। ਇੱਕ ਗੱਲ ਕਰਕੇ ਦੂਜਾ ਹਲੇ ਕੁਝ ਗਾਣੇ 'ਚ ਇਫੈਕਟ ਲੱਗਣੇ ਹੁੰਦੇ, ਤੁਹਾਡੇ ਇਫੈਕਟ ਥੋੜਾ ਨਾਲ ਹਾਲ ਆ ਦੇਖ ਹੁਣ, ਆ ਦੇ ਕਿੱਥੇ ਆ ਦੇ ਆ ਮੈਂ ਕਿਹਾ ਕਿੱਥੇ ਕੀ ਸਾਜੀ ਤੇ ਸਾਜੀ ਹੋ ਕਿਤੇ ਆ ਦੇ ਵੀ ਤੂੰ ਤੇ ਅੱਜ ਜਿਵੇਂ ਅੱਲਾ ਮਾਫੀ ਦੇਵੇ ਵੀ ਪਤਾ ਨਹੀਂ ਕੀ ਹੋ ਗਿਆ। ਸਾਜੀ ਤੂੰ ਨੂੰ ਗਾਣੇ ਇੱਕ ਲਾਈਨ ਤੋਂ ਬਾਅਦ ਦੂਜੀ ਲਾਈਨ ਦਾ ਤੂੰ ਥੋੜਾ ਜਿਹਾ ਉਹਦਾ ਮਜ਼ਾ ਲੈ ਹੈਨਾ। ਤੂੰ ਤੇ ਇੱਕੋ ਘੁੱਟ 'ਚ ਪੀ ਜਾਂਦਾ ਸਾਰਾ ਗਾਣਾ। ਚੱਲ ਸਾਜੀ ਹੱਸਦਿਆਂ ਚਵਲਾ ਵਾਂਗ। ਨਿਭਾ ਕਰੀਦਾ ਵਾ ਫੌਰਨ। ਇੱਕ ਛਣਕ ਦੀ ਵੰਗ ਕਿਸੇ ਬਾਗੇ ਵਿੱਚ ਦੇ ਗੁਜ਼ਰੇ। ਫੌਰਨ ਤੂੰ ਠਹਿਰ ਜਾ ਜ਼ਰਾ, ਇਹ ਕਿਹੜਾ ਵੀ ਰਿਦਮ ਚੱਲਣ ਦੇ ਆ। ਚੱਲ ਤੂੰ ਚੱਲ ਦਹਾ ਆ ਲਾਇਆ ਉਹਦਾ ਅਟੈਚ ਕਰ। ਆ ਨਾ ਭਾਈ ਲੋ ਮੈਂ ਕਰ ਦੇਣਾ ਜਨਾਬ, ਇਹ ਰਿਕਾਰਡਿੰਗ ਇਹ ਆਨ ਰਿਕਾਰਡਿੰਗ। ਚਲੋ जाने तमन्ना जाने अता तुझको देखा है जैसा, पाया वही ना था मैं था आशिक। ਯਾਰ ਉਸਤਾਦ ਜੀ ਸਟਾਈਲ ਆ ਸਾਜੀ। ਇਹ मिठे प्लीज गाओ ਯਾਰ ਇੱਕ ਵਾਰੀ ਬਸ Please. ਹੋਰ प्लीज भाजी देखो वहां पथराव करोगे फिर देखोगे ऐसा टूट जड़ा मंच। ਸਾਡੀ ਪਰਜ਼ੋਰ ਫਰਮਾਇਸ਼ ओए चने खाते खाते गा दे ਗਾ ਦੇ। आयता जी ना था मैं था आशिक ना था मैं था दीवाना, नहीं सोच कह को पिया तेरा तेरा है प्यार अमर, वो चाहे तो कदमों में सर रख दो, ये जीवन भी है क्या अपना, मैंने तुझसे ये ही कहा तेरा मेरा है प्यार। पूरा गाया था नहीं होना। ਇਹ ਸਾਡਾ ਜਿਆਨ ਉਸਤਾਦ। ਕੀ ਕਹਿੰਦੇ ਤਾਂ ਯਾਰ
ਇਹ ਗਿਆਨ ਹੁੰਦਾ ਵਾ। ਨਹੀਂ ਤੇ ਤੁਸੀਂ ਇਹਦੇ ਨੋਬਿਤਾ ਜੀ ਨਾ ਸੁਣਿਆ ਕਰੇਗਾ। ਨੋਨੀ ਤੇਰੀ ਰਿਆਸਤ ਦਾ ਕੀ ਫਾਇਦਾ, ਮਾਲਕੋ ਕੋ ਪਿਸਤ ਹੋਇਆ। ਇਹ ਕਰਮ ਵਾਲੇ ਗਾਣੇ ਆ। ਇੱਕ ਉਸਤਾਦ ਜੀ ਹੋਰ ਛੁਪਿਆ ਟੈਲੈਂਟ ਦਾ ਖਜ਼ਾਨਾ ਤੁਹਾਡੇ ਮੰਚ ਤੇ ਬੈਠਾ ਵਾ, ਜਿਹਦੀ ਆਵਾਜ਼ ਜਾਦੂ, ਤਲਫੁਜ਼ ਜਾਦੂ, ਫੀਲ ਯਾਰ ਜਾਦੂ। ਰਫੀ ਸਾਹਿਬ ਦੀ ਬਰਸੀ ਅੱਜ ਤੇ ਰਵੀ ਸਾਹਿਬ ਗਾ ਲੈਂਦੇ ਆ ਸਾਜੀ। ਨਾ ਯਾਰ ਤੂੰ ਰਫੀ ਸਾਹਿਬ ਨਾਲ ਗਈ ਓਏ ਸਾਜੀ ਮੈਂ ਸੇਮ ਟੂ ਸੇਮ ਉਦਾਂ ਥੋੜਾ ਜਿਹਾ ਓਏ ਜਵਾਬ ਲੈਣਾ ਹੀ ਕੰਮ ਤੋਂ। ਸੁਹਾਨੀ ਰਾਤ ਢਲ ਚੁੱਕੀ। ਹਾਏ ਉਹ ਯਾਰ ਤੂੰ ਰਹਿਣ ਦੇ, ਨਹੀਂ ਢਲ ਚੁੱਕੀ। ਰਹਿਣ ਦਿਓ ਤੇ ਰਾਤ। ਉਸਤਾਦ ਜੀ ਫਿਰ ਤੁਸੀਂ ਸੁਣਾ ਦਿਓ ਬਰਸੀ ਦੇ ਮੌਕੇ ਤੇ ਨਹੀਂ, ਕੀ ਨਹੀਂ। ਹੋਈ। ਨਹੀਂ मुझे तेरी मोहब्बत का सहारा मिल गया होता। और सुनाइए फिर। ਇਹ ਮਾਰਿਆ ਗਾਣਾ ਉਹ ਮੈਂ ਤੇਰੇ ਕੋਲ ਬੋਲ ਕੇ ਸਾਰਾ ਕੁਝ नहीं साई वो सुनाओ जरा, तोपे तोड़ दियो आज। ਨਹੀਂ ਅੱਜ ਗਾਣਾ ਨਹੀਂ ਬੰਦਾ, ਅੱਜ ਸਿਰਫ ਯਾਦ ਕਰਨਾ ਬੰਦਾ। ਹਾਂ ਨਹੀਂ, ਉਹਨਾਂ ਦੀ ਬਰਸੀ ਆ। मजा ताश ताई पूरी उत्ते पट्टी चले रफी साहब जी। ये दिल तुम बिन कहीं लगता नहीं। चलो आ बैठा बैठा आधा किलो पकौड़े खा। ਯਾਦ ਆ ਤੈਨੂੰ? ਚੱਲ ਸੁਣਾ। ओ माइक ओए इधर यार तार इधर किया। ਪਹਿਲੇ ਥੋੜਾ ਸੁਣਾ, ਜੇ ਮੈਂ ਦੇਖਾਂਗਾ ਕਿ ਮਾਈਕ ਵਾਲਾ ਹੈਗਾ ਕਿ ਨਹੀਂ। तार गिर तक। ਜਿੱਦਾਂ ਦਾ ਵੀ ਗਾਵੇ ਮੈਨੂੰ ਨਹੀਂ ਕੁੱਟਣਾ। नहीं नहीं ਚਲੋ ਜੀ, ਚਲੋ ਜੀ। ਇਹ ਦਿਲ ਤੁਮ ਬਿਨ ਕਹੀਂ ਲੱਗਦਾ ਨਹੀਂ। आज जरा आएगा ਉਹ ਫਿਰ ਤੂੰ ਗਾਏਗਾ ਤੇ ਆਏਗਾ ਨਾ। बाबा। ਗਏ ਆਪਾਂ। ये दिल तुम बिन कहीं लगता नहीं, हम क्या करें। नहीं बाकी और ਉਹਨੇ ਫੈਸਲਾ ਕਰਨਾ। अब साजियो ਉਹਦਾ ਕੋਈ ਨਾ ਭਾਰ ਲਿਆ। ਚਲੋ ਚਲੋ ਡਰ ਕੇ ਹੀ ये दिल तुम बिन कहीं लगता नहीं, हम क्या करें। जाने तब ओ नहीं यार। तसव्वुर में कोई जचता नहीं, हम क्या करें। तुम ही कह दो अब ऐ जाने वफा, हम क्या करें। लो हाँ जी साजी वाह वाह यार उस्ताद जी। है कि नहीं सी पूरा ਕਿਆ ਕੀ ਪੂਰਾ ਫਰੇਮ ਚ ਤੋਂ ਬਾਹਰ। ਤੂੰ ਕਢਾਉਣ ਵਾਲੇ ਗਾਣੇ वो अगला सुनाओ अगले अंतरा। ਆ ਜਾ ਪਹਿਲੇ ਇਹ ਤੇ ਨੰਗ ਲੈਂਦੇ पूरा कर रही। ਯਾਰ ਆ ਦੇ। ਜਿਹੜਾ ਗਾਣਾ ਗਾਇਆ ਨੂੰ ਇਹ ਨਹੀਂ ਪਤਾ ਵੀ ਰਾਗ ਠਾਠ ਫਾੜ ਕਿਹੜਾ ਸੀਗਾ। ਤੂੰ ਦੱਸ ਦੇ ਤੈਨੂੰ ਪਤਾ ਵਾ ਕਿਹੜਾ ਸੀਗਾ। ਹੁਣ ਇਹਨੂੰ ਪਤਾ ਠਾਠ ਇਹਦਾ ਅਮਨ ਸੀਗਾ, ਰਾਗ ਸੁੰਦੜਾ ਸੀ। ਇਹ ਯਮਨ ਕਲਿਆਣ ਸੀ। ਉਹ ਤੁਸੀਂ ਕਿਹੜੀ ਕਲਿਆਣ ਪਾਈ ਹੈ ਯਾਰ। ਇਹ ਤੁਹਾਡੇ ਦੋਵਾਂ ਦੇ ਕਲਿਆਣ ਸੀ। ਉਸਤਾਦ ਜੀ ਇਹਨੇ ਮਜ਼ਾ ਕਿਰਕਰਾ ਕਰਤਾ, ਇੱਕ ਵਾਰੀ ਤੁਸੀਂ ਸੁਣਾ ਦਿਓ ਉਹ ਨਹੀਂ ਯਾਰ ਭਾਈ, ਸੁਹਾਨੀ ਰਾਤ। ਸਰ ਲੈਣਾ ਉਹ ਨਹੀਂ ਯਾਰ, ਨਹੀਂ ਨਹੀਂ Please। ਉਹ ਨਹੀਂ ਰਹਿਣ ਦੇ ਯਾਰ। ਆਪ ਹੀ ਗਾਏ ਨਾ। ਨਹੀਂ ਨਹੀਂ ਯਾਰ। ਚਲੋ ਫਿਰ ਭਾਈ। ਉਸਤਾਦ ਜੀ ਉਹ ਸੁਣਾ ਦਵੋ ਫਿਰ। ਉਹ ਇੱਕ ਫਰਮਾਇਸ਼ ਆ ਮੇਰੇ ਦਿਲ ਦੀ। ਉਸਤਾਦ ਜੀ ਇੱਕ ਛੋਟਾ ਜਿਹਾ ਗਾਣਾ ਵਾ, ਭਾਵੇਂ ਉਹਦਾ ਇੱਕ ਅੰਤਰਾ ਸੁਣਾ ਦਿਓ ਓਏ ਉਹ ਚਨੇ ਇੱਕ ਵਾਰੀ ਬਸ। ਮੈਂ ਸਾਰੇ ਤੁਹਾਨੂੰ ਫਰਮਾਇਸ਼ਾਂ ਕਰਦੇ, ਮੈਂ ਅੱਜ ਤੱਕ ਨਹੀਂ ਕੀਤੀ। ਪਹਿਲੀ ਵਾਰੀ ਮੈਂ ਤੁਹਾਨੂੰ ਫਰਮਾਇਸ਼ ਕਰਨ ਲੱਗਾ, ਤੁਸੀਂ ਮੈਨੂੰ ਉਹ ਸੁਣਾ ਦਿਓ, ਉਸ ਤੋਂ ਬਾਅਦ ਮੈਂ ਚੱਲ ਜਾਣਾ। ਲੈ ਉਹ ਤਾਂ ਕਰਨੀ ਕਦੋਂ ਪੌਣਾ ਘੰਟਾ ਤੋਂ ਹੋ ਗਿਆ ਤਾਂ ਗੁਫ਼ਤਗੂ ਕਰੀਏ ਨਾ। ਪਰ ਮੈਂ ਇੱਥੇ ਕਰ। ਨਹੀਂ ਫੜਾ ਆ ਫੜੋ ਉਸਤਾਦ ਜੀ। ਸਰ ਆਪ ਲੈਣਾ ਪਲੀਜ਼। ਆ ਫੜੋ ਸਹੀ ਸਾਜੀ ਨਾ ਗਾਇਓ। ਉਸਤਾਦ ਜੀ ਇੱਕ ਛੋਟੀ ਜੀ। ਸਹੀ ਚੜੇ ਮੁਝੇ। ਇਹਨੇ ਉਹ ਹਿਸਾਬ ਕੀਤਾ ਹੁਣ, ਇੱਕ ਮੁੰਡੇ ਨੇ ਜੁਗਤ ਨਹੀਂ ਸੀ ਕੀਤੀ ਜਦੋਂ ਆਪ ਰੋਡ ਸ਼ੋਅ ਕਰਦੇ ਹੁੰਦੇ ਸੀ। ਮੈਂ ਕਹਿੰਦਾ ਭੈਣ ਨਾ ਐਡਾ ਪਾਗਲ ਆ, ਇਹ ਨਾ ਆਪਣੀ ਅੰਮੀ ਦੇ ਨਾਲ ਤੁਰਿਆ ਜਾਂਦੇ ਆ ਤੇ ਇਹਦਾ ਇੱਕ ਦੋਸਤ ਨੂੰ ਕਹਿੰਦਾ ਖਾਲਾ ਜੀ ਕੀ ਹਾਲ ਆ, ਤੇ ਕਹਿੰਦਾ ਅੰਮੀ ਨਾ ਦੱਸੀ। ਕਹਿੰਦਾ ਇਹ ਉਹ ਹਿਸਾਬ ਆ ਕਿ ਤਾਜੀ ਨਾ ਗਏ। ਉਸਤਾਦ ਜੀ ਉਹ ਸੁਣਾ ਦਿਓ, ਤੁਹਾਡੀ ਮਿਹਰਬਾਨੀ। ਮੇਰਾ ਬੜਾ ਉਹ ਦਿਲ ਕਰ ਜਾਤ ਦੀਆਂ ਕਿੱਦਾਂ ਦੀਆਂ ਜੁਗਤਾਂ ਹੁੰਦੀਆਂ ਨੇ ਯਾਰ, ਜੀ ਵੀ ਆ। ਉਹ ਵੀ ਲੈਦਾ ਹੀ ਫਾਰਮੇਟ ਆ। ਮੈਂ ਇਹਨੂੰ ਦੇਖਿਆ, ਇਹਨੂੰ ਸ਼ਹਿਰ ਜੁੱਤੀਆਂ ਪਹਿਨਦੀਆਂ, ਅਗਲੇ ਦਿਨ ਫੇਰ ਪਹਿਨਦੇ। ਅੱਛਾ ਉਹ ਬੜਾ ਨੈਸ਼ ਹੈ ਯਾਰ, ਉਹਦਾ ਨਾ ਇੱਕ ਲੈਦਾ ਹੀ ਰਸਤਾ। ਹਾਂਜੀ ਇਹਨਾਂ ਸੱਪ ਖਾ ਲਿਆ ਤੇ ਉਹਨਾਂ ਨੇ ਕਹਿੰਦਾ ਥੋੜਾ ਹੋਰ ਹੈ। ਯਾਰ ਬੜਾ ਨੈਸ਼, ਉਹਦੀਆਂ ਗੱਲਾਂ ਵੀ ਇਦਾਂ ਦੀਆਂ ਹੀ। ਅੱਛਾ ਫਿਰ ਉਹਦਾ ਸਟਾਈਲ ਵੀ ਇਦਾਂ ਦਾ ਹੀ ਨਾ। ਉਹ ਕਹਿੰਦਾ ਉਹ ਚ ਦਰਬਾਰ ਤੇ ਬੰਬ ਰੱਖਣ ਚਲਾ ਗਿਆ ਤੇ ਬੰਬ ਰੱਖ ਕੇ ਉੱਥੇ ਲੰਗਰ ਵਾਲੀ ਲਾਈਨ 'ਚ ਲੱਗ ਗਏ। ਆ ਵੀ ਬਣ ਗਿਆ। ਹਾਂ ਅੱਛਾ ਵਾ। ਨਹੀਂ ਉਹਦੀ ਸਭ ਤੋਂ ਮਜ਼ੇਦਾਰ ਉਹਦੀ ਜਿਹੜਾ ਕਹਿੰਦਾ ਉਹ ਬੰਦ ਬੰਦ ਕਿੱਥੋਂ ਹੋਣੀ ਆ। ਨਹੀਂ ਉਹ ਸੁਪਰਮੈਨ ਅੱਛੀ ਸੀ। ਜਿਹੜੀ? ਸੁਪਰਮੈਨ ਛੱਡ ਦੇ। ਮੇਰਾ ਇੱਕ ਸਾਲ ਕਿ ਮੇਰਾ ਸੁਪਰਮੈਨ ਛੱਡ ਆਹੋ। ਦੇ। ਨਹੀਂ ਭਰਾ ਸੀ ਉਹਦੇ, ਸਾਰੇ ਭਰਾ ਸੁਪਰਮੈਨ ਸੀ। ਕਹਿੰਦਾ ਸਾਰੇ ਭਰਾ ਸੁਪਰਮੈਨ ਸੀ ਤੇ ਇੱਕ ਬੰਦਾ ਜੱਬੇ ਨੂੰ ਆ ਕਹਿੰਦਾ ਯਾਰ 300 ਲੈ ਕੇ 2 ਸੁਪਰਮੈਨ ਛੱਡ ਮੇਰੇ ਨਾਂ ਦੇ 2 ਸੁਪਰਮੈਨ। ਯਾਰ ਬੜਾ ਨੈਸ਼ ਹੈ, ਕਿਤੇ ਉਹਨੂੰ ਬੁਲਾ ਯਾਰ।
ਅੱਛਾ ਅੱਛਾ, ਮੈਂ ਜਿਹਨੂੰ ਵੀ ਇੱਥੇ ਬੁਲਾਉਣਾ ਨਾ 2-4 ਵਾਰੀ, ਉਹ ਆਪਣੇ ਕੰਮ ਕੁਮ ਜਿਹੜੇ ਕਰਦਾ ਹੁੰਦਾ, ਜੋਬ ਜੁਬ ਛੱਡਦਾ। ਛੱਡ ਦੋ ਪੱਕਾ ਹੋ ਗਿਆ। ਨਹੀਂ ਉਹਨੂੰ ਮੈਂ ਸਮਝਾਇਆ, ਮੈਂ ਕਿਹਾ ਜੌਬ ਨਹੀਂ ਛੱਡਣੀ ਇੱਧਰ, ਤੂੰ ਹਲੇ ਮਹਿਮਾਨ ਨਹੀਂ ਉਹ ਜੋਬ ਤਾਂ ਛੱਡਤੀ ਆ ਉਹਨੇ। ਨਹੀਂ ਲੱਗ ਗਿਆ ਮੈਂ ਲੱਗ ਗਿਆ ਫਿਰ? ਲੱਗ ਗਿਆ ਸਾਜੂ, ਨੀਲਾ ਕਾਰਡ ਹਾਂ ਨਹੀਂ ਇਹ ਚੰਗੀ ਗੱਲ ਆ। ਹਾਂਜੀ ਕੀ ਕਹਿੰਦੇ ਤੁਸੀਂ? ਉਸਤਾਦ ਜੀ ਸਾਜੀ ਉਹ ਗਾਣਾ ਸੀਗਾ, ਉਹ ਕਹਤੇ हैं लोग मुझे राम जाने, ਓਏ ਉਹ ਸੁਣਾ ਦਿਓ। ਇਹ ਨਹੀਂ ਅੱਛਾ ਇਨਵੈਲਿਡ ਹੈ। ਹੋਰ ਕੋ ਗਾਣਾ ਨਹੀਂ, ਉਹ ਕੋਈ ਹੋਰ ਦੱਸ ਦੀ। ਮੈਂ ਕੋਈ ਹੋਰ ਦੱਸ ਦੇ। ਉਹ ਸੁਣਾ ਦਿਓ। ਉਹ ਕਿਹੜਾ ਸੀ ਯਾਰ, ਪਹਿਲਾ ਸ਼ਾਹਰੁਖ ਖਾਨ ਵਾਲੀ ਫਿਲਮ ਦਾ ਹੀ, ਅੱਛਾ ਮੇਰੇ ਬਮ ਚਿਕੀ ਚਿਕੀ ਬਮ, ਉਹ ਸੁਣਾ ਦਿਓ। ਹੈ ਬਮ ਚਿਕੀ ਚਿਕੀ ਬਮ। ਉਸਤਾਦ ਜੀ ਸ਼੍ਰੀ ਅਕਸ਼ਾਲ ਸਾਹਿਬ ਦਾ ਨਹੀਂ, ਸਾਸ ਮੇ ਚਲੋ ਜੀ ਉਹ ਸੁਣਾ ਦੇਵੇ। ਉਸਤਾਦ ਜੀ ਨੇ ਤੇ ਗਾਣਾ ਸੁਣਾਉਣਾ ਤੇ ਉਹ ਸੁਣਾ ਤੁਮ ਪਚਕ ਦੁਮ ਪਚਕ ਦੁਮ। कब मैंने ये सोचा था, कब मैंने ये जाना था, तुम इतने बदल जाओगे, तुम इतना बदल जाओगे। कब मैंने ये सोचा था, अब मैंने ये जाना था, तुम इतने बदल जाओगे, तुम इतना मुझे चाहोगे, तुम इतना प्यार करोगे, तुम यूं इकरार करोगे मेरे महबूब मेरे सनम। शुक्रिया मेहरबानी करम, ओ मेरे महबूब मेरे सनम, शुक्रिया मेहरबानी करम। ਆ ਜੀ ਉਹ ਚੁਕਤਨ ਕਿਤੇ ਜਾਂਦਾ ਵਾ? ਦੁਮ ਪਚਕ ਦੁਮ। ਹਾਂ ਚਿਕ ਚਾਬਾ ਚਿਕ ਆ ਨਹੀਂ ਇਹ ਕਿਸੇ ਹੋਰ ਚ ਹੁੰਦਾ ਇਹਦੇ ਸੀ ਇਹਦੇ ਜੀ ਇਹਦੇ ਸਟਾਰਟ ਚ ਵਾ, ਇਹਦੇ ਸਟਾਰਟ ਚ। ਹਾਂ ਇਹ ਸਟਾਰਟ ਚ ਹਾਂਜੀ ਹਾਂ ਇਹ ਕਰੋ ਤੁਮ ਚੀਚਾ ਜੀ ਜਾ ਹੈਂ? ਇਹ ਨਾ ਕਰੋ ਉਸਤਾਦ ਜੀ। ਕਿਹੜਾ? ਹਾਂ ਤੁਮ ਚੀਚਾ। ਨਹੀਂ ਨਹੀਂ ਇਹ ਅੱਛਾ ਲੱਗਦਾ। ਨਹੀਂ ਇਹ ਕੋਰਸੀਏ ਕਰਦੇ ਹੁੰਦੇ ਆ ਨਾ, ਇਹ ਮੇਨ ਸਿੰਗਰ ਨਹੀਂ ਕਰਦਾ। ਸਾਜੀ ਮੇਰਾ ਗਲਾ ਹੀ ਨਹੀਂ ਹੈਗਾ ਸੀਗਾ, ਮੇਰਾ ਅੱਜ ਤਬੀਅਤ ਨਹੀਂ ਸੀ। ਉਹਦੀ ਵਜ੍ਹਾ ਹੈ ਕਿ ਮੈਂ ਨਾ ਇਹ ਕੋਈ ਤਕਰੀਬਨ 2-3 ਦਿਨ ਤੋਂ ਨਾ ਯੋਗਾ ਸ਼ੁਰੂ ਕਰ ਲਿਆ ਸਾਜੀ। ਕੀ ਕਰਤਾ? ਯੋਗਾ। ਲਓ ਜੀ ਬਾਜੀ, ਤੂੰ ਇੰਨੇ ਯੋਗਾ ਹੈ ਹੀ ਨਹੀਂ, ਤੂੰ ਨਾ ਕਰੇ। ਨਾਲੇ ਯੋਗਾ ਕਰਤੇ ਲਈ ਬਿਹਤਰ ਫਾਕਾ ਕਸ਼ੀ ਤੇ ਇਲਜ਼ਾਮ ਨਹੀਂ ਆਏਗਾ। ਨਹੀਂ ਯੋਗੇ ਦੇ ਨਾਲ ਬੰਦੇ ਦਾ ਮਾਈਂਡ ਰਿਲੈਕਸ ਰਹਿੰਦਾ, ਉਹ ਯੋਗਾ ਸਾਰੀ ਕਰਨ ਦਿਹਾੜੀ ਥਕਾਵਟ ਨਹੀਂ। ਯਾਰ ਇਦਾਂ ਕਰਕੇ ਯੋਗਾ ਏਦਾਂ ਕਰਕੇ ਯੋਗਾ ਕਰਨ ਦੇ 4 ਬੰਦੇ ਲੰਘੇ ਤੇ ਇੰਜ ਕਰ ਲੈ। ਉਹ ਗੱਡੀਆਂ ਖੋਲਦੀਆਂ। ਉਹ ਜਦੋਂ ਲੰਘੇ ਫੇ ਇੰਜ ਕਰ ਲੈ ਤੇ ਸੜਕ ਦੇ ਕੇ ਕਪੜਾ ਵਿਛਾ ਕੇ ਯੋਗਾ ਕਰ ਲੈ। ਜਦੋਂ ਦੇਖ ਰਿਹਾ ਬੰਦਾ ਆ ਰਿਹਾ ਨਾਲ ਹੀ ਇੰਜ ਕਰੇ, ਫਿਰ ਉੱਥੇ ਕਹਿੰਦੇ ਰੀਲ ਬਣ ਗਈ ਅੱਜ। ਕਹਿੰਦਾ ਮੈਂ ਯੋਗਾ ਕਰਦਾ ਵਾਂ। ਬੰਦਾ ਕਹਿੰਦਾ ਹਾਂ ਮੈਂ ਤੈਨੂੰ ਦੇਖਿਆ ਸੀ ਤੂੰ ਲੈਟ ਮੋਡ ਤੇ ਯੋਗਾ ਕਰਦਾ। ਆਹੋ ਯਾਰ ਅੱਖਾਂ ਅੱਛਾ ਯੋਗਾ ਕਰ ਰਿਹਾ ਇੱਕ ਬੰਦੇ ਨੇ ਤੇ ਮੂੰਹ ਚ ਖਾਣਾ ਚੀਜ਼ ਪਈ, ਉੱਥੇ ਇੰਜ ਕਰੀ ਜਾ ਰਿਹਾ। ਨਹੀਂ ਕਾਹਦੇ ਲਈ, ਵਜ੍ਹਾ ਕੀ? ਯੋਗਾ ਜਿਹੜਾ ਵਾ ਇਹ ਤੁਹਾਡੀ ਤਬੀਅਤ ਨੂੰ ਫਰੈਸ਼ ਰੱਖਦਾ, ਮਾਈਂਡ ਨੂੰ ਰਿਲੈਕਸ ਰੱਖਦਾ ਵਾ। ਤੁਹਾਡੀ ਕਿੱਦਾਂ ਕਰਦਾ ਹੈ, ਕਿੱਦਾਂ ਕਰੀਦਾ, ਸਾਜੀ ਦੇ ਸਟੈਪ ਹੁੰਦੇ ਆ। ਕਿੱਦਾਂ? ਇਹਦੇ ਸਟੈਪ ਮੀਨਸ ਕਿ ਤੁਸੀਂ ਅੱਛਾ ਯੋਗਾ ਵੀ ਵਰਜਿਸ਼ ਵੀ ਉਹ ਲੱਭੀ ਵੀ ਜਿਹਦੇ ਚ ਸਟੈਪ ਨੇ। ਸਟੈਪ ਮੀਨਸ ਕਿ ਹਟ ਜਾ ਯਾਰ, ਬਚ ਕਰਦੇ ਸਟੈਪਾਂ ਤੋਂ ਨਿਕਲ ਆ ਬਾਹਰ। ਹੁਣ ਓਲ ਨਹੀਂ ਦੁਨੀਆ ਬਦਲ ਗਈ ਆ, ਪੜ੍ਹੇ ਲਿਖੇ ਅੱਗੋਂ ਫੈਮਲੀਆਂ ਆ ਰਹੀਆਂ ਵਾ, ਅੱਗੋਂ ਬੱਚੇ ਪੜ੍ਹ ਲੈਣਗੇ, ਤੂੰ ਹਾਲੇ ਤੱਕ ਸਟੈਪ ਦੇ ਵਿੱਚ ਹੀ ਹੈ। ਅੱਛਾ ਓਹੋ ਅੱਛਾ ਇਹ ਗਜ਼ਲ ਸ਼ੁਰੂ ਜਦੋਂ ਹੋਈ ਨਾ ਉਦੋਂ ਇਹ ਅੱਛਾ 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 ਆਈ ਕਾ ਸਟੈਪ ਹੈ ਦਾ। ਓਕੇ। ਇਹ ਕਿੰਨੀ ਦੇਰ ਰਹਿਣਾ ਇੱਥੇ? 15 ਮਿੰਟ ਇਹਦੇ ਤੇ ਇਦਾਂ ਹੀ? ਇਸ ਤਰ੍ਹਾਂ ਹੀ ਇੰਜ। ਅੱਜ ਤੁਸੀਂ ਜੋ ਫੁੱਲ ਬਾਰਿਸ਼ ਹੋਣਾ ਕੰਪਨੀ ਬਾਗ ਜਾ ਕੇ ਦੇਖਣਾ ਕਿ ਇਹਨਾਂ ਨੂੰ ਮਸਤ ਵੀ ਇੱਦਾਂ ਬੈਠਾ ਹੁੰਦਾ ਉੱਤੇ ਆ। ਅੱਛਾ ਉਸਤਾਦ ਜੀ ਇੱਥੇ ਆ ਕੇ ਨੇ ਆਹ ਵਾਲਾ ਯੋਗਾ ਸ਼ੁਰੂ ਨਹੀਂ ਇੱਕ ਮਤਲਬ ਫੁੱਲ ਬਾਰਿਸ਼ ਹੁੰਦੀ ਹੋਵੇ, ਮੈਂ ਇਹ ਸਿਰਫ ਮਸਤ ਵੇਖਣਾ ਤੇ ਭਿੱਜਦਾ ਜਾਵਾਂ ਕਦੀ। ਯਾਰ ਨਾਲੇ ਉਹ ਮਸਤ ਵੀ ਏਡਾ ਮਸਤ ਨਹੀਂ ਹੋਇਆ। ਯਾਰ ਨਾਲੇ ਯਾਰ ਹੋਊਗਾ ਬੈਠਾ ਰਵੇ ਯਾਰ ਵੀ ਮੈਂ ਇੱਥੋਂ ਕੰਪਨੀ ਬਾਗ ਬਾਰਿਸ਼ ਚ ਜਾਵਾਂ ਗੱਡੀ ਕੱਢ ਕੇ ਚਿੱਕੜਾਂ ਚ, ਤੇ ਮੈਂ ਦੇਖਾਂ ਵੀ ਹਾਂ ਵੀ ਮਿੱਠੇ ਨੇ ਕਿਹਾ ਸੀ। ਯਾਰ ਤੁਸੀਂ ਨਾ ਕਿਸੇ ਹੋਰ ਨੂੰ ਤੂੰ ਭੇਜ ਕਹਿ ਕੇ ਸਾਜੀ ਜਦੋਂ ਕੰਪਨੀ ਬਾਰ ਜਦੋਂ ਫੁੱਲ ਬਾਰਿਸ਼ ਹੁੰਦੀ ਨਾ, ਮੈਂ ਤੈਨੂੰ ਕੰਪਨੀ ਬਾਗੋਂ ਵੀਡੀਓ ਬਣਾ ਕੇ ਲਿਆ ਕੇ ਦਿਖਾਉਂਗਾ ਇੱਕ ਬੰਦਾ ਇਦਾਂ ਬੈਠਾ ਐਦਾਂ ਕਹਿਣਾ ਮੇਰੀ ਡਿਊਟੀ ਕੋ ਲਾਉਣ ਨਹੀਂ ਆ ਜਾਵਾਂ। ਤਾਂ ਇਹਨਾਂ ਨੇ ਇੰਜੋਏ ਕਰਿਆ ਹੋ ਨਾ ਕਮਰੇ ਚ ਨਹੀਂ ਨਿਕਲੋ। ਇੰਜੋਏ ਮੈਂ ਤਾਂ ਹੁਣ ਬਾਰਿਸ਼ ਦਾ ਇੰਤਜ਼ਾਰ ਕਰ ਰਿਹਾ। ਮੈਂ ਅਗਲਾ ਗਾਣਾ, ਮੇਰਾ ਪਹਿਲਾ ਗਾਣਾ ਮੇਰੀ ਤਵੱਕੋ ਤੋਂ ਜ਼ਿਆਦਾ ਯਾਰ ਹਾਂਜੀ 52 ਹਜ਼ਾਰ ਬੰਦਿਆਂ ਨੇ ਵੇਖ ਲਿਆ। ਬੜੀ ਗੱਲ ਉਸਤਾਦ ਜੀ। ਔਰ ਸ਼ੇਅਰ ਬਹੁਤ ਟਿਕਟੋਕ ਤੇ ਬੜਾ ਚੱਲਿਆ। ਉਹ ਤੇ ਵਾਇਰਲ ਬੜਾ ਮੈਂ ਉਸੇ ਸ਼ੌਕ ਹੀ ਦੇ ਵਿੱਚ ਅਗਲਾ ਰਿਕਾਰਡ ਕਰਕੇ ਤੇ ਮੈਂ ਹੁਣ ਬਾਰਿਸ਼ ਦਾ ਇੰਤਜ਼ਾਰ ਕਰ ਹੁਣ ਰਿਹਾ, ਕਿਉਂਕਿ ਮੇਰੇ ਗਾਣੇ ਵੀ ਬਾਰਿਸ਼ਾਂ ਵਾਲੇ ਜ਼ਿਆਦਾ ਚੱਲ ਰਹੇ। ਚੱਲ ਰਹੇ ਨਿਰਮਲ ਬਾਰਿਸ਼ਾਂ ਵਾਲਾ ਗਾਣਾ ਚੱਲਦਾ ਹੀ ਬਹੁਤ ਆ। ਤੁਸੀਂ ਬਰਸਾਤੀ ਸਿੰਗਰ ਹੋ ਅਸਲ ਦੇ ਵਿੱਚ, ਤੁਹਾਨੂੰ ਪਤਾ ਹੋਣ ਲੱਗਿਆ। ਬਾਰਿਸ਼ ਤੋਂ ਬਾਅਦ ਨਿਕਲ ਸਕਦੇ ਨੇ ਸੁਣ ਸਿੰਗਰ ਹੋ। ਨਹੀਂ ਕੱਲ ਨੂੰ ਬਾਰਿਸ਼ ਆ ਜੀ, ਹੁਣ ਕੱਲ ਨੂੰ ਕਿਤੇ ਜਾਇਓ ਨਾ। ਬਾਰਿਸ਼ ਜਦੋਂ ਆਵੇ ਨਾ ਤੁਸੀਂ ਫੌਰਨ ਆ ਜਾਣਾ। ਨਹੀਂ ਉਹ ਤੇ ਮੈਂ ਇਕੱਲੇ ਨੇ ਕਰਨਾ। ਉਹ 2 ਗਾਣੇ ਆ ਹੁਣ ਬਾਰਿਸ਼ਾਂ ਵਾਲੇ। ਆਪਾਂ ਸਿਰਫ ਹੈਗੇ ਆ ਉਹੀ ਗੱਲ ਦੇ ਵਾਲੀ, ਆਪਾਂ ਹੈਗੇ ਆ ਬਰਸਾਤੀ ਸਿੰਗਰ। ਬਰਸਾਤੀ ਸਿੰਗਰੀਆਂ ਸਾਰੇ ਵਿੱਚ। ਜਦੋਂ ਬਾਰਿਸ਼ਾਂ ਨਾਲ ਉਦੋਂ ਆਪਾਂ 10 12 15 ਰਿਕਾਰਡ ਕਰਕੇ ਰੱਖ ਲੈ। ਹੋ ਗਿਆ ਸਾਡਾ ਨਾ ਇੱਕ ਸਲੋਗਨ ਹੀ ਹੋਏਗਾ ਕਿ ਸਾਡੇ ਗਾਣੇ ਹੁੰਦੇ ਬਾਰਿਸ਼ 'ਚ। ਬਾੜ ਸਕਦੇ ਹਾਂ ਓਕੇ ਸਾਜੀ ਬਾਰਿਸ਼ ਨਾ ਪਵੇ ਮਹੀਨਾ ਉੱਤੇ ਫੁਹਾਰੇ ਲਓ। 8 ਮਹੀਨੇ ਨਾ ਪਵੇ, ਜਿਸ ਮਹੀਨੇ ਪੈ ਰਹੀਆਂ ਉਸ ਮਹੀਨੇ 25 30 ਰਿਕਾਰਡ ਕਰ ਲਓ। ਨਹੀਂ ਤੇ ਮੈਂ ਕਹਿੰਦਾ ਫੁਹਾਰੇ ਮਿਲਦੇ ਨੇ ਠੇਕੇ ਤੇ, ਨਹੀਂ 2 ਦਿਨ ਫੁਹਾਰੇ ਲੱਗਣੇ ਫਿਰ ਜਬ ਨੈਚੁਰਲ ਕੰਮ। ਆਰਟੀਫੀਸ਼ੀਅਲ ਦੇਖ ਇਹ ਜਿਹੜਾ ਮੈਂ ਗਾਣਾ ਰਿਕਾਰਡ ਕੀਤਾ
ਜੀ ਜੈਨੂਇਨ ਬਾਰਿਸ਼ ਸੀ ਹਾਂਜੀ ਥੱਲੇ ਕਮ ਅਜ਼ ਕਮ ਅੱਛਾ ਯਾਰ ਉਹਦੇ 1.6K ਦੇ ਉਹ ਨੇ ਕਮੈਂਟਸ ਨੇ ਉਹਦੇ ਚੋਂ ਤਕਰੀਬਨ 200-300 ਬੰਦੇ ਨੇ ਸਿਰਫ ਇਹ ਗੱਲ ਕਹੀ ਆ ਕਿ ਜਬ ਹਮ ਗਾਣਾ ਦੇਖ ਰਹੇ थे इधर भी बारिश हो रही थी इधर भी बारिश ਇਹਦਾ ਮਤਲਬ ਹੈ ਕਿ ਉਹ ਮੌਸਮ ਉਹਦੇ ਨਾਲ ਦਾ ਹਿਸਾਬ ਰਲ ਗਿਆ ਉਹ ਕੰਮ ਰਲ ਗਿਆ ਹਾਂ ਤੇ ਕਨੈਕਟ ਬਾਬਾ ਜੀ ਇੱਕ ਬੰਦਾ ਬਾਹਰ ਬੈਠਾ ਰਹੇ ਬਸ ਜਦੋਂ ਬਾਰਿਸ਼ ਹੋਵੇ ਕੈਮਰੇ ਤਿਆਰ ਰੱਖੋ ਓਕੇ ਸਹੀ ਸਾਡਾ ਗਾਣਾ ਹੋਵੇ ਹੀ ਬਾਰਿਸ਼ 'ਚ। ਬਾਰਿਸ਼ ਹੀ ਹੋ ਗਈ ਇਹ ਸਾਈਨ ਹੀ ਬਣ ਜਾਏਗਾ ਸਰ ਹਾਂ ਸਹੀ ਗੱਲ ਆ। ਯਾਨੀ ਉਧਰੋਂ ਬਾਰਿਸ਼ਾਂ ਵਾਲੇ ਖਤਮ ਹੋਏ ਨੇ ਫਿਲਮਾਂ 'ਚੋਂ ਹਾਂਜੀ ਇੱਧਰ ਸ਼ੁਰੂ ਇਧਰੋਂ ਸ਼ੁਰੂ ਹੋ ਗਏ ਨਾਲੇ ਅਗਲੇ ਕਹਿਣ ਬਾਰਿਸ਼ ਵਾਲਿਆਂ ਦਾ ਗਾਣਾ ਨਹੀਂ ਹੈ ਦਿਲ ਕਰੇ ਮੈਨੂੰ ਕੋਈ ਪ੍ਰੋਗਰਾਮ ਵੀ ਮੈਨੂੰ ਸਿਰਫ ਮੌਨਸੂਨ ਚ ਆਉਣ ਬਾਰਿਸ਼ ਵਾਲਾ ਕਿ ਯਾਰ ਸਜਾਨ ਨੂੰ ਬੁਲਾਉਣਾ ਵਾ ਸਿੰਗਰ ਬਾਰਿਸ਼ ਹੋ ਲੈਣ ਤੋਂ ਪਹਿਲੇ ਕਦੋਂ ਬਾਰਿਸ਼ ਹੋਵੇ ਕਦੋਂ ਉਹਨੂੰ ਬੁਲਾਈਏ ਗਾਣੇ ਉਹ ਜਿਹੜਾ ਤੁਹਾਡਾ ਗਾਣਾ ਵਾ ਨਾ ਉਹ ਟਿਕਟੋਕ ਤੇ ਭਲਾ ਕਿੱਦਾਂ ਚੱਲਿਆ ਕਿ ਲੋਕਾਂ ਨੇ ਵੀਡੀਓ ਆਪਣੀ ਬਣਾਈ ਆ ਆਵਾਜ਼ ਤੁਹਾਡੀ ਚੱਲ ਬਸ ਤੁਹਾਡੀ ਇਹ ਬੜਾ ਫਾਇਦੇਮੰਦ ਇਹ ਲੋਕ ਬੜਾ ਕੁਝ ਕਰਦੇ ਆ ਮੈਨਾਂ ਵੀ ਏਦਾਂ ਹੀ ਕਰਦੇ ਆ ਆਵਾਜ਼ ਮੇਰੀ ਹੁੰਦੀ ਆ ਅੱਗੇ ਕਰਨ ਉਹ ਨਹੀਂ ਹੁੰਦੇ ਆ। ਇੱਕ ਹੋਰ ਵਜ੍ਹਾ ਤੋਂ ਵੀ ਚੱਲਿਆ ਦੱਸ ਕਿਉਂ ਉਹਦੇ ਨਾਲ ਇਮੋਸ਼ਨ ਜੁੜੇ ਬਹੁਤ ਲੋਕਾਂ ਦੇ ਸਾਡੀ ਦੁਖੀ ਛਤਰੀ ਜਿਹਦਾ ਜਿਹੜਾ ਦੁਨੀਆ ਤੋਂ ਚਲਾ ਗਿਆ ਜਾਂ ਦੂਰ ਆ ਜਾਂ ਓਵਰਸੀਜ਼ ਆ ਉਹਦੀ ਵਜ੍ਹਾ ਤੋਂ ਪਰਦੇਸੀਆਂ ਨੇ ਬੜਾ ਪਸੰਦ ਕੀਤਾ ਸਾਈ ਸਲਾਤ ਆ ਗਿਆ ਚਣੇ ਚਕਾ ਦਈਏ ਫਿਰ ਚਣੇ ਚਕਾ ਦਵਾਂ ਚਣੇ ਮੋਢੇ ਤੇ ਚਗਾਉਣੇ ਕਿਸੇ ਦੇ ਤੇ ਕਹਿਦਾ ਓਏ ਹਾਂ ਕਹਿਣ ਡਿਆ ਇੱਕ ਬੰਦੇ ਨੇ ਦਿਲ 'ਚ ਕਮੈਂਟ ਕੀਤਾ ਉਹਨੇ ਕਿਹਾ ਲੋ ਜੀ ਮੈਂ ਹਲਫਨ ਕਹਿ ਦਿੰਦਾ ਕਿ ਜਾਨੀ ਬਈ ਇਸ ਟਾਈਮ ਨਾਲ ਕਿਸੇ ਨੂੰ ਬਹੁਤ ਜ਼ਿਆਦਾ ਯਾਦ ਕਰ ਰਿਹਾ ਜਦੋਂ ਉਹਨਾਂ ਨੇ ਗਾਇਆ ਸਹੀ ਗੱਲ ਮੈਂ ਪੜਿਆ ਸਾਜੀ ਹੈਨਾ ਫਿਰ ਉਹਨੇ ਮੈਂ ਕਮੈਂਟ ਵੀ ਕੀਤਾ ਥੱਲੇ ਮੈਂ ਸਾਜੀ ਵੈਸੇ ਤੁਸੀਂ ਕਿਸੇ ਨੂੰ ਯਾਦ ਕਰਦੇ ਆ ਹਾਂ ਇਹਨੂੰ ਮੈਂ ਉਹ ਗਾਣਾ ਸਪੈਸ਼ਲੀ ਕਿਸੇ ਨੂੰ ਯਾਦ ਕਰਕੇ ਮੈਂ ਛੁੱਟੀ ਤੇ ਸੀ ਮੈਨੂੰ ਪਤਾ ਲੱਗ ਗਿਆ ਉਸਤਾਦ ਜੀ ਹੈਂ? ਨੰਨੀ ਭਰੀ ਕੇ ਲਈ ਹਾਂ ਹਾਏ ਹਾਏ ਉਹ ਤੈਨੂੰ ਕੀ ਯਾਦ ਕਰਨਾ ਇਹਨਾਂ ਨੇ ਸਿਰਫ ਤੈਨੂੰ ਉਦੋਂ ਯਾਦ ਕਰਨਾ ਓਏ ਆਹ ਝਾੜੂ ਨਹੀਂ ਫੇਰਿਆ ਕਿਸੇ ਨੇ ਮਹਿਰ ਕੰਮ ਤੋਂ ਨਹੀਂ ਆਇਆ ਉਸਤਾਦ ਜੀ ਇਸ ਗੱਲ ਤੇ ਯਾਦ ਹੋਣਾ ਬਸ ਹੋਰ ਕੋਈ ਗੱਲ ਇਹ ਨਹੀਂ ਜਿਹੜਾ ਸਗਾ ਪਿਓ ਘਰੋਂ ਕੱਢ ਕੇ ਕਹਿਣਾ ਲਿਆ ਆਪਣਾ ਆਂਡਾ ਆ ਗਿਆ ਚਵਲ ਗਿਆ ਉਹ ਮੱਖੀ ਉੱਡ ਗਈ ਆ ਲਿਆ ਇਹ ਮਹਿੰਗੀ ਆਈਟਮ ਹੈ ਉਹ ਯਾਰ ਤੇਰੇ ਵਾਸਤੇ ਇਹੀ ਮਹਿੰਗੀ ਆਈਟਮ ਆ ਅੱਛਾ ਯੋਗਾ ਖਤਮ ਨਹੀਂ ਯੋਗਾ ਤੁਸੀਂ ਯਾਰ ਉਹ- 1.5-2 ਸਟੈਪ ਦਾ ਯੋਗਾ ਔਰ ਕੋ ਨਹੀਂ ਸਹੀ ਤੁਰਿਆ ਵਿਚਾਰੇ ਕੋਲ ਕਿਉਂ ਨਹੀਂ ਤੁਰੇ ਅਭੀ ਉਹ ਗੱਲ ਗਾਣਿਆਂ ਦੀ ਹੋਣ ਲੱਗੀ ਮੈਂ ਤੇ ਪੂਰਾ ਕਰ ਰਿਹਾ ਮੈਂ ਤਿੰਨ ਟਾਈਮ ਕਰ ਰਿਹਾ ਦਿਲ ਵੇਖ ਕੇ ਅਸਰ ਕੇ ਜਾਉਂ ਖੰਜਰ ਵੱਜ ਗਿਆ ਉਸਤਾਦ ਜੀ ਮੇਰਾ ਇੱਕ ਸਵਾਲ ਆ ਤੁਹਾਡੇ ਨਾਲ ਸੀਰੀਅਸ ਚੇਦਾ ਸ਼ੋ ਸਾਰਾ ਕੁਝ ਇੱਕ ਸਾਈਡ ਤੇ ਜੇ ਗੱਲ ਆਈ ਨਾ ਮੇਰੇ ਤੇ ਸਵਾਲ ਆ ਇੱਕ ਬਤਾ ਸਵਾਲ ਯਾਰ ਜਿਹੜਾ ਵੀ ਕਰਨਾ ਨਾ ਬਿੱਲ ਦਾ ਨਾ ਕਰੀ ਕੋਈ ਉਹ ਨਹੀਂ ਉਹ ਤੇ ਕਲੀਅਰ ਅੱਲਾ ਸੇ ਸ਼ੁਕਰ ਕਿੰਨੇ ਹੋ ਗਏ ਕਲੀਅਰ ਬਿੱਲ ਤੇਰੇ ਹਾਂ ਉਸਤਾਦ ਜੀ ਕਰ ਲਓ ਘਰ ਪੋਤਾ ਹੀ ਚੁੱਪ ਬੈਠੇ ਆ ਸਵਾਲ ਇਹ ਆ ਕਿ ਮੈਨੂੰ ਇਹ ਦੱਸਣਾ ਵਾ ਕਿ ਕਿਹੜੀ ਗੱਲ ਕਿੱਥੇ ਕਰਨੀ ਕਿਹੜੀ ਗੱਲ ਸੀਰੀਅਸ ਮਜ਼ਾਕ ਤੋਂ ਹਟ ਕੇ ਨਹੀਂ ਫਿਰ ਤੇਰਾ ਮਜ਼ਾ ਖਤਮ ਹੋ ਜਾਣਾ ਫਿਰ ਤੂੰ ਫਿੱਕਾ ਹੋ ਜਾਣਾ ਕੰਮ ਤੋਂ ਵੀ ਜਵਾਬ ਹੋ ਜਾਣਾ ਜਿਹੜੀ ਤੇਰੇ ਚ ਮਾਰਾ ਮੋਟੀ ਕੁਆਲਿਟੀ ਹੈਗੀ ਜਿਹਦੀ ਵਜ੍ਹਾ ਤੋਂ ਦਿੱਤੇ ਉਹਨੂੰ ਵੀ ਚੱਲਦੇ ਰਹਿਣਾ ਇਹ ਤੇਰੀ ਖੂਬੀ ਹੈ ਇਹ ਇਸ ਵੇ ਤੋਂ ਤੈਨੂੰ ਕੰਮ ਤੇ ਰੱਖਿਆ ਬਾਹਰ ਰੋਟੀ ਖਾਣ ਦੇ ਮੈਨੂੰ ਕਹਿੰਦਾ ਮਿੱਠਾ ਭਾਈ ਮੈਨੂੰ ਦੱਸ ਮੈਂ ਕਿਹੜੀ ਗੱਲ ਕਿੱਥੇ ਕਰੀ ਮੈਂ ਕਿਹਾ ਮੈਨੂੰ ਹਾਲ ਤੱਕ ਨਹੀਂ ਪਤਾ ਲੱਗਾ ਤੂੰ ਹੁਣ ਲੱਭਣ ਡਿਆ ਮੈਂ ਕਿਹਾ ਔਰ ਜਿਵੇਂ ਮਾਨੂਲਾ ਸਾਹਿਬ ਇੱਕ ਡਰਾਮੇ ਦੇ ਵਿੱਚ ਫੁੱਲ ਲੂਰੀ ਵਾਲਾ ਮੇਕਅਪ ਕਰਕੇ ਬਹੁਤ ਬੁਰੇ ਲੱਗਣ ਦੇ ਨੇ ਤੇ ਭੁੰਡ ਕੱਢ ਕੇ ਤਾਂ ਲਬੇਲਾ ਸਾਹਿਬ ਕੋ ਆ ਜਾਂਦੇ ਨੋ ਬਣ ਗਏ ਨਾ ਲਬੇਲਾ ਸਾਹਿਬ ਦੀ ਤੇ ਕਹਿੰਦੇ ਅੱਬਾ ਜੀ ਮੈਨੂੰ ਦੱਸ ਦਿਓ ਮੈਂ ਖਾਨਦਾਨ ਚ ਕਿਹਨੂੰ ਕਿਹਨੂੰ ਮੂੰਹ ਵਹਾਉਣਾ ਕਿਹਨੂੰ ਕਿਹਨੂੰ ਨਹੀਂ ਵਹਾਉਣਾ ਤੇ ਲਬੇਲਾ ਸਾਹਿਬ ਇੰਜ ਕਰਕੇ ਦਾ ਦੇਖਦੇ ਨੇ ਤੇ ਇਹ ਪੁੱਤਰ ਜੀ ਇਹ ਆਈ ਜਿਹਨੂੰ ਮਰਜ਼ੀ ਵਹਾਉਣਾ ਅੱਜ ਤੋਂ ਬਾਅਦ ਮੈਨੂੰ ਨਹੀਂ ਵਹਾਉਣਾ ਅੱਛੀ ਗੱਲ ਦੂਰ ਹੀ ਰਹਿਣਾ ਬਹੁਤ ਅੱਛੀ ਹਾਏ ਹਾਏ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੰਨੀਆਂ ਗੱਲਾਂ ਇਦਾਂ ਵੜਵੜ ਮੂੰਹ ਕੱਢ ਦੇਣਾ ਬਾਅਦ ਚ ਮੈਨੂੰ ਅਹਿਸਾਸ ਹੁੰਦਾ ਅੱਛਾ ਫੇਰ ਤੂੰ ਮੈਨੂੰ ਪਤਾ ਲੱਗਾ ਦਫ਼ਤਰ 'ਚ ਤੂੰ ਇਹ ਵੀ ਜ਼ਰਾ ਥੋੜਾ ਜਿਹਾ ਰੌਲਾ ਪਾਇਆ ਕਿ ਯਾਰ ਉਸਤਾਦ ਹੁਣੀ ਮੈਨੂੰ ਬੱਚਾ ਕਹਿੰਦੇ ਆ ਹਾਂਜੀ ਉਸਤਾਦ ਜੀ ਇਹ ਵੀ ਵੱਡੀ ਆ ਗੱਲ ਹੁਣ ਤੂੰ ਆਪੇ ਹੀ ਉਸ ਗੱਲ ਦਾ ਜਵਾਬ ਦੇ ਦਿੱਤਾ ਕਿ ਸਾਜ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਿਹੜੀ ਗੱਲ ਕਿੱਥੇ ਕਰੀ ਐ ਤੂੰ ਆਪੇ ਹੀ ਉਸ ਗੱਲ ਦਾ ਹਾਂ ਦੱਸੋ ਨਾ ਤੂੰ ਆਪੇ ਹੀ ਉਸ ਗੱਲ ਦਾ ਕਰਤਾ ਆ ਮੈਨੂੰ ਚਾਰ ਬੰਦੇ ਨੇ ਸਵੇਰ ਦਾ ਕਹਿੰਦਾ ਕਿ ਸਾਜੀ ਉਹਨੂੰ ਨਹੀਂ ਬੜਾ ਪਰੇਸ਼ਾਨ ਉਹ ਕਹਿੰਦਾ ਯਾਰ ਮੈਂ ਆਰਟਿਸਟ ਬਣਨਾ ਆ ਇਹ ਬੱਚਾ ਬਣਾ ਉਸਤਾਦ ਦੀ ਮੈਨੂੰ 2-3 ਸਾਲ ਦਾ ਬੱਚਾ ਕਹਿਣ ਲੱਗ ਪਿਆ ਉਸਤਾਦ ਜੀ ਆ ਹੁਣ ਤੂੰ ਜਿਹੜੀ ਗੱਲ ਕੀਤੀ ਹੁਣ ਮੈਂ ਤੈਨੂੰ ਵੱਡਾ ਕਹਾਂ ਇੱਥੇ ਵੀ ਤੂੰ ਵੱਡਾ ਵਾ ਤੂੰ ਬੱਚਾ ਨਹੀਂ ਬੱਚਾ ਹੀ ਆ ਉਸਤਾਦ ਜੀ ਲੇਕਿਨ ਉਹ 2-3 ਸਾਲ ਵਾਲਾ ਨਹੀਂ ਨਾ ਥੋੜਾ ਜਿਹਾ ਉਹ ਤੋਂ ਵੱਡਾ ਕਰੋ 4 ਸਾਲ ਦਾ ਕਰ ਮੈਨੂੰ ਮੋਟਰਸਾਈਕਲ ਤੇ ਆਉਂਦਾ ਸਾਰੇ ਹਰ ਮਾਮਲਾ ਤੁਹਾਨੂੰ ਪਤਾ ਵਾ ਹਾਂ ਦੁਨਿਆਵੀ ਪਹਿਲੂ ਤੇ ਜਿਹੜੇ ਮਰਜੀ ਸਿਸਟਮ ਦੇ ਨਾਲ ਗੱਲ ਕਰ ਲਓ ਸਹੀ ਹੈ ਤੁਸੀਂ ਬੱਚਾ ਐਵੇਂ ਕਹੀ ਜਾਂਦੇ ਹੋ ਹਾਂ ਤੁਸੀਂ ਕਿਹੜੇ ਪਾਸੇ ਮਤਲਬ ਕਿਹੜੇ ਮਾਮਲਾ ਤੈਨੂੰ ਪਤਾ ਹਾਂ ਦੁਨਿਆਵੀ ਸ਼ਾਇਦ ਹਰ ਸ਼ਾਲਾ ਪਤਾ ਵੀ ਬੈਗ 'ਚ ਕੀ ਹੋਣ ਡਿਆ ਬਾਹਰ ਮੇਰੇ ਘਰ ਕੀ ਹੋਣ ਡਿਆ ਕਲੋਨੀ 'ਚ ਕੀ ਹੋਣ ਡਿਆ ਇਹ ਬੱਚਾ ਕਿੱਧਰੋਂ ਹੋ ਗਿਆ ਹਾਂ ਤੇ ਸਹੀ ਨਹੀਂ ਗੱਲ ਅਕਲੀ ਤੌਰ ਤੇ ਉਸਤਾਦ ਜੀ ਨੇ ਉਹਦਾ ਜਿਹੜਾ ਜਾਇਜ਼ਾ ਲਿਆ ਨਾ ਕਿ ਉਹ ਸਹੀ ਗੱਲ ਆ ਉਹ ਲੈਵਲ ਨਹੀਂਗਾ ਦਿਮਾਗ ਦਾ ਬੱਚਿਆਂ ਲਈ ਮਤਲਬ ਆਪਣੀ ਉਮਰ ਤੋਂ ਬਹੁਤ ਛੋਟਾ ਵਾ ਮੈਂ ਨਹੀਂ ਮੰਨਦਾ ਉਸਤਾਦ ਜੀ ਮੈਂ ਉਹਦੇ ਨਾਲ ਜੀ ਇਹ ਬੜਿਆ ਵਾ ਉਹ ਮੈਂ ਆਪ ਨਹੀਂ ਮੰਨਦਾ ਉਹਦੀ 30 ਸਾਲ ਉਮਰ ਹੈ ਹਾਂਜੀ ਇੱਥੇ 20-22 ਸਾਲ ਦੇ ਬੱਚਿਆਂ ਨੇ ਟੈਕਨੋਲੋਜੀ ਅੱਗੇ ਲਾਈ ਪਈ ਹੈ ਹਾਂਜੀ ਇਹ ਇਦਾਂ ਹੀ ਅੱਛਾ ਇਹ ਜ਼ਰੂਰੀ ਵੀ ਨਹੀਂ ਕਿ ਉਹ ਪੜ੍ਹੇ ਲਿਖੇ ਨੇ 18-20 ਸਾਲ ਦੇ ਬੱਚੇ ਨੇ ਕਿੰਨੀ ਕੁ ਤਾਲੀਮ ਹਾਸਲ ਕਰ ਲਈ ਉਹ 10ਵੀਂ ਬਾਰ ਮਾੜੇ ਮਾੜੇ ਘਰਾਂ ਦੇ ਵਿਚਾਰੇ ਲੇਕਿਨ ਦਿਮਾਗ ਉਹਨਾਂ ਨੇ ਉੱਧਰ ਨੂੰ ਲਾਇਆ ਉਹ ਦੱਸਦੇ ਨਹੀਂ ਆ ਰਿਵਿਊ ਦੁਨੀਆ ਦਾ ਕੋਈ ਮੈਂ ਸੌਫਟਵੇਅਰ ਅਕਸਰ ਕਰਦਾ ਹਾਂ 17 ਸਾਲ ਦਾ ਬੱਚਾ ਠਕ ਠਕ
दस रहा था ये यहाँ से कलर ग्रेडिंग करनी, ये करना, ऐसे करना, इसको ऐसे करेंगे। उन्हें कितों सिख लिया 17-18 साल की उम्र च, दिमाग आ। तो वो 30 साल की उम्र च हिसाब ला ना, ਉਹਨੂੰ ਸਾਰਾ ਪਤਾ, ਮਾਸ਼ਾਅੱਲਾ ਸੋਹਣਾ ਸਿੰਗਰ ਵਾ, ਅੱਛਾ ਗਾਉਂਦਾ, ਉਹਨੂੰ ਹਰ ਚੀਜ਼ ਦਾ ਪਤਾ ਵਾ। ਹਾਂ ਨੂੰ ਨਹੀਂ ਸਹੀ ਕਹਿ ਰਿਹਾ ਮੈਂ। ਤੈਨੂੰ ਅਕਲ ਆਂਦੇ ਰਿਹਾ, ਇਹਨੇ ਤੈਨੂੰ ਓਕੇ ਕੀਤਾ। ਨਹੀਂ ਨਹੀਂ, ਉਹ ਜੇ ਉਹ ਮਤਲਬ ਖਤਮ ਕਰ ਲਈ ਜ਼ਿੰਦਗੀ, 30 ਸਾਲ ਉਹਨੇ ਆਪਣੀ ਜ਼ਿੰਦਗੀ ਦਾ ਖਤਮ ਕਰ ਲਏ ਇੱਕ ਐਸੇ ਕੰਮ ਦੇ ਪਿੱਛੇ ਜਿਹਦਾ ਹਾਸਲ ਵੀ ਉਹਦਾ ਕੋਈ ਨਹੀਂ। ਹਾਂ ਹੁਣ ਪਤਾ ਲੱਗਾ, ਹੁਣ ਸੋਚੀਏ ਵੀ ਕਿਹੜਾ ਕੰਮ ਆ ਸਿੰਗਿੰਗ। ਚਲੋ ਇੱਕ ਗੱਲ ਦੱਸ ਦੋ, ਮੈਂ ਬਹੁਤਾ ਸ਼ਾਇਰ ਆ ਕਿ ਮੈਂ ਅੰਦਰ ਸੋਇਆ ਬੱਚਾ ਕਿ ਨਹੀਂ? ਬਿਲਕੁਲ ਸਵਾਲ ਤੂੰ ਹੀ ਆ ਭਾਈ, ਮੈਂ ਤੇ ਮਸੂਦ ਦੱਸੋ। ਹੋਲਾ ਬੰਦਾ। ਨਹੀਂ ਨਹੀਂ ਨਹੀਂ, ਤੂੰ ਮੈਰ ਦੇ ਪੈਰਾਂ ਲਗਾ ਵੀ ਨਹੀਂ ਆ। ਤੇਜ਼ੀ 'ਚ ਮਤਲਬ ਤੇਰੇ ਸਵਾਲ ਦਾ ਮਾਲਕ ਆਪ ਦੱਸਣਗੇ, ਅਸੀਂ ਦੱਸਿਆ ਤੁਹਾਨੂੰ। ਹਾਂ ਬਿਲਕੁਲ ਸਹੀ। ਤੂੰ ਉਹਦੇ ਪੈਰਾਂ ਨਾਲ ਤੂੰ ਜੰਮਿਆ ਵੀ ਨਹੀਂ ਉਹਦੇ ਪਾ ਦਾ। ਸਾਜੀ ਕੈ ਸਵਾਲ ਨਾਲੇ ਵੀ ਦੱਸ ਦੋ ਨਾ। ਤੇਜ਼ੀ ਬੇਟੇ ਜਿਸ ਤੇਜ਼ੀ। ਹਿਸਾਬ ਨਾਲ ਉਹਨੇ ਪੁੱਛਿਆ, ਤੂੰ ਕੈ ਸਵਾਲ ਨਾ ਪੁੱਛਿਆ ਵੀ? ਮੈਂ ਹੁਸ਼ਿਆਰ ਪੁੱਛਿਆ ਵਾ, ਕਿਸੇ ਵੀ ਪਾਸੇ ਲਾ ਲਾ ਤੂੰ। ਨਹੀਂ ਉਹ ਤੇ ਮੈਂ ਮਾਸ਼ਾਅੱਲਾ ਹੁਸ਼ਿਆਰ ਤੋਂ ਮਰਾਦ ਸਹੀ ਨਾ ਤਲੀਮ ਤੇਰੇ ਨਾਲੋਂ ਜ਼ਿਆਦਾ ਵਾ। ਮੈਂ ਥੋੜਾ ਇੰਗਲਿਸ਼ ਨੂੰ ਬਿਹਤਰ ਸਮਝਦਾ ਵਾਂ, ਠੀਕ ਆ। ਇੰਗਲਿਸ਼ ਸਪੀਕਿੰਗ ਕੋਰਸ ਕੀਤਾ ਹੋਇਆ ਵਾ ਅਲਹਮਦੁਲਿਲਾ। 12 ਮੁਲਕਾਂ ਦੀ ਜ਼ੁਬਾਨ ਤੇ ਅਬੂਰਾ ਅਸਲ ਉਸਤਾਦ ਜੀ। ਹਾਂ ਠੀਕ ਆ। ਮੈਂ ਤੇ ਅੱਬੇ ਨੂੰ ਬੁੜਾ ਬੁੜਾ ਕਹਿ ਕੇ ਬੁਲਾਉਂਦਾ। 12 ਡੈਡੀ ਕਹਿੰਦੇ ਅਸੀਂ ਸਾਰੇ ਡੈਡੀ ਕਹੀਦਾ। ਕਿਹੜੀ ਜ਼ੁਬਾਨ ਤੈਨੂੰ ਹਾਸਾ ਲਾ? ਉਸਤਾਦ ਇੰਗਲਿਸ਼, ਓਕੇ, ਉਰਦੂ, ਕੁੱਤੀ ਜ਼ਬਾਨ ਤੇ ਪੂਰਾ ਪੰਜਾਬੀ, ਪੰਜਾਬੀ, ਅਰਬੀ। ਜਾਂਗਲੀ। ਅੱਛਾ, ਜਾਂਗਲੀ ਕਿਹੜੇ ਮੁਲਕ ਦੀ ਹੈ ਜ਼ੁਬਾਨ? ਜਾਂਗਲੀ ਕਿਹੜੇ ਮੁਲਕ ਦੀ ਆ? ਉਹ ਕਿਤੇ ਵੀ ਬੋਲੀ ਜਾਂਦੀ ਹੈ, ਜਿੱਥੇ ਮਰਜ਼ੀ ਬੋਲ ਲਓ। ਅੱਛਾ ਠੀਕ ਹੈ। ਫਰਾਂਸੀ ਉਸਤਾਦ ਜੀ, ਚਾਈਨੀਜ਼, ਫਿਰ ਅਰਬੀ। ਕਿੰਨੀਆਂ ਹੋ ਗਈਆਂ? 8-9 ਹੋ ਗਈਆਂ। 8-9 ਹੋ ਗਈਆਂ। ਫ੍ਰੈਂਚ। ਅਫਰੀਕਨ, ਫ੍ਰੈਂਚ, ਠੀਕ ਆ। ਫਿਰ ਇੱਕ ਹੋਰ ਜ਼ੁਬਾਨ ਅਫਰੀਕਨ 10 ਹੋ ਗਈਆਂ। ਅਫਰੀਕਨ, ਉਹਨਾਂ ਦੀ ਫਿਰ ਤਾਮਲੀ। ਡੱਚ 11 ਹੋ ਗਈਆਂ। ਤਾਮਲੀ 11 ਹੋ ਗਈਆਂ। ਡੱਚ ਪੰਜਾਬਣ ਡੱਚ ਪੰਜਾਬੀ, ਡੱਚ ਉਹ ਵੀ ਹੋ ਗਈਆਂ। ਡੱਚ ਮੈਂ ਕੀ ਪਿਆਰ ਵਿੱਚੋਂ ਖੱਟਿਆ। ਹਾਂ 12 ਹੋ ਗਈਆਂ। 12 ਜ਼ਬਾਨਾਂ ਹੋ ਗਈਆਂ। ਹਾਂਜੀ। ਦੇਖ ਲੈ 12 ਜ਼ਬਾਨਾਂ ਹੁੰਦੀਆਂ, ਲੇਕਿਨ ਘਰ ਇੱਕ ਫੇਰ ਹੀ ਭੈਣ ਭਰਾ ਨੂੰ ਗਾਲ ਕੱਢ ਕੇ ਬੁਲਾਉਂਦੇ ਆ। ਬੇਟਾ ਐਕਨਸ ਦੁਨੀਆ ਦੀਆਂ 12 ਜ਼ੁਬਾਨਾਂ ਦੇ ਤੈਨੂੰ ਅਬੂਰ ਹਾਸਲ ਆ। ਤੇਰੇ ਘਰ ਦੇ ਬਾਹਰ ਸਵੇਰੇ ਬੰਦਾ ਪਾਵੇ ਲਾਉਂਦਾ ਜੀ, ਉਹਦੇ ਜਿਹੜੇ ਪਤੀਲੇ 'ਚ ਜ਼ੁਬਾਨ ਆ, ਔਰ 16 ਸਾਲ ਤੋਂ ਤੈਨੂੰ ਉਹਦਾ ਅਬੂਰ ਨਹੀਂ ਹਾਸਲ। ਸਾਜੀ ਨਹੀਂ ਸਾਡੇ ਕੋਲ ਹੈਗਾ। ਘਰੋਂ ਜ਼ੁਬਾਨ ਨਹੀਂ ਗਈ। ਨਹੀਂ ਤੁਹਾਡੇ ਘਰ ਉਹ ਜ਼ੁਬਾਨ ਕਦੀ ਬੋਲੀ ਨਹੀਂ ਗਈ। ਮੈਂ ਤੁਹਾਡੇ ਘਰ ਹਾਲਾਂਕਿ ਸਭ ਤੋਂ ਸਸਤੀ ਉਹ ਹੁੰਦੀ ਹੈ ਉਸ ਪਤੀਲੇ 'ਚ, ਤੇਰਾ ਉਹਦੇ ਤੇ ਅਬੂਰ ਨਹੀਂ ਹਾਸਲ ਹੋਇਆ ਹਾਲੇ ਤੱਕ। ਨਾਸ਼ਤੇ 'ਚ ਸਾਜੀ ਮੈਂ ਛੋਟੇ ਪਾਏ ਖਾ ਕੇ ਆਣੇ ਹੁੰਦੇ ਜਾਂ ਸਿਰੀ। ਅੱਲਾ ਬਾਬੇ ਦੇ ਇੱਥੇ ਆ ਸਿਰੀ ਪਾਏ ਇਕੱਠੇ ਇੰਟਰਨੈਸ਼ਨਲ ਹੋਟਲ। ਕਾਕੇ ਇੱਥੇ ਆ ਕੇ ਜਿੱਦਾਂ ਤੂੰ 3 ਵਜੇ ਭਾਂਡੇ ਫੋਲਦਾ ਨਾ, ਲੱਗਦਾ ਹੁੰਦਾ ਕੋਈ ਪਾਵੇ ਖਾ ਕੇ ਆਇਆ। ਭਾਈ ਮੈਂ ਅੱਜ ਵੀ ਮਗਜ਼ ਵਾਲੀ ਨਿਹਾਰੀ ਖਾ ਕੇ ਆਇਆ ਵਾਂ, ਤੈਨੂੰ ਸਮਝ ਯਾਰ ਨਹੀਂ ਪਾਵੇ ਖਾ ਕੇ ਨਾ ਫਿਰ ਬਾਅਦ 'ਚ ਭੁੱਖ ਲੱਗਦੀ ਹੁੰਦੀ। ਹਾਂਜੀ ਤਾਂ ਜੀ ਆਪਣੀ ਫ੍ਰਿਜ ਖੋਲ ਕੇ ਆਪਣੀ ਫ੍ਰਿਜ ਖੋਲ ਕੇ ਲਾਲ ਪਿਆਜ਼ ਨਾਲ ਸੁੱਕਾ ਨਾਨ ਖਾ ਗਈ ਹੈ। ਨਹੀਂ ਸਿਰਕੇ ਵਾਲਾ ਪਿਆਜ਼ ਨੂੰ ਪੂਰਾ ਨਾਨ ਖਾਦਾ, ਨਾਲ ਪਾਣੀ ਲਗਾਇਆ ਨੇ। ਤੂੰ ਕਹਿੰਦਾ ਮੈਂ ਪਾਵੇ ਨਾ ਖਾ। ਨਹੀਂ ਉਹ ਬਾਤ ਹੁਣ ਮੈਂ ਕੱਲ ਪਰਸੋਂ ਇੱਥੇ ਰਾਤ ਨੂੰ ਮੈਂ ਉੱਠ ਕੇ ਦੇਖਿਆ ਕੁਛ ਨਹੀਂ ਸੀ, ਇੱਕ ਰੋਟੀ ਪਈ ਸੀ ਨਾਰਮਲ ਤੰਦੂਰ ਵਾਲੀ, ਅਚਾਰ ਪਿਆ ਸੀ, ਤੇ ਮੈਂ ਪਾਣੀ ਦਾ ਗਲਾਸ ਲਿਆ, ਅਚਾਰ ਲਿਆ, ਤੇ ਉਹ ਰੋਟੀ ਦੇ ਨਾਲ ਮੈਂ ਅੱਧੀ ਰੋਟੀ ਖਾ ਕੇ ਤੇ ਮੈਂ ਸੌਂ ਗਿਆ। ਇਹ ਤਾਂ ਸਾਦਗੀ ਹੈ ਨਾ। ਨਹੀਂ ਇਹਦੇ ਚ ਕਿਹੜੀ ਗੱਲ ਆ? ਜ਼ਰੂਰੀ ਨਹੀਂ ਹੁੰਦਾ ਵੀ ਇਦਾਂ ਦੀ ਤੁਸੀਂ ਚੀਜ਼ ਖਾਂਦੇ ਤੁਸੀਂ ਮਾੜੇ ਜੀ ਹਾਲਾਤ ਨਹੀਂ, ਕਿਸ ਟਾਈਮ ਤੁਹਾਡਾ ਦਿਲ ਕਰਦਾ ਯਾਰ ਤੁਸੀਂ ਇਹ ਗੱਲ ਕਵੋ, ਲੋਕਾਂ ਨੇ ਮੰਨ ਲਿਆ ਕਿ ਯਾਰ ਸਾਦਗੀ ਅੱਜ ਹੀ ਆ। ਇਹ ਗੱਲ ਕਵੇ ਨਾ ਕਿ ਮੈਂ ਸਾਦਗੀ ਨੇ ਖਾਧੀ, ਉਹਨੇ ਨਹੀਂ ਫਾਕਾ ਕਸ਼ੀ ਆ। ਹਾਂ। ਸਿੰਪਲ ਪਤਾ ਲੱਗਣਾ ਵਾ। ਉਹ ਯਾਰ ਕੀ ਹੋ ਗਿਆ? ਇਹਦੇ ਅੱਬੇ ਨੇ 2 ਵਾਰੀ ਇਸ ਗੱਲ ਤੋਂ ਕੁੱਟਿਆ ਕਿ ਐਂਡ ਵਾਲੀ ਬੁਰਕੀ ਹਿਲਾ ਗਿਆ। ਇੱਕ ਉਦਾਂ ਪਾਣੀ ਭਰ ਕੇ ਚਾਚਾ ਜੀ ਦੀ ਆਸ ਹੁੰਦੀ ਕਿ ਇਸ ਤੋਂ ਬਾਅਦ ਥੱਲੇ ਬੁਰਕੀ ਪਈ ਹੁੰਦੀ ਹੈ। ਸਾਜੀ ਮੈਂ ਫ੍ਰਿਜ ਤਾਂ ਅੱਛਾ ਉਹ ਆਖਰੀ ਬੁਰਕੀ ਇਹ ਬਣ ਗਿਆ ਲੱਗਦਾ ਫ੍ਰਿਜ ਮੈਂ ਤਾਂ ਦੇਖਦਾ ਸਾਜੀ, ਜਦੋਂ ਮੈਂ ਖਾ ਗਿਆ ਨਾ ਵਾ ਪਾਵੇ ਜਾਂ ਸਰੀ, ਉਹਦੇ ਬਾਅਦ ਵਿੱਚੋਂ ਗਲਾ ਖੁਸ਼ਕ ਹੋਇਆ ਹੁੰਦਾ, ਪਿਆਸ ਲੱਗਦੀ, ਉਹ ਮੈਂ ਠੰਡਾ ਪਾਣੀ ਦੀ ਤਲਾਸ਼ ਦੇ ਵਿੱਚ ਕਿਤੇ ਖਲੋਤੇ ਬੱਕਰੇ ਦੇ ਖਾਇਆ ਹੁੰਦਾ ਵੀ ਇਹਨੇ ਖੁਸ਼ਕ ਦੱਸ ਸਾਹਮ ਤਾਂ ਖੁਸ਼ਕੀ ਨਹੀਂ ਹੁੰਦੀ। ਮੈਂ ਤਾਂ ਦੱਸਿਆ ਨਹੀਂ, ਮੈਂ ਇੱਕ ਦਿਨ ਮੈਂ ਮੱਕੀ ਮਾਰਕੀਟ ਨਾ ਦੁਕਾਨ ਸੀ, ਤੇ ਮੈਂ ਨਿਕਾਹ ਜਾ ਹੁੰਦਾ ਸੀ, ਤੇ ਮੈਂ ਆਪਣੇ ਅੱਬੂ ਦੇ ਨਾਲ, ਮੇਰੇ ਅੱਬੂ ਨੇ ਥੋੜੀ ਕਿ ਦੇਰ ਉਹਦੇ ਕੱਪੜੇ ਦਾ ਕੰਮ ਕੀਤਾ। ਉਦੋਂ ਮੱਕੀ ਮਾਰਕੀਟ ਬਿਲਕੁਲ ਖੋਤੇ ਘੋੜੇ ਵੱਜੇ ਹੁੰਦੇ ਸੀ ਉੱਥੇ, ਕੋਈ ਦੁਕਾਨ ਹੁੰਦੀ ਸੀ। ਠੀਕ ਹੋ ਗਿਆ। ਤੇ ਦੁਕਾਨ ਵੀ 40-50 ਹਜ਼ਾਰ ਦੀ ਇੰਨੇ ਦੀ ਦੁਕਾਨ ਉੱਥੇ ਲੱਭ ਜਾਂਦੀ, ਲੱਖ ਰੁਪਏ ਦੀ। ਹਾਂ ਹਾਂ ਉਸਤਾਦ ਜੀ ਗੱਲ ਵੀ ਤੇ 80 ਸਾਲ ਪੁਰਾਣੀ ਹੈ। ਉਹ ਨਹੀਂ ਉਹ ਨਹੀਂ ਬਹੁਤ ਪੁਰਾਣੀ ਹੈ, ਮਤਲਬ ਬਹੁਤ ਪੁਰਾਣੀ। ਤਾਂ ਮੇਰਾ ਵੀ ਮੱਕੀ ਮਾਰਕੀਟ ਮੈਂ ਆਪਣੀ ਅੱਖੀਂ ਦੇਖੀ ਹੈ ਵੀ ਕਿਤੇ ਦੁਕਾਨ ਖੁੱਲੀ ਹੈ ਤੇ ਬਾਕੀ ਰੇੜੀਆਂ ਖੜੀਆਂ ਨੇ, ਖੋਤੇ ਵੱਜੇ ਨੇ, ਘੋੜੇ ਵੱਜੇ ਐ ਟੈਪ। ਤੇ ਉੱਥੇ ਉਹ ਦੁਕਾਨ ਤੇ ਸ਼ਤੂਤ ਵਾਲਾ ਆ, ਹਾਏ ਹਾਏ ਤੇ ਮੇਰੇ ਬੁੜੇ ਮੈਨੂੰ ਸ਼ਤੂਤ ਲੈ ਕੇ ਦਿੱਤੇ। ਤੇ ਹੁਣ ਉਹਨਾਂ ਚੋਂ ਨਾ ਇੱਕ ਸਭ ਤੋਂ ਲੰਬਾ ਵੱਡਾ ਸ਼ਤੂਤ, ਲੰਬਾ ਜਿਹਾ, ਉਹਨੂੰ ਮੈਂ ਸਾਈਡ ਤੇ ਰੱਖਿਆ, ਮੈਂ ਕਿਹਾ ਮੈਂ ਐਂਡ ਤੇ ਖਾਊਂਗਾ। ਤੇ ਨਿੱਕੇ ਹਰੇ ਮੈਂ ਪਹਿਲੇ ਖਾਈ ਜਾ ਰਹੇ ਆ, ਉਹ ਇੱਕ ਰੱਖਿਆ, ਉਹਨੂੰ ਮੈਂ ਰੱਖਿਆ ਪੂਰਾ ਵੀ ਇਹਨੂੰ ਮੈਂ ਬੜਾ ਮਜ਼ਾ ਐਂਡ ਤੇ ਮਜ਼ਾ ਲੈਣਾ ਇਹਦਾ, ਬੱਚੇ ਵਾਲਾ। ਹਾਂਜੀ। ਉਧਰ ਇੱਕ ਚਾਲ ਆਇਆ ਮੌਲਵੀ ਜਿਹਾ, ਉਹਦੇ ਕਹਾ ਕੀ ਖਾਣੇ ਆ, ਅਸਲ ਖਾਣੇ ਆ। ਉਹ ਵੱਡਾ ਚੁੱਕਿਆ ਤੇ ਖਾ ਗਿਆ, ਤੇ ਮੈਂ ਦੇਖਣਿਆ ਲਾਸ਼ ਕਰਦੇ ਬਾਹਰ ਵੀ ਉਦੋਂ ਕੱਚੀਆਂ ਪੱਕੀਆਂ ਜਿਹੀਆਂ ਯਾਦ ਸੀ।
ਰੂਹ ਮਾਰ ਗਿਆ। ਓਏ ਹੋਏ, ਮੈਂ ਉੱਥੋਂ ਉਸ ਤੋਂ ਬਾਅਦ ਅੱਜ ਤੱਕ ਮੈਂ ਜਦੋਂ ਕਿਤੇ ਸ਼ੈਕ ਮੈਂ ਜਿਹੜੀ ਮਜ਼ਾ ਹੋਈ ਮੈਂ ਸਭ ਤੋਂ ਪਹਿਲੇ ਖਾ ਜਾਂਦਾ। ਐਸਾ ਮੌਲ ਵੀ ਮੇਰੇ ਦਿਮਾਗ 'ਚ ਡਰ ਬੈਠਾ। ਅੱਜ ਬੜੇ ਬੜੇ ਵਾਕਿਏ ਨੇ, ਲੇਕਿਨ ਜਿਹੜੀ ਸ਼ਾਇ ਖਾ ਕੇ ਆਣੀ ਚਾਹੀਦੀ ਆਂਦੇ ਨਾ ਉਹ ਦੱਸਣੀ ਨਹੀਂ ਚਾਹੀਦੀ। ਖਾਦਾ ਤੁਸੀਂ ਆਪਣੇ ਪੱਲੇ ਲਿਆਂਦਾ, ਤੁਸੀਂ ਆਪਣੇ ਪੱਲੇ, ਤੂੰ ਚੌਧਰੀ ਤੁਸੀਂ ਆਪਣੇ ਆਪ ਘਰ ਹਾਂ। ਸ਼ੁਕਰ ਅਦਾ ਕਰਨਾ ਚਾਹੀਦਾ। ਗਲਾਸ ਥੋੜਾ 12 ਨੇ। ਨਹੀਂ ਉਸਤਾਦ ਜੀ ਮੇਰੀ ਖੁਰਾਕ ਅੱਛੀ ਆ, ਮੈਂ ਖਾਣ ਪੀਣ ਦਾ ਬਹੁਤ ਅੱਛਾ, ਯਾਨੀ ਕਿ ਮੈਂ ਦੇਖਦਾ ਹੁੰਦਾ ਵੀ ਜਿਹੜੀ ਅੱਛੀ ਜਗ੍ਹਾ ਤੋਂ ਭਾਵੇਂ 4 ਪੈਸੇ ਵੱਧ ਖਰਚੇ ਜਾਣ। ਯਾਰ ਮੈਂ ਅੱਲਾ ਮਾਫੀ ਦੇ ਐਲਾਨ ਹੋਇਆ ਕਿ ਅੱਬੇ ਤੇ ਭੁੱਖ ਨਾਲ ਹੱਥ ਪੈ ਮੋੜਨ ਡਿਆ, ਚੁੱਕ ਕੇ ਲੈ ਚੌਕ ਚੋਂ, ਤੇ ਤੂੰ ਕਹਿੰਦਾ ਮੇਰੀ ਖੁਰਾਕ ਅੱਛੀ ਹੈ ਵਾਲਾ ਖਾਦ। ਉਸਤਾਦ ਜੀ ਇੱਧਰ ਛੱਡ ਦਿਓ, ਨਹੀਂ ਮੈਨੂੰ ਆਪਣੀ ਬਾਂਦਰੀ ਨਾ ਦੱਸਿਓ ਅੱਜ ਤੱਕ ਇਦਾਂ ਦਾ ਲਾਂ ਸੁਣਿਆ ਤੇ ਤੁਸੀਂ। ਭਾਈ ਹੋ ਜਾਂਦੇ ਆ ਵੀ ਚਾਚਾ ਤੇਰਾ ਵਿੰਗਾ ਹੋਣ ਡਿਆ, ਲੈ ਜਾਓ ਭਾਈ। ਲੈਂਦਾ ਸੀ ਯਾਰ, ਬਾਅਦ ਚ ਪੇਟ ਵਾਲ ਛੱਡ ਦੇਣਾ। ਭੁੱਖ ਲੜਾ ਪੈਂਦਾ। ਤੇ ਮਸੀਤੇ ਲਾਲ ਹੁੰਦੇ ਆ। ਓ ਯਾਰ ਕਿਸੇ ਦੇ ਚਾਚੇ ਦੇ ਭੁੱਖ ਨਾਲ ਹੱਥ ਪੈਰ ਪੁੜਦੇ ਇਹਨੂੰ ਲੈ ਜਵਾ। ਉਹ ਨਹੀਂ, ਜਾ ਉਹ ਤਾਂ ਜਿਹੜੀ ਅੱਛੀ ਖੁਰਾਕ ਹੈ ਆ ਦੇਖ ਹੁਣ ਤੂੰ ਬੈਠਾ ਵਾ, ਆ ਤੂੰ ਦਿਲ ਚੁੱਕ, ਤੇਰੇ 3 ਬਟਨ ਖੁੱਲੇ ਆ, 3 ਬਟਨ ਹੈ ਨਹੀਂ। ਐ ਲੱਗਦਾ ਵੀ ਕਿਤੇ ਪ੍ਰੈਸ਼ਰ ਨਾਲ ਸ਼ਰਟ ਪਾ ਕੇ ਆ ਗਿਆ। ਜੀ ਉਹ ਜਿਮ ਦਾ ਅਸਰ ਆ ਨਾ, ਜਿਮ ਦਾ ਅਸਰ ਨਹੀਂ ਹੈਗਾ ਖਾਨ ਸਾਹਿਬ। ਜਿਮ ਦਾ ਅਸਰ ਹੁੰਦਾ ਵੀ ਤੇਰੀ ਸ਼ਰਟ ਖੁੱਲੀ ਹੋ ਜਵੇ। ਹਾਂ ਇਹ ਕਿਹੜਾ ਜਿਮ ਦਾ ਅਸਰ ਆ ਵੀ ਤੰਗ ਹੋਈ ਜਾਂਦੇ। ਜਿਸਮ ਵਧਿਆ ਨਾ ਤੇ ਉਹ ਸ਼ਰਟ ਥੋੜੀ ਜਿਹੀ ਫਿਟ ਅੱਛਾ ਯਾਨੀ ਬਾਡੀ ਬਿਲਡਿੰਗ ਦਾ। ये बात 6 पैक, चेस्ट, थाई, लेग, शोल्डर, ये वो सारे कट बढ़ रहे हैं। ਮੈਂ ਪੁੱਛਿਆ ਮੈਂ ਕਿ ਸ਼ਰਟ, ਸ਼ੁਕਰ ਕਰ ਘੱਟ ਬਣ ਰਹੇ ਆ। ਮੈਂ ਕਿਹਾ ਨਵੀਂ ਸ਼ਰਟ ਕਿੱਥੋਂ ਲਈ? ਤਾਂ ਕੋਈ ਸ਼ਰਮਿੰਦਾ ਮਾਰਾ ਕਹਿੰਦਾ ਨਾਨੀ ਜੀ ਜਿਹੜੀ ਕੋਠੀ ਕੰਮ ਕਰਦੀ ਨਾ ਉਹਨੇ ਦਿੱਤੀ ਆ। ਚਲੋ अच्छा यार ਨਾਨੀ ਅਮੀ ਜਿਸ ਕੋਠੀ 'ਚ ਕੰਮ ਕਰਦੇ ਨਾ। अजी मैं ताजी आज तो ਜਦੋਂ ਕੰਮ ਤੋਂ ਘਰ ਗਿਆ ਰਾਤੀ ਤੁਹਾਡੇ ਕੋਲ ਉਦੋਂ ਲੈ ਕੇ ਆਇਆ ਸੀ। 1-2 ਵਜੇ ਮੈਂ ਇੱਥੋਂ ਨਿਕਲਿਆ ਸਿੱਧਾ ਹੀ ਟਰਬੋ ਤੇ ਗਿਆ, ਕੋਈ ਨੂੰ ਹਾਂ ਉੱਥੋਂ ਲਈ ਰਾਤ ਦੇ 1-2 ਵਜੇ ਟਰਬੋ ਤੇਰੀ ਮਾਸੀ ਖੋਲ ਕੇ ਯਾਰ ਬੈਠੀ। ਕਿੱਦਾਂ ਫਿਰ ਨਹੀਂ ਖੁੱਲਾ ਸੀਗਾ ਯਾਰ। ਅਸੀਂ ਲੰਡਾ ਦੋਸਤ ਪਾਈਦਾ ਹੈਗਾ ਭਰਾ, ਨਾ। ਲੰਡਾ ਪਾਈਦਾ ਵਾ, ਲੰਡਾ ਦਸੀਦਾ ਵੇ ਚ ਰੋਲਾ ਕਹਦਾ ਐਵੇਂ ਫੜਾ ਮਾਰੀ ਜਾਣਿਆ ਫਸੂਗਾ ਬਾਹਰ। ਉਸਤਾਦ ਜੀ ਕੋਈ ਰੋਲ ਮੈਂ ਬੜੀ ਦੇਰ ਪਾਇਆ ਬੜੇ ਸਾਲ। ਤੁਸੀਂ ਇੱਕ ਆਫਰ ਕੀਤੀ ਸੀ ਕਿ 50% ਮੈਂ ਦਵਾਂਗਾ, 50% ਤੁਸੀਂ ਦੇ ਕੇ ਸ਼ਰਟਾਂ ਲਓ। ਹਾਂ ਦੋਸਤੋ ਬਾਅਦ ਮੈਂ ਦੁਬਈੋਂ ਜਾ ਕੇ ਵੀ ਆ ਗਏ। ਤੁਸੀਂ ਆ ਗਏ ਹੋ, ਭਲਾ ਕਿਉਂ ਨਹੀਂ ਮੈਂ ਆਰਡਰ ਦਿੱਤਾ? ਉਹ ਜਿਹੜੀ ਪਹਿਲੇ 1500 17 1800 ਵਾਲੀ ਸ਼ਰਟ ਸੀ ਨਾ, ਉਹਨਾਂ ਦਾ ਰੇਟ 6500। ਕਿਉਂ? ਹਾਂਜੀ ਖੋਲ ਕੇ ਦੇਖੋ ਟੀਮੂ। ਵੱਧ ਗਿਆ ਕੰਮ। ਨਹੀਂ 27 ਰੁਪਏ ਲੈਣਗੇ। ਨਹੀਂ ਉਹ ਉਹਨੇ ਦੀ ਐਡਾ ਨਹੀਂ ਰੋਲਾ। ਉਹ ਦਿਰਮ ਜਿਹੜੀ 20 ਦਿਰਮ ਦੀ ਸ਼ਰਟ ਨਾ ਉਹ 60 ਦਿਰਮ ਦੀ ਹੋ ਹੀ ਨਹੀਂ ਸਕਦੀ। ਨਹੀਂ ਉਹਨੇ ਕੁਝ ਦੇਖਿਆ ਹੋਣਾ ਜੀ ਸਾਡੀ। ਦੇਖ ਕੇ 2 ਵਾਰੀ ਮੈਂ, ਤੁਸੀਂ 35 ਤੋਂ 40 ਦਿਰਮ ਵਾਲੀ ਸ਼ਰਟ ਦੇਖਣੀ ਹੈ ਤੁਹਾਨੂੰ, ਉਹ ਬਾਰੇ 'ਚ ਰਹੇਗੀ। ਉਹ ਹੈ ਹੀ ਨਹੀਂ, ਉਹਨਾਂ ਨੇ ਰੇਟ ਉਹ ਯਾਰ ਮੈਂ ਵਧਾਇਆ। ਤੁਹਾਨੂੰ ਦਿਖਾ ਦੇਣਾ, ਮੈਂ ਤੁਹਾਨੂੰ 70 ਦੇ ਦਿੰਦਾ। ਨਹੀਂ ਉਸਤਾਦ ਹੁਣ ਤੁਸੀਂ ਜਾਣਾ ਨਾ ਦੁਬਈ, 6 ਸ਼ਰਟਾਂ ਲੈ ਕੇ ਆਉਣੀਆਂ ਵਾ। ਹਾਂਜੀ ਉਸੇ ਰੇਟ ਤੇ ਪਿਛਲੀ ਵਾਰੀ 6 ਸ਼ਰਟਾਂ, ਇੱਕ ਅੱਛੇ ਜੋਗਰ ਹਦਾਇਤ ਵਾਲੇ। ਪਰ ਉਹ ਵਾਲੀ ਨਾ ਕਰੋ, ਮੇਰੀ ਸਾਜੀ ਗੱਲ ਸੁਣੋ। ਅੱਛੀ ਡਰੈਸਿੰਗ ਤੁਸੀਂ ਲਿਆਓ, ਪੈਸੇ ਅਸੀਂ ਭਰਾਂਗੇ। ਨਹੀਂ, 50% ਵਾਲੀ ਜਿਹੜੀ ਤੁਹਾਡੀ ਉਹ offer ਪੈਸੇ ਤੇ ਬਗਵਾਚ ਕਰ ਲਾਂਗੇ, ਕਿਹੜਾ ਮਰ ਚੱਲੇ ਆਪਾਂ ਇੱਥੇ ਹੀ। ਆ ਹੁਕਮ ਨਾ ਸ਼ਰਟਾਂ ਤੇ ਆਉਣ ਯਾਰ। ਹਾਂ ਨਹੀਂ ਭਾਈ ਤੁਸੀਂ ਆਪ ਹੀ ਦੇਖਣੀਆਂ ਨੇ ਟੀਮੋ ਤੇ, ਲੇਕਿਨ ਟੀਮੋ ਉਧਰ ਦੀ ਕਰਨੀ ਲੋਕੇਸ਼ਨ ਪਾ ਕੇ। ਦੁਬਈ ਦੀ। ਹਾਂ ਇੱਧਰ ਵਾਲੀ ਨਹੀਂ ਕਰਨੀ, ਆਹ ਟੀਮੋ ਕਰਨੀ ਆ। ਨਹੀਂ ਨਹੀਂ ਸ਼ਰਟਾਂ ਤੁਹਾਨੂੰ ਕੱਢ ਦੇ ਜਾਵਾਂਗੇ, ਤੁਸੀਂ ਉੱਤੇ ਤੇ ਰੇਟ ਨਾਲ ਲੈ ਆ। ਹਾਂ ਉਹੀ ਕਹਿ ਰਿਹਾ ਨਾ। ਨਹੀਂ ਇੱਥੇ ਵੀ ਦਿਰਮ ਚ ਆਏਗੀ। ਨਾਲੇ ਪੈਸਾ ਲੱਗ ਜਵੇ ਕੋਈ ਪਾਇਣਾ ਦੇਖੋ ਨਾ, ਹੁਣ ਇੱਕ ਮਿਸਾਲ ਆ ਸ਼ਰਟ ਆ ਦੇਖੋ ਰੇਟ ਕੀ ਲਿਖਿਆ 32 ਦੀ 32, ਤੁਹਾਨੂੰ ਪੈਣੀ ਹੈ 16 ਦੀ। 16 ਕਿੰਨੇ ਹਜ਼ਾਰ ਰੁਪਏ ਦੀ? 16 1200 ਦੀ। ਆਪਾਂ ਨੂੰ ਹਫ਼ਤੇ ਦੇਣਗੇ ਉਹ। ਇਹ ਉਸਤਾਦ ਜੀ ਪਾਕਿਸਤਾਨੀ ਐਪ ਆ, ਪਹਿਲੇ ਵੀ ਇਹੋ ਹੀ ਸੀ। ਇਸ ਸ਼ਰਟ ਦਾ ਰੇਟ 2200 ਆਂਦਾ ਸੀ, ਇਹ ਹੁਣ 7507 ਹੋ ਗਿਆ। ਉਹ ਭਾਜੀ ਉਹਨਾਂ ਨੂੰ ਪਤਾ ਲੱਗ ਗਿਆ ਗੁਜਰ ਦੇਖਣ ਡਿਆ ਵਾ। ਗੁਜਰ ਤੇਰਾ ਲੈਵਲ ਹੋਰ ਆ, ਅਸੀਂ ਪਾੜੇ ਨਹੀਂ। ਨਹੀਂ ਪਾਇਣਾ ਦੇਖੋ ਨਾ ਹੁਣ ਹਾਂਜੀ ਇਦਾਂ ਦੀ ਆ ਦੇਖੋ ਰੇਟ 34 ਤਰ੍ਹਾਂ 34 ਦਿਰਮ। ਕਿੰਨੇ ਪੈਸੇ ਬਣਦੇ 34 ਦਿਰਮ? 34 ਦੀ ਤੇ ਚੌਕ 32 3000 ਰੁਪਏ ਬਣਦਾ। ਹਾਂ 3000 ਚੋਂ 1500 ਤੁਹਾਡਾ। ਇਸੇ ਆਫਰ ਕਰਕੇ ਤੇ ਮੈਂ ਉਸਤਾਦ ਜੀ ਕੋਸ਼ਿਸ਼ ਕੀਤੀ ਸੀ ਕਿ 5-6 ਸ਼ਰਟਾਂ ਕਰਾਂ, ਪਰ ਉੱਧਰ ਕੰਮ ਚੁੱਕਿਆ। 3200 ਦੇ ਹਿਸਾਬ ਆਪਣਾ ਟੀਮ ਪਾਉਣ ਲੱਗਾ। ਆ ਲੈ ਕਿੰਨੇ ਦੀ? ਓਏ ਯਾਰ ਸਾਜੀ 20 ਦਿਰਮ ਦੀ। ਉਹਨੇ ਦਿਖਾਈਓ ਸਾਰੀ 20 ਦਿਰਮ। ਇਹ ਤੁਸੀਂ ਪਾਈ ਹੁੰਦੀ ਆ। ਨਹੀਂ ਮਤਲਬ 20 ਦਿਰਮ ਦੀ ਹੈ ਨਾ ਇੱਕ ਮਿਸਾਲ, ਤੇ ਤੁਸੀਂ 10 ਦਿਰਮ ਦੇਣੇ ਆ। 750। ਬਾਅਦ ਤੁਸੀਂ ਅਗਲੀ ਆ ਵਾਰ ਸ਼ਰਟ 750 ਦੀ। ਹਾਂਜੀ ਉਹ ਭਾਈ नहीं नहीं ਉਹਦੇ ਪੈਸੇ ਉਹਨਾਂ ਨੇ ਦੇਣੇ। आई 20 दरम दिया सही ਕਾਕਾ ਕੁਝ ਪਾਣੇ ਕੇ ਲਈ ਕੁਝ ਖੋਣਾ ਪੜਤਾ ਹੈ। ਕੋਲ ਵੀ ਕੁਝ 1000 ਦਰਮ ਹੋਣਾ ਚਾਹੀਦਾ ਪੁੱਤ। ਚੱਲ ਮੇਰੀਆਂ 50 ਸ਼ਰਟਾਂ ਦਾ ਆਰਡਰ ਦੇ ਦਿਓ ਉਹਨਾਂ ਨੂੰ। ਉਹ ਰੇਡੀ ਅੱਛਾ ਵਾਲੀ ਆਰਡਰ ਉਹਨੇ ਦੇਣਾ, ਤੂੰ ਦੇ ਦੇ। ਰੇਡੀ ਵਾਲਾ ਮਾਲ ਹੀ ਖੋਲਿਆ ਹਲੇ ਉਹਨਾਂ ਨੇ। ਉਹ ਕਹਿੰਦੇ ਤੇਰਾ ਪੁੱਤ ਹਲੇ ਗੰਢ ਖੁੱਲ ਨਹੀਂ ਦੇ ਰਹੇ ਨੇ। ਅੱਜ ਮੈਂ ਲਿਆਉਣੀਆਂ ਸ਼ਰਟਾਂ 12 ਸ਼ਰਟਾਂ 12 ਪੈਂਟਾਂ। ਰੇਟ ਚੈੱਕ ਕਰ। ਤੁਹਾਡਾ 23 ਦਿਰਮ। ਕੱਪੜਾ ਵੀ ਬੜਾ ਪਿਆਰਾ ਹੈ। ਬੂਸਟ ਕਿਹੜੀ ਹੈ ਜੀ? ਓਏ ਹੋਏ ਹੋਏ। ਉਹ ਜੀਓ ਤੇਰੇ ਬੂਸਟ ਤੇ। 12 ਸ਼ਰਟਾਂ 12 ਪੈਂਟਾਂ ਤੇ ਹਾਂ ਮੈਂ ਉਹੀ ਤਾਂ ਕਹਿ ਰਿਹਾ। ਆਹ ਦੇਖੋ ਇੰਜ ਦੀ ਸੀ ਨਾ ਜਿਹੜੀ ਤੂੰ ਕਹਿ ਰਿਹਾ ਉੱਥੇ ਦੇਖੀ ਹਾਂਜੀ, ਕਿੰਨੇ ਦੀ? 18 18 ਦਿਰਮ ਦੀ।
ਇਹ ਫਿਰ ਉਧਰਲੀ ਐਪ ਕਰਨੀ ਪੈਣੀ ਹੈ ਸਾਨੂੰ। ਯਾਰ ਤੂੰ ਕੋਹਾਨੋ ਐਪ ਕਰ ਲਈ ਹੈ, ਜਿਹੜੀ ਐਪ ਤੇਰੇ ਨਾਲ ਸਿੱਧੀ ਹੋ ਗਈ, ਡਾਇਰੈਕਟ ਹੋ ਗਈ ਹੈ। ਆਹੋ ਉਹ ਪੂਰੇ ਟੀਮੋ ਕਰ ਟੀਮੂ ਹੀ ਆ। ਡਿੰਗੂ ਕਰ ਲਈ। ਜਾਂ ਫਿਰ ਦੀਮੂ ਕਰ ਲਈਏ। ਸ਼ਰਟ ਚੈੱਕ ਕਰ ਕਿੰਨੇ ਦੀ 25 ਦਿਰਹਮ ਦੀ। ਸਾਜੀ ਉਹ ਮੇਰੇ ਨਾਲ ਗੇਮ ਕਰ ਰਹੇ ਆ ਉਹ ਨਾ, ਭਾਜੀ ਗੇਮ ਨਹੀਂ ਕਰ ਰਹੇ, ਪੁਰ ਕਰਾ ਦਿਓ, ਅਨਇੰਸਟਾਲ ਕਰ ਮੈਂ ਤੂੰ, ਕਰਨ ਲੱਗਾ। ਟੀਮੋ ਕਰ। ਆਹੋ ਤੇ ਇਹ ਦੁਬਈਓਂ ਆਉਂਦੀ ਹੈ ਸਾਜੀ ਆਰਡਰ ਦੇ ਉੱਤੇ? ਹਾਂਜੀ ਇਹ ਦੁਆ ਫਾਰਮੀ ਸੇਲ ਨੇ ਉਹਨਾਂ ਰੱਖੀਆਂ ਹੋਈਆਂ ਬੇਟਾ ਨੂੰ ਉਦੋਂ ਦੁਨੀਆ ਨੂੰ ਆਉਂਦੀਆਂ 5-5 ਸ਼ਰਟਾਂ ਘਰ ਲੈ ਕੇ ਤੁਹਾਨੂੰ ਹਲੇ ਇਹ ਨਹੀਂ ਪਤਾ ਉਹ ਕਿੱਥੋਂ ਡੀਆਂ, ਸਾਇਆ ਨਾ ਕਰਵਾਈ ਸ਼ਰਟ ਪਾ ਕੇ ਕਿਲਰ ਕਾ ਕਿੱਥੋਂ ਆਹ ਸਾਇਆ ਨਾ ਕਰਾ ਲਈ, ਪਹਿਲੇ ਪਤਾ ਕਰ। ਆ ਦੇਖ ਹੁਣ ਸ਼ਰਟ ਦਾ ਰੇਟ ਚੈੱਕ ਕਰ ਸਿਰਫ ਓਏ ਲੈ 15 ਦਿਨ 15 ਦਿਰਹਮ 1000 ਰੁਪਏ ਦੀ ਸ਼ਰਟ ਵੀ ਹਦਾਇਤ ਵਾਲੀ ਕਮਾਲ। ਆਹ 1000 ਰੁਪਏ ਦੀ। ਠੀਕ ਹੈ ਜੀ, ਇੱਕ ਵਾਰੀ ਦੋ ਵਾਰੀ ਟੀ-ਸ਼ਰਟ ਜਵਾ, ਉਸ ਤੋਂ ਬਾਅਦ ਨਾ ਵੀ ਬਹੁਤ ਦੁਖਦੀ ਨਹੀਂ। ਉਸ ਤੋਂ ਬਾਅਦ ਹੀ ਪਾਓ ਕਿਉਂ ਨਹੀਂ ਮੈਂ ਗੱਲ ਕਰ ਰਿਹਾ ਨਾ ਕਿ ਤੁਸੀਂ ਨਾ ਪਾਓ, ਦੁਖਦੀ ਨਹੀਂ। ਮੈਂ ਤਸਵੀਰਾਂ ਨਾਲ ਨਾਲ ਲਾਈ ਜਾ ਰਿਹਾ ਵੀਰੇ। ਇਹ 6 ਸ਼ਰਟਾਂ 7 ਜਿਹੜੀਆਂ ਨਾ, ਇਹ ਲਿਖੋ ਜੀ ਬੁੱਕ ਕਰੋ ਮੇਰੀਆਂ ਹਾਫ ਤੇ। ਅੱਲਾਹ ਦਾ ਹੁਕਮ ਹੈ, ਨੀਂਦ ਪੂਰੀ ਕਰੇਗਾ ਤੇ ਡੇਲੇ ਬਾਹਰ ਆਉਂਦਾ ਹੈ, ਇਹ ਤਾਂ 12 ਬਾਹਰ ਸ਼ਰਟਾਂ ਕਰਨਾ। ਤੇ 12 ਪੈਂਟਾਂ। ਠੀਕ ਹੈ ਜਨਾਬ। ਪੈਂਟਾਂ 6 ਕਰ ਲੈ, ਸ਼ਰਟਾਂ 18 ਕਰ ਲਾ। ਨਹੀਂ ਤੈਨੂੰ 2 ਹੀ ਨਹੀਂ ਮੁੱਕਣੀਆਂ, ਜਦੋਂ ਮਤਲਬ ਲਾਉਣੀਆਂ ਹੀ ਨਹੀਂ, ਤੂੰ 2 ਹੀ ਲੈ ਲਾ। ਲਾਉਣਾ ਵਾ, ਨਹਾਉਣਾ ਵਾ, ਧੋਣਾ ਵਾ, ਹਰ ਸ਼ੈ ਕਰਦਾ ਵਾ, ਲੇਕਿਨ ਤਾਜੀ ਜ਼ਿਆਦਾ ਹੋਣਾ ਚਾਹੀਦਾ ਮਾਲਾ। ਜਦੋਂ ਸਜਾ ਜਾਨੀ ਆਫੀਸ਼ੀਅਲ ਤੇ ਕੰਮ ਕਰਨ ਵਾਲਾ ਬੰਦਾ ਬਾਹਰ ਫਿਰਦਾ, ਲੋਕ ਵੇਖਦੇ ਕਿ ਨਹੀਂ ਪਾਏਗੀ। ਹਾਂ ਅੱਜ ਸਹੀ ਗੱਲ ਆ। ਲੋਕੀ ਮੋਟਰਸਾਈਕਲ ਤੇ ਦੇਖ ਕੇ ਕਹਿੰਦੇ ਓ ਯਾਰ ਹੁਣ ਤੇ ਕਾਰ ਲੈ ਲਓ, ਤੁਸੀਂ ਕਾਰਾਂ ਤੇ ਫਿਰਿਆ ਕਰੋ। ਉਸਤਾਦ ਜੀ। ਇਹ ਕਾਰਾਂ ਤੇ ਹੀ ਆ, ਸ਼ੁਕਰ ਆ। ਮਿੱਠੇ ਵਾਸਤੇ ਦਾਨਿਸ਼ ਵਾਸਤੇ ਕਾਰ ਚਲੂ ਜੀ, ਇਹ ਟੌਪਿਕ ਬਾਅਦ ਚ ਕਰਾਂਗੇ। ਇਹਨੂੰ ਇੱਕ ਬੁਰਕੀ ਲਵਾ ਦਿਓ, ਤੇਲਾ ਪਾਈ ਨਾ, ਉਹ ਜਾਂ ਤੇਲਾ ਪਾਈ ਨਾ, ਖੀਰਾ ਹਲਕਾ ਹਲਕਾ ਉੱਠਣ ਡਿਆ ਵਿੱਚੋਂ ਐ ਯਕੀਨ ਲਗਾਓ ਯਾਰ ਕਿਹੜਾ ਉੱਡਦੇ ਆ ਵਿੱਚ। ਐ ਕਸ਼ੀ ਕੀਰਾ ਆਪੇ ਉਧਰ ਨੂੰ ਜਾ ਆਹੋ ਇਹਨੂੰ ਲਗਾਓ ਯਾਰ ਡੇਰਾ। ਅੱਛਾ ਮੈਂ ਵੀ ਕਹਾਂ ਮੈਂ ਸਾਰੇ ਐ ਨੂੰ ਕਰਦਾ ਇਹ ਉਧਰ ਨੂੰ ਸਾਰੇ ਐਪ ਜਾਈ ਯਾਰ। ਇਹ ਸਾਰਾ ਇੰਜਨ ਤੇ ਨਹੀਂ ਕਰ ਰਿਹਾ ਹੁੰਦਾ। ਸਾਜੀ ਐ ਖਿੱਚ ਰਿਹਾ ਤੁਹਾਡੀ। ਖੀਰਾ ਵਿੱਚੋਂ ਕਹਿੰਦਾ ਯਾਰ ਨਹੀਂ ਹੁਣ ਉਸਤਾਦ ਜੀ ਕਾਰ ਜਿਹੜੀ ਨਾ ਮੈਨੂੰ ਲੈ, ਅੱਛਾ ਉਹ ਮੇਰੇ ਜ਼ਿਹਨ ਚ ਆਇਆ ਉਸਤਾਦ ਜੀ, ਤੁਹਾਨੂੰ ਆਈਫੋਨ 17 ਲੈ ਦਵਾਂ। ਅੱਛਾ ਜੀ ਸ਼ਰਤ ਇੱਕ ਵਾਰ 16 ਮੈਨੂੰ ਦੇਣਾ ਪੈਣਾ। ਆ ਸੁੱਟੋ ਠੀਕ ਆ। ਹੈ ਇਹਨੂੰ ਕਿਤੋਂ ਕਿਸੇ ਨੇ ਕਿਹਾ ਵਾ, ਆ ਲੈ ਦਵਾਂ ਇਹਨੂੰ ਕਿਸੇ ਨੇ ਕਿਹਾ ਵਾ ਕਿ ਮੈਂ 17 ਨੂੰ 17 ਪ੍ਰੋ ਮੈਕਸ ਗਿਫਟ ਕਰਨਾ। ਯਾਰ। ਕੇਕ ਕੋ ਧਿਆਨ ਨਾਲ 16 ਖਿੱਚਣ ਨੂੰ ਫਿਰਦੇ। ਕੈਮਰਾ ਨਹੀਂ ਮੈਂ ਕਹੀ ਭਾਈ ਮੈਂ ਉਸਤਾਦ ਜੀ ਨੂੰ ਪੁੱਛਾਂਗਾ। ਉਸ ਬੰਦੇ ਨੇ ਕਿਹਾ ਪਤਾ ਨਹੀਂ ਯਾਰ ਇਟਲੀ ਤੋਂ ਕੋ ਪਤਾ ਸੀ ਕਿ ਮੈਂ ਮਿੱਠਾ ਭਾਈ ਤੁਹਾਡਾ ਇਦਾਂ ਤੁਹਾਡਾ ਬੇਟਾ ਹੋਇਆ। ਮੈਂ ਕਿਹਾ ਯਾਰ ਮੈਂ ਉਸਤਾਦ ਜੀ ਨੂੰ ਪੁੱਛਾਂਗਾ। ਕਹਿੰਦਾ ਯਾਰ ਉਸਤਾਦ ਜੀ ਮੈਂ 17 ਪ੍ਰੋ ਮੈਕਸ ਦੇਣਾ ਵਾ। ਮੈਂ ਕਿਹਾ ਫਿਰ ਉਹਨਾਂ ਕੋਲ 16 ਉਹਦਾ ਕੀ ਕਰਨਗੇ। ਮੈਂ ਫਿਰ ਆਪਣੇ ਜ਼ਿਹਨ ਚ ਕਿਹਾ, ਮੈਂ ਕਿਹਾ ਮੈਂ ਲੈ ਲਵਾਂ ਦਿਲ ਚ ਅੰਦਰੋਂ ਅੰਦਰ ਹੀ ਫੈਸਲਾ ਕਰ ਲਿਆ ਆਪਾਂ। ਉਹਨੇ ਕਿਹਾ ਹਾਂ ਤੂੰ ਲੈ ਲਈ। ਅੱਛਾ ਬੁੱਢਾ ਤੇਰੇ ਹੋਇਆ ਗਿਫਟ ਇੱਧਰ ਉੜਦੇ ਆ। ਯਾਰ ਵੱਡੇ ਲੋਕ ਆ ਨਾ, ਵੱਡੀ ਦੁਨੀਆ ਵਾ। ਉਹਦਾ ਸਟਾਈਲ ਨਹੀਂ ਚੈੱਕ ਕੀਤਾ ਕਿ ਗੱਲ ਉਹ ਸਾਨੂੰ ਸੁਣਾ ਰਿਹਾ, ਉਹਦੇ ਨਾਲ ਮੇਰੀ ਗੱਲ ਹੋ ਰਹੀ ਤੇ ਇੱਕ ਗੱਲ ਵਿੱਚੋਂ ਜਿਹੜੀ ਉਹਨੂੰ ਨਹੀਂ ਕਹੀ, ਉਹ ਸਕ੍ਰਿਪਟ ਉਸਦੇ ਵਿੱਚ ਕਹਿਤੀ। ਕਹਿੰਦਾ ਉਹ ਫਿਰ ਉਹਨੇ ਮੈਂ ਉਹਨੂੰ ਕਿਹਾ ਮੈਂ ਕਿ 17 ਕੋ 16 ਵਾਂ। ਫਿਰ ਮੈਂ ਆਪਣੇ ਦਿਲ ਚ ਉਹਨੂੰ ਮੈਂ ਆਪ ਕਿਹਾ ਕਿ ਵੀ ਉਹ ਫਿਰ ਮੈਂ ਲੈ ਲਵਾਂ। ਉਹਨੇ ਕਿ ਲੈ ਲਈ। ਉਹਨੇ ਕੋ ਕਿ ਲੈ ਲਈ। 17 ਆ ਗਿਆ ਪਤਾ ਕਿ ਨਹੀਂ? ਨਹੀਂ ਆਉਣ ਵਾਲਾ ਹੀ ਹੈ। ਫਿਰ ਉਹ ਭਾਈ ਨੇ ਮੈਨੂੰ ਪਤਾ ਕੀਤਾ। ਨਹੀਂ ਉਸਤਾਦ ਜੀ ਰਿਲੀਜ਼ ਹੋ ਗਿਆ ਵਾ ਤਸਵੀਰਾਂ। ਆਹੋ ਆ ਗਿਆ ਮਤਲਬ ਸਾਜੀ ਜੇ ਪਹੁੰਚ ਆ ਜਾਣਾ ਵਾ। ਹਾਲੇ ਨਾ ਉਸ ਸੇਲ ਚ ਨਹੀਂ ਆਇਆ, ਵੈਸੇ ਆ ਗਿਆ। ਬੁਕਿੰਗ ਹੋ ਰਹੀ ਆ, ਮੈਂ ਉਹ ਕਰਵਾ ਦਿੱਤਾ ਵਾ ਆਪਣੇ ਨਾਲ। ਉਹ ਮਰ ਗਏ ਥਾਂ ਤੇ ਤੂੰ ਕਿਹੜੀ ਕਿਹੜੀ ਸ਼ੈ ਲੈਣੀ ਯਾਰ ਹੈ? ਅੱਲਾ ਮਾਫੀ ਦੇਵੇ ਉਸਤਾਦ ਜੀ, ਜੋ ਤੁਸੀਂ ਸ਼ੋਅ ਸ਼ੁਰੂ ਕੀਤਾ ਬੰਦ ਪਿਆ ਵਾ, ਬੈਟਰੀ ਡੈਡ ਵਾ। ਆ 3 ਵਾਰੀ ਲਾਈਟ ਤੋਂ ਬਲਦੀਆਂ ਝਮਕਾ ਮਾਰਦੀ, ਕਿਉਂ ਵਜ੍ਹਾ? ਹਰ ਚੀਜ਼ ਡੈਡ ਵਜੀ ਪਈ। ਆਪਸ਼ਨ ਹੈ ਇਹਦੇ ਚ। ਯਾਰ ਤੂੰ ਦੇਖ ਇਦਾਂ ਦਾ ਆਈਫੋਨ ਮੈਂ ਅੱਜ ਤੱਕ ਕਿਥੋਂ ਮਾੜਾ ਨਹੀਂ ਦੇਖਿਆ ਯਾਰ ਇਹ ਜੜਾ ਵਾਲਾ ਬਣਤੇ ਆ। ਯਾਰ ਆ ਲੈ ਆ ਵੀਵੋ ਆ ਲੱਗਣ ਤੇ ਫਲੈਸ਼ ਤੋੜ ਕੇ ਬਣਾਇਆ, ਰੰਗ ਚੈੱਕ ਕਰ ਉਹਦਾ। ਉਸਤਾਦ ਜੀ 50,000 ਦਾ ਨਗਦ ਲਿਆ। ਮੈਂ ਕਿਸੇ ਨੂੰ ਕਹਿ ਨਹੀਂ ਸਕਦਾ ਕਿ ਯਾਰ ਐਦਾਂ ਹਰ ਸ਼ਹਿਰ ਚ ਵਾ ਨਾ, ਚ ਸਿਮ ਚੱਲਦੀ ਆ ਨਾ, ਚ ਕੋਈ ਤਸਵੀਰ ਆਉਂਦੀ ਆ, ਜੇਬੀ ਵੀ ਬੰਦ ਵਾ, ਵੀ ਪੈਣੀ, ਹਰ ਸ਼ਹਿਰ ਬੰਦ ਵਾ। ਕਹਿੰਦਾ ਨੈਨੋ ਵੀ ਨਹੀਂ ਪੈਣੀ। ਆਹੋ ਵੀ ਹਰ ਸ਼ਹਿਰ ਬੰਦ। ਨੈਨੋ ਸਿਰਫ ਤੂੰ ਤਸਵੀਰਾਂ ਖਿੱਚ ਸਕਦਾ ਵੀ ਨੈਨੋ ਨਹੀਂ, ਨੈਨੋ ਵੀ ਨਹੀਂ ਪੈਣੀ। ਸਾਰਾ ਕੁਝ ਡਾਟਾ ਵੀ ਨਹੀਂ ਕਰ ਸਕਦਾ ਇੱਧਰ। ਆ ਨਹੀਂ ਨਹੀਂ, ਵੇ ਇਹਦੇ ਤੇ ਪੂਰੀ ਵੀਡੀਓ ਬਣਾ, 4K ਵੀਡੀਓ ਬਣਾਓ, ਜਿੱਦਾਂ ਮਰਜ਼ੀ ਚੈਨਲ ਤੇ ਵੀਡੀਓ ਬਣਾ ਕੇ Cinematic camera ਸਾਰਾ। ਸਿਨੇਮੈਟਿਕ ਬਣਾਓ। ਨਹੀਂ ਬੋਲ ਗੱਲ ਹੈਗੀ। ਤੁਹਾਡਾ ਆਈਫੋਨ ਜਿਹੜਾ ਵਾ ਉਹ ਪਤਾ ਵੀ ਆ 4-5 ਲੱਖ ਦਾ ਹੈਗਾ, 45,000 ਦਾ ਨੇ ਲਿਆ ਵਾ, ਤੇ ਪਿੱਛੋਂ ਕਿਸੇ ਨੇ ਆਵਾਜ਼ ਚੱਲ ਨਹੀਂ ਇਹਨੂੰ ਕਹ ਮੈਨੂੰ 70 ਦਾ ਮਿਲਦੇ ਜੀ। ਦੇਣਾ 70 ਦਾ। ਨਹੀਂ ਸਾਜੀ ਉਹ ਲੈ ਲੈਣ। ਉਹ ਤੁਸੀਂ 70 ਲੋਕ ਸੁੱਤਰ ਵਾਲਾ ਨਹੀਂ ਹੈਗਾ ਇਹ। ਯਾਰ ਚੀੜ ਹਾਨੋ ਹੁੰਦੀ ਆ। 16 ਨੰਬਰ ਹੈ 16 ਪ੍ਰੋ ਮੈਕਸ। ਦਨਸ਼ ਐਟਮ ਹਾਨੋ ਆ, ਦੱਸਣੀ ਆ ਨਹੀਂ ਇਹ ਲੈ ਮੇਰੇ ਯਾਦ ਨੇ ਦਿੱਤਾ ਇਹ ਆ 12 ਨੰਬਰ। ਨਹੀਂ ਨਹੀਂ 12 ਪ੍ਰੋ ਮੈਕਸ। ਨਹੀਂ ਸਾਜੀ ਚੈੱਕ ਕਰੋ। ਕਿਹੜਾ ਵਾ? 13 ਵਾ ਉਸਤਾਦ ਜੀ। 13 ਪ੍ਰੋ ਮੈਕਸ। ਹਾਂਜੀ। ਹਾਂ ਬਸ ਠੀਕ। ਉਸਤਾਦ ਜੀ ਮੈਂ ਕਾਰ ਰੱਖਣੀ ਆ, ਮੋਬਾਈਲ ਰੱਖਣਾ ਵਾ, ਪੈਂਟ ਸ਼ਰਟ ਲੈਣੀਆਂ ਵਾ, ਮੈਨੂੰ ਬਾਹਰ ਸ਼ਰਮ ਆਉਂਦੀ ਕੱਲੇ ਨੂੰ ਫਿਰਦੇ ਆ। ਕੱਲਾ ਤੂੰ ਕਿਦੋਂ ਫਿਰਦਾ, ਬਿਠੇ ਨਾ ਜਾਂਦਾ। ਤੈਨੂੰ ਪਤਾ ਤੂੰ ਸਹੀ ਹੋ ਜਾ, ਤੈਨੂੰ ਮੈਂ ਸਾਰਾ ਕੁਝ ਲੈ। ਜਦੋਂ ਪਿਓ ਨਹੀਂ ਕਹਿੰਦੇ ਪੁੱਤਰਾਂ ਨੂੰ, ਜਿਹੜੇ ਨਲਾਇਕ ਪੁੱਤਰ ਹੁੰਦੇ, ਪੁੱਤ ਤੂੰ ਸਹੀ ਹੋ ਜਾ, ਤੈਨੂੰ ਮੈਂ ਹਰ ਸ਼ੈ ਲੈ ਕੇ ਦਊਂ। ਸ਼ਰਤੋਂ ਸਕੇ ਪਿਓ ਨੇ ਵੀ ਪੁੱਤਰਾਂ ਰੱਖੀ ਹੁੰਦੀ। ਤੇ ਹੁਣ ਮੈਂ ਸਹੀ ਆ, ਹੁਣ ਮੈਂ ਨਹੀਂ ਨਾ ਸਹੀ ਨੇ ਨਾ,
ਸਹੀ ਨੀ ਨਾ, ਤੇਰਾ ਬਿੱਲ ਤੇਰੇ ਅਗਲੇ ਦਿਨ ਤੂੰ ਛੁੱਟੀ ਕਰ ਲਈ, ਨਹੀਂ ਉਸਤਾਦ ਜੀ ਛੁੱਟੀ ਨਹੀਂ ਕੀਤੀ। ਪਾ ਤੂੰ ਇੱਥੇ ਦਿੱਤੀ। ਇਹਨੂੰ ਇਹ ਪੁੱਛੋ ਸੱਚ ਯਾਰ, ਮੇਰੇ ਨਾਲ ਕਾਹਤੋਂ ਛੁੱਟੀ ਕਰਦਾ? ਮੇਰਾ ਹੋਰ ਹਿਸਾਬ ਆ। ਜਦੋਂ ਮੈਂ ਕਿਹਾ ਕਿਤੇ ਵੀ ਛੁੱਟੀ ਇਹ ਤੇ ਇਹਦੀ ਜੌਬ ਤੇ ਤੇਰੇ ਸਿਰ ਤੇ ਆ। ਆਹੋ, ਤੂੰ ਆਪਣੇ ਲਈ ਦੁਆ ਨਾ ਕਰ, ਮੇਰੀ ਦੁਆ ਕਰ ਮਾਲਕ ਮੈਨੂੰ ਕਰ ਦੇਵੇ, ਤੇਰੇ ਹਿਸਾਬ ਹੋ ਜਾਣਾ ਵਾ। ਮੇਰੀ ਅੱਲਾ ਮੈਨੂੰ ਸੌਖਾ ਕਰ ਦੇਵੇ, ਤੂੰ ਸੌਖਾ ਵਾ। ਉਸਤਾਦ ਜੀ ਮੇਰੇ 3-4 ਰਕਸ਼ੇ ਆਉਂਦੇ ਹੀ ਨਹੀਂ, ਪਰ ਰਕਸ਼ੇ ਆਣ ਤੇ ਚਲੋ ਬੰਦਾ ਰਕਸ਼ੇ 'ਚ ਬਹਿ ਪੂ ਆ ਜਾਵੇ, ਰਕਸ਼ੇ ਨਹੀਂ ਐਨੂੰ ਆਉਂਦੇ, ਕਿੰਨਾ ਹੀ ਪੈਦਲ ਆਉਣਾ ਪੈਂਦਾ। ਅਸਲ 'ਚ ਪੁੱਤ ਤੈਨੂੰ ਮੋਟਰਸਾਈਕਲ ਦੇਣ ਦਾ ਫਾਇਦਾ ਨਹੀਂ ਨਾ, ਤੂੰ ਮੋਟਰਸਾਈਕਲ ਤੈਨੂੰ ਦੇ ਦਿਓ ਨਾ, ਤੂੰ ਉਹਦਾ ਤੇਲ ਚੇਂਜ ਕਰਾਉਣਾ, ਨਾ ਤਾਂ ਉਹਦਾ ਬ੍ਰੇਕ ਸਹੀ ਕਰਾਉਣੀ, ਨਾ ਤਾਂ ਉਹਦਾ ਕੋਈ ਨੱਟ ਘਸਾਉਣਾ, ਨਾ ਗੱਲ। ਤੁਸੀਂ ਉਹ ਨਸਲ, ਤੈਨੂੰ ਮੈਂ ਕਹਿੰਦਾ ਤੂੰ ਇਨਸਾਨਵਰ ਆ, ਹਾਂਜੀ ਮੈਂ ਚਲ ਇੰਨਾ ਤਾਂ ਪਤਾ ਲੱਗਾ। ਇਨਸਾਨਵਰ। ਯਾਰ ਇਹਨੂੰ ਉਸਤਾਦ ਜੀ ਮੋਟਰਸਾਈਕਲ ਦੀ ਕੱਲਾ ਮਹੀਨਾ ਕੱਲਾ ਫਰੇਮ ਮੋਟਰ ਤੇ ਲੈ ਕੇ ਆਉਂਦੇ ਆ। ਸਾਜੀ ਫਿਲਮ ਦਾ ਨਾਮ ਬੜਾ ਵੱਡਾ ਜੇ, ਫਿਲਮ ਦਾ ਨਾਮ ਹੋਣਾ ਚਾਹੀਦਾ ਇਨਸਾਨਵਰ। ਹਾਂਜੀ ਇਹ ਕੱਚਾ ਚੱਠਾ ਪੜੋ ਜੀ। ਹਾਂਜੀ ਉਸਤਾਦ ਜੀ ਬਿੱਲ ਆ ਮੋਟਰਸਾਈਕਲ ਮੇਰੀ ਠੀਕ ਹੋ ਰਹੀ ਆ, 12,000 ਲੱਗ ਗਿਆ ਵਾ, 3,000 ਹੋਰ ਲੱਗਣਾ। ਯਾਰ ਜਿੱਥੇ ਇੰਨੀ ਆਈਟਮਾਂ ਨੇ ਪਵਾਈਆਂ ਵਾ, 1000 ਰੁਪਏ ਸਾਡੇ ਕੋਲ ਡਰਾਈਵਰ ਵੀ ਨਵਾਂ ਪਵਾ ਲਾ। 1000 ਰੁਪਏ ਦਾ ਨਹੀਂ ਡਰਾਈਵਰ ਆਂਦਾ। ਨਹੀਂ ਇਦਾਂ ਦਾ 500 ਦਾ ਜਾਣਾ। 12,160 ਰੁਪਏ ਲੱਗੇ। ਹਾਂਜੀ ਕੀ ਕਰਾਇਆ? ਉਧਰ ਜਿੰਨੇ ਫਾਲਟ ਸੀ ਕਢਾਤੇ, ਹੁਣ ਇੱਕ ਰਹਿ ਗਿਆ ਕਾਰਪੇਟਰ ਚੇਂਜ ਹੋਣਾ, ਉਹ 2,000 ਰੁਪਏ ਦਾ ਬਸ, ਬਾਕੀ ਸਾਰਾ ਜੰਬੋ ਮੋਲ। ਜਿੱਥੇ ਇੰਨਾ ਕੁਝ ਕਰਾ ਲਿਆ ਉਹ ਵੀ ਕਰਾ ਲੈਂਦਾ। ਨਹੀਂ ਉਹ ਉੱਥੋਂ ਹੁਣ ਦੁਬਾਰਾ ਉਹਦੀ ਵੇਸ ਚੜ ਜਾਣੀ ਫੇਰ ਮੋਟਰਸਾਈਕਲ। ਨਹੀਂ ਮੈਂ ਕਿਹਾ ਮਾਲਕਾਂ ਦੇ ਵੀ ਤੇ ਨੋਟਿਸ 'ਚ ਹੋਵੇ ਨਾ ਗੱਲ। ਨਹੀਂ ਮਾਲਕਾਂ ਦਾ ਨੋਟਿਸ ਨਹੀਂ, ਬਿੱਲ ਵੀ ਫੜਾਓ ਨਾ ਮਾਲਕਾਂ ਨੂੰ। ਮਾਲਕਾਂ ਦਾ ਹੀ ਸਿਰ ਤੇ ਆ ਸਭ ਕੁਝ। ਸੈਂਡ ਕਰਤਾ ਵਾ ਅੱਲਾ ਗੈਰ ਕਿ ਤੇਰੀ ਕਾਹਦੀ ਟੈਨਸ਼ਨ ਮਾਲਕਾਂ ਨੂੰ ਪੈ ਗਈ ਕਿ? ਉਸਤਾਦ ਜੀ ਮੈਂ ਮੋਟਰਸਾਈਕਲ ਨਹੀਂ ਰੱਖਣੀ, ਮੈਂ ਕਾਰ ਰੱਖਣੀ। ਹਾਂ ਮੈਂ ਆਈਫੋਨ ਰੱਖਣਾ ਵਾ, ਸਭ ਤੋਂ ਐਂਡ ਵਾਲਾ। ਤੂੰ ਮੋਟਰ ਰੱਖ ਬਸ ਟਾਇਰ। ਲੋ ਜੀ ਨਾਜ਼ਰੀਨ, ਐਂਡ ਵਾਲਾ ਮੈਕਸ ਰੱਖਣਾ ਵਾ। ਓਕੇ ਜੀ ਨਾਜ਼ਰੀਨ, ਕੈਚਰ ਰੱਖ। ਤੂੰ ਸਿਰਫ ਬਾਹਰ ਰੱਖ ਬੇਟਾ। ਉਸਤਾਦ ਜੀ ਐਂਡ ਵਾਲਾ ਮੈਕਸ ਕਰਦਾ ਕੋਈ ਸਭ ਤੋਂ ਨਾਲੇ ਮੂੰਹ ਉਧਰ ਰੱਖ। ਸਾਲ 2 ਸਾਲ ਵਾਲੇ ਇਲਾਜ ਤਾਂ ਫਿਰ ਦੇ ਨਾਈਸ ਦੇ। ਬਾਈ। ਓਕੇ ਜੀ, ਰੱਬ ਰੱਖਾ ਜੀ।